ਸਾਜੀ ਨੇ ਹੈਸ਼ ਪੱਪੀ ਦੇ ਮੁਕਾਬਲੇ ਤੇ ਕਰਤੀ ਹੈਸ਼ ਪੱਪਾ। ਹੈਸ਼ ਪੱਪਾ ਇੱਧਰ ਨਹੀਂ ਆ ਗਏ ਹੋ ਤੇ ਬਾਅਦ ਥੱਲੇ ਮੂੰਹ ਕਰ ਕਹਿੰਦਾ ਹੈਗੇ ਉੱਤੇ ਹੀ ਆ। ਇਹਨੇ ਸਾਜੀ ਮਾਈ ਬਿਠਾ ਕੇ ਨਾਲ ਚੈਨਲ ਤੇ ਵੀਡੀਓ ਬਣਾਈ ਆ ਤੇ ਚੈਨਲ ਦਾ ਨਾਂ ਰੱਖਿਆ AR ਮਾਈ। ਸਾਜੀ ਨੇ ਮੌਤ ਵਾਲੀ ਵੀਡੀਓ ਬਣਾਈ 40 ਮਿੰਟ ਦੀ, ਉਹ ਚੋਂ 5 ਮਿੰਟ ਦੀ ਨਿਕਲੀ। अस्सलाम वालेकुम जी नादरीन, टी टाइम में खुश आमदीद। आप देख रहे हैं टी टाइम हमारे साथ। नादरीन, आज मैं ऊपर आसमान नीचे धुंधली धुंधली रैन मिलन का बिस्तर जैसे। ओए होए होए, क्या बात। तुमसे कहूं एक बात परों से हल्की 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 सोई गलियां बाहां पसारे आंखें नीचे, सोई गलियां बाहां पसारे आंखें नीचे, मैं दुनिया से दूर घनी पलकों के नीचे, देखूं चलते ख्वाब लकीरों पर काजल की, तुमसे कहूं एक बात परों से हल्की हल्की हल्की। ऐ सुनना तुसी गाना मजा आएगा तुहानू। रात नूं तुसी लम्मे पै के ना जदों सौण लगो हैंड फ्री ला लेनी ते तुसी लिखना तुमसे कहूं एक बात परों से हल्की हल्की। ਸਕੂਨ ਹੋ ਗਿਆ। हाँ, मदन मोहन साहब और रफी साहब। साजी एक फरमाइश है नोब जलोटा साहब दा सुना दो। उसकी गली में एक बार मुझको ले चलो साजी प्लीज। ये मैं सुनिया ही नहीं। ਉਹੀ ਤੇ ਫਰਮਾਇਸ਼ ਕਰਾਂ ਡਾਇਰੈਕਟ ਨਾ ਉਹਦੀ ਉਹਨਾਂ ਦਾ मैं वो सुनिया वा तेरी गली से हम जो अचानक गुजर गए। वाह ये मैं सुनिया ਉਹਨਾਂ ਦਾ। साजी बड़े लोग होए हो जी। ਹਾਂ, ਨੋਬ ਜਲੋਟਾ ਸਾਹਿਬ ਦਾ ਨਾਮ ਬੜਾ ਛੇਤੀ ਨੇ ਯਾਦ। ਇਹਨੂੰ ਦੋ ਨਾਂ ਯਾਦ ਆ, ਨੋਬ ਜਲੋਟਾ ਸਾਹਿਬ ਤੇ ਪੰਕੂ ਗੁਦਾਰ ਸਾਹਿਬ। ਹਾਂ ਯਾਰ ਤਾਂ ਲੱਗਦਾ ਹੋਇਆ ਜਦੋਂ ਆਪਾਂ ਇਸਲਾਮਾਬਾਦੋਂ ਵਾਪਸ ਆ ਰਹੇ। ਹਾਂ, ਸਾਜੀ ਤੁਸੀਂ ਉਦੋਂ ਹੀ ਮੈਂ ਸੁਣਿਆ, ਉਸ ਤੋਂ ਬਾਅਦ ਮੈਂ ਸੁਣਿਆ ਹੀ ਨੋਬ ਜਲੋਟਾ ਦੇ ਪੰਕੂ ਦਾ। ਬਾਕੀ ਆ ਗਾਣੇ ਨੇ ਰਚਾ ਕਰ ਲਿਆ ਜਿਹੜਾ ਤੁਸੀਂ ਪਹਿਲੇ ਕਿਹਾ, ਪਰੀ ਉਹ ਦਿਮਾਗ 'ਚ ਨਾ ਤੁਮਸੇ कहूं एक ਹਾਏ, बात। ਕੀ ਮਜ਼ਾ। ਅਰੇ ਮਦਨ ਮੋਹਨ ਸਾਹਿਬ ਰੂਹ ਦੇ ਨਾਲ ਆਤਮਾ ਦੇ ਨਾਲ ਖੇਲਦੇ ਬੰਦੇ ਦੀ। ਮਦਨ ਮੋਹਨ ਸਾਹਿਬ ਉਹ ਗਾਣਾ ਨਹੀਂ ਬਣਾਉਂਦੇ, ਉਹ ਤੁਹਾਡੀ ਆਤਮਾ ਦੇ ਨਾਲ ਸਹੀ ਤੁਹਾਨੂੰ ਇੰਟਰੋਡਿਊਸ ਕਰਦੇ ਨੇ। ਤਾਜੀ ਇਹ ਨੋਬ ਜਲੋਟਾ ਸਾਹਿਬ ਆ ਜਿਹੜੇ, ਇਹ ਜਿੱਦਾਂ ਉਹ ਹਰੀਹਰਨ ਗਜ਼ਲ ਗਾਇਕ, ਇਹ ਵੀ ਗਜ਼ਲ ਕੇ ਗਾਣੇ ਗੂਣੇ ਵੀ ਹੈ। ਨਹੀਂ, ਗਜ਼ਲ ਗਾਇਕ ਸੀ ਲੇਕਿਨ ਹੁਣੇ ਭਜਨ ਭੁਜਨ ਗਾਉਣ ਲੱਗ ਪਏ, ਗਾਣੇ ਛੱਡ ਗਏ ਨੇ। ਸਾਜੀ ਰੋਬਨ ਗੋਸ਼ ਸਾਹਿਬ ਇੱਕ ਹੁੰਦੇ ਸੀ ਮੌਸੀਕਾਰ ਹਾਂ ਪਾਕਿਸਤਾਨ, ਹਾਂ ਹਾਂ ਹਾਂ, ਉਹ ਅੱਛੇ ਸੀ। ਉਹ ਵੀ ਬਹੁਤ ਅੱਛੇ ਸੀ। ਅੱਜ ਉਹਨਾਂ ਦੀ ਬਰਸੀ ਆ। ਅੱਛਾ, ਰੋਬਨ ਘੋਸ਼। ਉਹ ਇਹਨਾਂ ਦੇ ਮਹੱਲੇ ਗਏ ਸੀ। ਨਾਜ਼ਰੀਨ, ਕੀ ਬਣੇਗਾ ਯਾਰ ਸਾਡਾ? ਕੀ ਹੁਆ? ਉਸਤਾਦ ਜੀ, ਤੁਸੀਂ YouTube ਖੋਲ ਕੇ ਨਾ ਵੀਡੀਓ ਨਹੀਂ ਪਲੇ ਕਰਨੀ। ਅੱਜ ਕੱਲ ਜੋ ਹੋ ਰਿਹਾ, ਸਿਰਫ YouTube ਖੋਲ ਕੇ ਨਾ ਥੰਬਨੇਲ ਦੇਖਣੇ ਨੇ, ਪੜ੍ਹਨੇ ਨੇ। ਠੀਕ 2 ਤੋਂ 3 ਮਿੰਟ ਬਾਅਦ ਤੁਸੀਂ ਡਿਪਰੈਸ਼ਨ 'ਚ ਚਲੇ ਜਾਓਗੇ। ਸਹੀ ਗੱਲ, ਸਹੀ ਗੱਲ। ਔਰ ਇਹ ਕੌਮ ਯਾਰ, ਇਹ ਕੌਮ ਥੰਬਨੇਲਾਂ ਦੇ ਉੱਤੇ ਸਿਰਫ ਝੂਠ ਲਿਖਿਆ, ਅੰਦਰ ਆਏ ਨਹੀਂ ਗੱਲ। ਵੱਡੇ ਵੱਡੇ ਟੀਵੀ ਚੈਨਲ ਵਾਲੇ ਯਾਰ ਦੇਖੋ, ਇੱਕ ਗੱਲ ਆ, ਮੈਂ ਸਕੂਲ ਛੱਡਣ ਗਿਆ ਆਪਣੇ ਬੇਟੇ ਨੂੰ, ਕਾਫੀ ਦੇਰ ਦੀ ਗੱਲ। ਸਕੂਲ ਛੱਡਣ ਗਿਆ ਤੇ ਉਹ ਜਿਹੜਾ ਥੋੜਾ ਲੇਟ ਹੋ ਗਿਆ ਨਾ, ਤੇ ਉਹ ਕਹਿੰਦਾ ਪਾਪਾ ਮੁਝੇ ਛੋੜ ਕੇ ਆਇਆ, ਮੈਂ ਡਰ ਲੱਗਦਾ ਸੀ ਕਿ ਮੈਨੂੰ ਮਾਰਨਗੇ। ਤੇ ਮੈਂ ਛੱਡਣ ਗਿਆ ਤੇ ਵੀ 5-7 ਮਿੰਟ ਲੇਟ। ਉਹ ਜਿਹੜਾ ਬਾਹਰ ਗਾਰਡ ਖੜਾ ਸੀ ਨਾ, ਉਹ ਬੜੀ ਬੇਤਵਾਨ, ਉਹ ਟਾਈਮ ਲੰਘ ਗਿਆ, ਚਲੋ ਫਲਾਣਾ। ਮੈਂ ਕਿਹਾ ਯਾਰ, ਮੈਂ ਉੱਥੇ ਹੀ ਨਾ ਮੈਂ ਉਹਨੂੰ ਕਿਹਾ ਨਹੀਂ, ਸਕੂਲ ਨਹੀਂ ਜਾਣਾ। ਉਹ ਨਾਲ ਬੈਠਕ ਸੀ ਜਿਹੜੀ ਮਹੱਲੇ ਸਕੂਲ ਹੁੰਦਾ, ਨਾਲ ਉਹਦਾ ਕਮਰਾ ਵੀ ਹੁੰਦਾ ਮਿਸ ਦਾ, ਜਿਹੜੀ ਪ੍ਰਿੰਸੀਪਲ ਦਾ। ਵੀ 3.5 ਮਰਲੇ 'ਚ ਸਕੂਲ ਆ ਉੱਥੇ, ਤੇ ਮੇਨ ਗੇਟ ਆ, ਤੇ ਇੱਧਰ ਜਿਹੜੀ। ਮੈਂ ਕਿਹਾ ਜੀ ਮੈਂ ਉਹਨਾਂ ਨੂੰ ਮਿਲਣਾ। ਉਹ ਖੈਰ ਮੈਂ ਅੰਦਰ ਗਿਆ, ਸਲਾਮ ਦੁਆ ਲਈ। ਮੈਂ ਕਿਹਾ ਜੀ ਇਹ ਗੱਲਬਾਤ ਹੈ, ਸਾਰਾ ਕੁਝ ਛੱਡੋ। ਮੈਂ ਕਿਹਾ ਤੁਹਾਡਾ ਬਾਹਰ ਗਾਰਡ ਖੜਾ ਨਾ, ਇਹਦੀ ਬੋਲੀ ਨੇ, ਇਹਦੇ ਬੋਲਣ ਦੇ ਸਟਾਈਲ ਨੇ, ਇਹਦੀ ਗੁਫ਼ਤਗੂ ਨੇ ਦੱਸਣਾ ਵਾ ਕਿ ਅੰਦਰ ਤਾਲੀਮ ਦਾ ਮਿਆਰ ਕੀ ਹੈ। ਓਏ ਹੋਏ ਹੋਏ, ਸਹੀ ਗੱਲ। ਸਮਝ ਆ ਰਹੀ ਗੱਲ ਦੀ? ਬਹੁਤ ਹੀ ਬਿਲਕੁਲ। ਲੇਟ ਹੋ ਗਿਆ, ਸਵੇਰ ਹੋ ਗਿਆ, ਨਹੀਂ ਬੱਚੇ ਨੂੰ ਬਿਠਾਉਣਾ ਇਹ ਲੈਦਾ ਗੱਲ ਆ। ਲੇਕਿਨ ਜਿਸ ਤਰ੍ਹਾਂ ਮੈਨੂੰ ਬੋਲਿਆ ਨਾ, ਮੈਂ ਉੱਥੋਂ ਇਹ ਅੰਦਾਜ਼ਾ ਲਾ ਸਕਦਾ ਕਿ ਅੰਦਰ ਤਾਲੀਮ ਕਿੱਦਾਂ ਦੀ ਹੁੰਦੀ ਹੋਏਗੀ। ਸਹੀ ਗੱਲ। ਯਾਨੀ ਉਹ ਸਕੂਲ ਦਾ ਥੰਬਨੇਲ ਸੀ ਉਹ। ਜੀ ਹਾਂ, ਸਮਝ ਆ ਰਹੀ ਗੱਲ ਦੀ? ਹਾਂ ਹਾਂ ਬਿਲਕੁਲ। ਤੇ ਗੱਲ ਇਹ ਹੈ ਕਿ ਇੱਕ ਏਡਾ ਵੱਡਾ ਚੈਨਲ ਆ, ਕੋਈ ਵੀ, ਸਾਰੇ ਪਾਕਿਸਤਾਨ ਦੇ ਚੈਨਲ ਨੇ ਬੜੇ ਵੱਡੇ,
ਉਹਦੇ ਥੰਬਨੇਲ ਉਹਦੇ ਸੋਸ਼ਲ ਮੀਡੀਆ ਵਾਲੇ ਥੰਬਨੇਲ ਜੋ ਲਾ ਲਏ ਤੁਸੀਂ ਉੱਥੋਂ ਅੰਦਾਜ਼ਾ ਲਾ ਸਕਦੇ ਵੀ ਚੈਨਲ ਕਿੰਨਾ ਕੁ ਹੱਕ ਸੱਚ ਦੇ ਨਾਲ ਹੋਏਗਾ। ਸਹੀ ਗੱਲ ਕਿ यार आजकल नवाज शरीफ साहब ने माफी मांग के अपना गुनाह कबूल कर लिया, इंज करके थल्ले गए हो, ते जनाब इमरान खान की रिहाई हो गई, ढोल बजने शुरू हो गए, बनी गाला में तैयारियां शुरू। अदालत से बड़ा हुक्म आ गया। ठीक है जी, अदालत से बड़ा हुक्म जारी। काजी फैज ने वो ऐलान कर दिया कि दुनिया याद रखेगी। ਸਹੀ ਗੱਲ ਇਦਾਂ ਦੀ ਭਾਈ 2 ਮਿੰਟ ਬਾਅਦ ਤੁਸੀਂ ਅਗਰ ਤੁਸੀਂ ਉਹਨੂੰ ਦੇਖਣ ਲੱਗ ਪਏ ਤਾਂ ਪੂਰੀ ਵੀਡੀਓ ਲੰਘ ਜਾਣੀ ਹੈ, ਉਹ ਚ ਕੁਝ ਨਹੀਂ ਹੋਣਾ ਜਿੱਦਾਂ ਦਾ ਥੰਬਨੇਲ ਹੁੰਦਾ। ਜਿੱਦਾਂ ਹਾਂਜੀ ਮੈਂ ਵੀ ਇੱਕ ਥੰਬਨੇਲ ਤੇ ਯਾਰ ਕਿਹੜੀ ਕੌਮ ਆ ਸੀ ਹਿਸਾਬ ਲਾ ਤੂੰ। ਸਹੀ ਗੱਲ ਨਾ ਇਨਸਾਫੀ। ठीक है, उसने ये कर दिया, उसने वो कर दिया, थंबनेल तुसी खोल दे अगे है कोई नहीं, झूठ तो अपनी टोटल थंबनेल 98% झूठ। ਸਹੀ ਗੱਲ। और ਥੰਬਨੇਲ ਐਸਾ ਬਣਿਆ ਕਿ ਤੁਹਾਨੂੰ ਇੰਜ ਲੱਗੇਗਾ ਕਿ ਇਹ ਬੰਦੇ ਨੇ ਜਿੱਦਾਂ ਥੰਬਨੇਲ ਬਣਾਇਆ ਨਾ, ਇਹਨੂੰ ਮੈਂ ਕਲਿੱਕ ਕਰਨਾ ਨਾ, ਇਹ ਜ਼ਰੂਰ ਬੁਰਜ ਖਲੀਫਾ ਦੇ ਅੰਦਰ ਹੋਟਲ 'ਚ ਬੈਠਾ ਕਿਸੇ 7-8 ਮਿਲੀਅਨ ਵਾਲੇ ਸੋਫੇ ਤੇ ਬਹਿ ਕੇ ਗੱਲ ਕਰ ਰਿਹਾ ਹੋਏਗਾ। ਥੰਬਨੇਲ ਐਡਾ ਜ਼ਾਲਮ ਬਣਾਇਆ ਉਹਨੇ। ਤੁਸੀਂ ਉਹਨੂੰ ਕਲਿੱਕ ਕੀਤਾ ਵਾ, अंदर कपड़ियां वाली अलमारी पई, ਉਹਦੇ ਨਾਲ ਉਹਨੇ कुर्सी रखी है, पीछे कंध तो सीमेंट भी लता नजर आ रहा है, तो कह रहे अस्सलाम वालेकुम नाज़रीन, आज मैं आपको बताऊंगा ख्वाजा साद रफीक ने क्या बयान दिया। ਉਹ ਏਦਾਂ ਲਾਇਆ ਹੁੰਦਾ ਜਿੱਦਾਂ ਪਾਰਲੀਮੈਂਟ ਦੇ ਬਾਹਰ। ਠੀਕ ਹੈ ਜੀ। ਕੁਛ ਜਿਹੜੇ ਚੈਨਲ ਨੇ ਲਾਈਕ ਜਿੱਦਾਂ ਜਿਹੜੇ ਦੇ ਨੂਨ ਲੀਗ ਤੇ ਜਾਂ PTI ਦੇ ਜਾਂ ਜਿਹੜੇ ਐਂਕਰਸ ਦੇ ਚੈਨਲ ਨੇ, ਉਹ ਕੁਛ ਠੀਕ ਨੇ, ਮਤਲਬ ਗੱਲਬਾਤ ਕਰਦੇ ਨੇ। ਜਿਹੜੇ ਬਾਕੀ ਹੁਣ ਇਸ ਟਾਈਮ ਤੇ ਨੇਰ ਪਿਆ, ਸਹੀ ਗੱਲ ਬਿਲਕੁਲ ਓਏ ਹੋਏ YouTube ਤੇ ਨੇਰ ਪਿਆ। ਸਹੀ ਗੱਲ ਹੈ ਯਾਰ ਮੈਂ ਇੱਕ ਸਵੇਰੇ ਚੈਨਲ ਦੇਖਿਆ, ਉਹਦੇ ਤੁਸੀਂ ਵਿਊਜ਼ ਦੇਖਣਾ 100 ਕਿੰਨੇ, 200 ਕਿੰਨੇ, 100 ਕਿੰਨੇ। ਉਹਨੂੰ ਕਿਤੇ ਕਿਸਮਤ ਮਾੜੀ, ਉਹਨੂੰ ਲੱਭ ਗਿਆ ਜਿਹੜਾ ਬੰਦਾ ਨਹੀਂ ਆ PTI ਚੋਂ ਨੂਨ ਲੀਗ ਚ ਗਿਆ ਪਹਿਲਾ ਬੰਦਾ, ਹਾਂਜੀ ਕੀ ਨਾਂ ਉਹਦਾ ਯਾਰ, ਵਸੀਮ, ਜਿਹੜਾ ਜਿਹਨੇ ਸਭ ਤੋਂ ਪਹਿਲੇ ਜਦ ਮਰੀਮ ਨਵਾਜ਼ ਦੇ ਨਾਲ ਤਸਵੀਰ ਵੀ ਉਹਦੀ ਵੀਡੀਓ ਵੀ ਆ ਕਿ ਜੀ ਮੈਂ ਉਹਦੇ ਭਰਾ ਨੂੰ ਉਹਨੇ ਲੱਭ ਲਿਆ ਕਿਤੋਂ। ਅੱਛਾ ਉਹਦੇ ਭਰਾ ਨੂੰ ਲੱਭ ਕੇ ਉਹ ਬਹਿ ਗਿਆ, ਉਹਦੇ 17 ਘੰਟਿਆਂ 'ਚ 260K ਵਿਊਜ਼। ਤੇ ਉਹਦਾ ਮੈਂ ਚੈਨਲ ਖੋਲਿਆ, ਮੈਂ ਦੇਖਿਆ ਤੇ ਉਸ ਤੋਂ ਇੱਕ ਦਿਨ ਪਹਿਲੀ 238 ਵਿਊਜ਼, 130 ਵਿਊਜ਼, 79 ਵਿਊਜ਼। ਤੇ ਉਹਨੇ ਥੰਬਨੇਲ ਲਾਇਆ भी भाई ने हकीकत बता दी, कितने पैसे लिए नून लीग में जाने के, ये भी भाई ने बता दिया। वो मेरे मौला, मैं ਉਹਨੂੰ ਕਲਿੱਕ ਕੀਤਾ, ਉਹਦੇ ਪਤਾ ਨਹੀਂ ਕਿੱਥੋਂ ਹੱਥੇ ਚੜ ਗਿਆ। ਹੁਣ ਜ਼ਰੂਰੀ ਤਾਂ ਨਹੀਂ ਹਰ ਸਿਆਸਤਦਾਨ ਭਰਾ ਵੀ ਉੱਦਾਂ ਹੋਵੇ, ਕੋਈ ਮਾੜੇ ਘਰ ਦੇ ਵਿੱਚੋਂ ਵੀ ਵੱਡਾ ਹੋ ਗਿਆ, ਉਹ ਬਾਕੀ ਇਹਨੂੰ ਘੇਰ ਲੈਂਦੇ ਨੇ। ਸਹੀ ਗੱਲ ਸਮਝ ਆ ਰਹੀ ਗੱਲ ਦੀ? ਸਹੀ ਗੱਲ ਸਹੀ। ਕਈ ਉਸਤਾਦ ਜੀ ਇਦਾਂ ਵੀ ਕਰਦੇ ਆ ਜਿੱਦਾਂ ਸਾਡੀ ਵੀਡੀਓ ਤੇ ਪਹਿਲੇ ਅੱਛੀਆਂ ਗੱਲਾਂ ਨਹੀਂ 4-5 ਚੱਲਦੀਆਂ, ਤਾਂ ਜੀ ਉਹ ਇੱਕ ਗੱਲ 40 ਮਿੰਟ ਦੀ ਵੀਡੀਓ 'ਚ ਹੋਈ ਨਾ, ਉਹਨਾਂ ਨੇ ਉਹ ਸ਼ੁਰੂ ਤੇ ਚਲਾ ਦੇਣੀ, ਉਹ ਕਿਤੇ 38 ਮਿੰਟ ਤੇ ਜਾ ਕੇ ਉਹ ਗੱਲ ਹੁੰਦੀ। ਔਰ ਉਹ ਨਿੱਕੀ ਜੀ, ਹਾਂਜੀ ਨਿੱਕੀ ਜੀ ਇੱਕ ਗੱਲ 40 ਮਿੰਟ ਦੀ ਉਹਨਾਂ ਨੇ। यार हूं तू तो ये तो भी इमरान खान की रहाई का ऐलान हो गया, बनी गाला में खुशखबरियां और देगे पकनी शुरू हो गई। ਹਾਏ ਹਾਏ ਵਾਹ ते तू वीडियो खोलना ते अगों फलाना के एक बंदा लगा, वो पार्लियामेंट का कोई, हाँ। ते उन्हें बस इन्ना के विच किया वा कि जी हम उम्मीद है कि हम ये कर लेंगे, उम्मीद है इमरान खान जल्द बाहर आ जाएंगे, ਤੇ बस। ते उन्होंने थंबनेल ते तुहानू दस दिता, नवाज शरीफ साहब ने माजरत कर ली, नवाज शरीफ साहब ने ये, शहबाज शरीफ साहब ने अपना मान लिया कि हमने धांधली की है। लो जी, हाँ इंज लिखिया हुंदा, वो अंदरों कुछ भी नहीं गल। ਉਹ 38 ਮਿੰਟ ਤੇ ਜਾ ਇਹ ਨਾ ਇਹ ਯਾਰ ਝੂਠ ਹੀ ਹੁੰਦਾ ਯਾਰ। ਕਿ ਕਿਆ ਇਹਨਾਂ ਨੂੰ ਇਹਨਾਂ ਦੀ ਇਹ ਸਜ਼ਾ ਨਹੀਂ ਮਿਲਣੀ? ਕਿਆ ਇਹਨਾਂ ਦੇ ਖਾਤੇ ਝੂਠ ਨਹੀਂ ਲਿਖਿਆ ਜਾ ਰਿਹਾ? ਹਾਂਜੀ ਜ਼ਿਆਦਾ ਸਗੋਂ ਲਿਖਿਆ ਜਾ ਰਿਹਾ, ਆਮ ਝੂਠ ਨਾਲੋਂ ਜਦੋਂ ਪਬਲਿਕਲੀ ਝੂਠ ਹੋ ਜ਼ਿਆਦਾ। ਸਾਜੀ ਦੇਖੋ ਤੁਸੀਂ, ਹਾਂਜੀ ਸਹੀ ਗੱਲ ਹੈ ਸਾਜੀ। ਵੈਸੇ ਥੰਬਨੇਲ ਇਹਨੂੰ ਕਹਿੰਦੇ ਨੇ ਜਿਹੜਾ ਉੱਤੇ ਹਾਂਜੀ ਜਿਹੜਾ ਮੇਨ ਜਿੱਥੋਂ ਵੇਖ ਕੇ ਤੁਸੀਂ ਕਲਿੱਕ ਕਰਦੇ ਹੋ, ਅਸੀਂ ਵੀ ਲਿਖਿਆ ਪੜ੍ਹਦੇ ਵੀ ਫਲਾਣੀ, ਟਾਈਟਲ ਟਾਈਪ ਜਿਵੇਂ ਉਹ ਤਾਨਸ਼ ਨੇ ਆਜ ਜੁਗ ਤੇ ਮਾਰ ਕੇ ਬਾਸ ਕੋ ਪਾਗਲ ਕਰ ਦਿਆ, ਹਾਂ ਉਹਨੂੰ ਥੰਬਨੇਲ। ਉਹਨੂੰ ਥੰਬਨੇਲ ਕਹਿੰਦੇ। ਅੱਛਾ ਉਹ ਬਿਲਾਵਲ ਭੁੱਟੋ ਸਾਹਿਬ, ਉਹਨਾਂ ਦਾ ਇੱਕ ਤਸਵੀਰ ਲੱਗੀ ਤੇ ਇੰਜ ਉਹਨਾਂ ਨੇ ਕੀਤਾ ਹੋਇਆ, ਹਾਂ, ਤੇ ਉਹਦੇ ਥੱਲੇ ਲਿਖਿਆ ਕਿ ਬਿਲਾਵਲ ਭੁੱਟੋ ਤਕਰੀਰ ਕੇ ਦੌਰਾਨ ਆਪ ਦੀਦਾ ਹੋ ਗਏ। ਉਸਤਾਦ ਜੀ ਮੈਂ ਕੱਢ ਕੇ ਕਲਿੱਪ ਕੋ 48 ਮਿੰਟ ਦਾ ਕਲਿੱਪ, ਮੈਂ ਕਿਹਾ ਕਿੱਥੇ ਰੋਏ ਨੇ ਯਾਰ, ਉਹ ਤੇ ਬੰਦਾ ਹੀ ਬੜਾ ਸਮਝਦਾ। ਉਹ ਕਿਤੇ ਉਹਨੇ ਇੰਜ ਕੀਤਾ ਸਿਰਫ ਇੰਨਾ ਕਿ ਯਾਰ ਦੇਖੇ ਮੇਰੀ ਬਾਤ ਸੁਣੇ, ਤੇ ਉਹ ਇੱਥੇ ਹੀ ਉਹਨੇ ਤਸਵੀਰ ਲਾ ਦਿੱਤੀ ਕਿ ਵੀ ਰੋ ਰਹੇ ਨੇ। साथ ही एक ना बिलावल साहब तकरीर कर रहे थे, पंजाब में पीपल्स पार्टी का निशान शेर है, और अब ये सोशल मीडिया पर चलेगा। सोशल मीडिया स्टाइल उन्होंने देखा होना।
नहीं बड़े बड़े झूठ ने, बड़ा पक्का रख के झूठ। एक मेरा झूठ है जेड़ा मैं ਤੁਹਾਡੇ ਨਾਲ बोल। लो जी, शेर अफजल मुरव्वत का पीटीआई से इख्तलाफ, अचानक ऐलान। ਓਏ ਵਾਹ, अचानक कला ते मैं खोलिया ते कख नहीं, कोई ऐसी गल नहीं। सूरज चढ़ते ही फैसले शुरू हो गए। हाँ हाँ पीटीआई ने नून लीग को बाहर निकाल के फेंक दिया। इमरान खान भी रहा, लतीफ खोसा की बड़ी खुशखबरी। हाँ ठीक है जी, हलफ ले लिया, मीटिंग हो गई। वजीर आजम इमरान खान, वाह जी वाह, वाह जी वाह। हलफ ले लिया हाँ वजीर आजम दा, हलफ ले लिया, मीटिंग हो गई। वजीर आजम खान के अडियाला से बड़ी चाल, अब कार्रवाई होगी। खान के वकील अली जफर ने अंदर की बात बता दी। अंदर की बात। ओए, 1 साल बाद फिर इलेक्शन, इमरान खान की वापसी, सजाएं माफ, नजम सेठी की चिड़िया ने तहलका मचा दिया। हाय हाय। अच्छा जी, अहम जमात ने पीटीआई से हाथ मिला लिया। ओह खान वजीर आजम कन्फर्म, दबंग ऐलान। हाय हाय, वाह। इस्लामाबाद में अचानक पीटीआई की हवा चल निकली। अहम मुलाकात के बाद मंजरनामा तब्दील, खान ने ग्रीन सिग्नल दे दिया। गौहर खान ने अडियाला के फैसले बता दिए। यार क्या बात। एस्टेब्लिशमेंट का फैसला, वजीर आजम तब्दील, हुकूमत सिर्फ खान की, पीपल्स पार्टी ऑपोजिशन। मुराद सही ने खामोशी तोड़ दी। ये क्लिप आपको हिला के रख देगा। हाय हाय। थंबनेल नहीं हिलाता ਵੀਰੇ। ਅੱਛਾ ਵਿੱਚ ਗੱਲ ਹੁੰਦੀ ਥੋੜੀ ਜੀ, ਲੇਕਿਨ ਉਹ ਪਤਾ ਕੀ, ਜਿਵੇਂ ਉਹ ਨਹੀਂ ਗੱਲ यार ਅਸੀਂ ਵੀ ਲਿਖਿਆ करिए। अब्बास ने ऐसी जुगत मार दी, फरीद लड़के अब्बास के घर शिकायत लगाने चला गया। ਤਾਜੀ 41 ਮਿੰਟ ਤੇ ਲੱਗੀ ਹੋਵੇ ਸਿਰਫ ਉਹ ਇੱਕ। और नहीं, कुछ वो नहीं, भी सिर्फ इन्ना क्या वे साजिद रोक लो, नहीं तो मैं तो घर शिकायत ला दूंगा। शो के दौरान हुई फरीद और अब्बास में धुआंधार लड़ाई, सिर्फ इन्नी गल तो। आहो। ਸਾਜੀ ਉਹ ਹਿਸਾਬ ਹੈ ਨਾ, ਜਿਹੜਾ ਕਹਿੰਦਾ ਦੇਗਾਂ ਜਿਹੜੀਆਂ, ਉਹ ਕਹਿੰਦਾ ਲਹਿਰ ਆਈ ਤੇ ਅੰਦਰ ਲੈ ਗਈ। ਉਹਨੇ ਕਿਹਾ ਮੈਂ ਤੇ ਮੌਲਾ ਪੁੱਛਿਆ ਸੀ ਕਿਹੜੀਆਂ ਦੇਗਾਂ। ਇਹ ਉਹ ਸੇਮ ਗੱਲ ਆ। नोनी ने फरीद को कत्ल की धमकी दे दी। प्रोग्राम रुक गया। दरम बरम, सजाद जानी ऑफिशियल को बड़ा खतरा। ਤੇ ਵਿੱਚ ਨੋਨੀ ਨੇ नोनी ने सिर्फ इन्हें कहा उस्ताद जी इन्हू रोक लो, मैं ना इन्हू अड़ा देना जी बस। ਨਹੀਂ ਇਹਦੇ ਨਾਲੋਂ ਵੀ ਛੋਟੀ ਆ। ਨੋਨੀ ਨੇ ਕਿਹਾ ਉਹ ਮਰ ਵੀ। ਇਹਦਾ ਕਤਲ मरने की बददुआएं। हाँ ऐसा क्या हुआ कि सजाद जानी शो के दौरान उठकर चले गए? आहो। दानिश को एक जुगत पे गुस्सा चढ़ा। दानिश ने सारा निजाम दरबरम कर दिया, माइक तोड़ दिया। ਤਾਜੀ ਇੱਕ ਮੈਂ ਵੀਡੀਓ ਦੇਖੀ, ਉੱਤੇ ਉਹਨਾਂ ਨਾ ਆ ਜਿਹੜਾ ਮੋਟਾ ਆ ਜਿਹਨੂੰ ਉਹ ਪੰਜਾਂ ਸੀ, ਉਹਦਾ ਨਾਮ ਕੀ, ਉਹ ਮੇਰਾ ਫੇਵਰਟ। फवाद चौधरी। ਨਹੀਂ ਉਹ ਚਾਚਾ, और जिदी मां टूटी। ਹਾਂਜੀ ਬਾਂਹ ਵਾਲਾ परवेज ਤਾਜੀ ਉਹਨਾਂ ਨੇ ਨਾ 15 ਮਿੰਟ ਦੀ ਵੀਡੀਓ ਉਹਨਾਂ ਨੇ ਲਾਇਆ ਜੀ। ਉਹ ਪਤਾ ਨਹੀਂ ਕਾਹਦਾ ਉਹਨੇ ਐਲਾਨ ਕਰਤਾ। ਮੈਂ ਕਿਹਾ ਸੁਣੀਏ ਤਾਜੀ, ਮੈਂ 15 ਮਿੰਟ ਦੀ ਵੀਡੀਓ ਸੁਣੀ, ਕੱਖ ਵੀ ਨਹੀਂ। ਉਹਦੇ ਨਾਲ ਹੀ ਅਗਲੀ ਵੀਡੀਓ ਦਾ ਆਪਸ਼ਨ ਆ ਗਿਆ। ਹਾਂਜੀ, ਉਹਦੇ ਚ 28 ਮਿੰਟ ਤੇ ਜਾ ਕੇ ਨਿੱਕੀ ਜੀ ਗੱਲ ਹੋਈ ਤਾਜੀ। ਉਹ ਪਹਿਲੇ ਵੀ ਥੰਬਨੇਲ ਤੇ ਉਹ ਹੀ ਲਾਇਆ। ਤੁਹਾਡੀ ਤਸਵੀਰ ਲੱਗੀ ਇੱਕ ਵੀਡੀਓ 'ਚ ਨਾ, ਤੇ ਉਹਦੇ ਤੇ ਲਿਖਿਆ ਵੀ ਕਿ ਫਲਾਂ 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 ਕਿੰਨੇ ਆਰਟਿਸਟਾਂ ਦਾ ਲਿਖਿਆ ਨਾ ਪਾਕਿਸਤਾਨ ਦੇ, ਤੁਹਾਡਾ ਵੀ ਵਿੱਚ ਲਿਖਿਆ। ਮੈਂ ਕਿਹਾ ਯਾਰ ਉਸਤਾਦ ਦੀ ਗੱਲ ਹੋਣੀ। ਉਸਤਾਦ ਜੀ ਮੈਂ ਸਾਰੀ ਵੀਡੀਓ ਵੇਖੀ ਤੇ ਉਹ ਹੈ ਉਹ ਆਪਣੇ ਯਾਰ। ਹੋਇਆ ਕੱਲ ਪਰਸੋਂ ਮੈਨੂੰ ਕਿਸੇ ਨੇ ਭੇਜਿਆ, ਉਹ ਮੇਰੇ ਮੌਲਾ ਯਾਰ ਆਹ ਦਾੜੀ ਆ ਉਹਦੀ ਕਰੈਕਟਰ ਦੀ, ਮੌਲਵੀ। ਠੀਕ ਆ ਜੀ, ਤੇ ਉਹਨੇ ਥੰਬਨੇਲ ਇੰਨਾ ਗੰਦਾ ਲਾਇਆ, ਜਿਹੜੀ ਕਿ ਉਹਨੇ ਗੱਲ ਲਿਖੀ ਹੈ ਇੰਨੀ ਗੰਦੀ ਉਹਨੇ ਗੱਲ ਲਿਖੀ ਹੈ। ਤੇ ਮੈਂ ਉਹਨੂੰ ਕਲਿੱਕ ਕੀਤਾ ਹੈ ਤੇ ਸਿੰਗਲ ਬਲਬ ਦੇ ਥੱਲੇ ਨਾ ਪੂਰੇ ਕਮਰੇ 'ਚ ਸ਼ੂਟਿੰਗ ਅਲਮਾਰੀ ਉਹਦੀ ਪਈ ਹੈ, ਟੁੱਟਾ ਜਿਹਾ ਉਹਦਾ ਘਰ ਆ, ਤੇ ਉੱਥੇ ਬੈਠਾ ਮੇਰੇ ਬਾਰੇ 'ਚ ਗੱਲਾਂ ਕਰ ਰਿਹਾ ਕਿ ਸਜਾਦ ਨੇ ਇਦਾਂ ਕੀਤਾ, ਸਜਾਦ ਜਾਨੀ ਨੇ ਇਦਾਂ ਕੀਤਾ, ਸਜਾਦ। ਹੁਣ ਮੈਂ ਉੱਥੇ, ਅੱਛਾ ਮੈਨੂੰ ਹਾਸਾ ਆ ਰਿਹਾ, ਮੈਂ ਇਹਨੂੰ ਕਹਿ ਰਿਹਾ ਯਾਰ ਇਹ ਮੌਲਵੀ ਆ, ਇਹ ਮਰ ਗਿਆ, ਇਹ ਆਪਣੀ ਕਬਰ ਭਾਰੀ ਕਰੀ ਜਾ ਰਿਹਾ ਹੈ। ਫਰੀਦ ਸਾਹਿਬ ਆਪਣੀ ਕਬਰ ਭਾਰੀ ਕਰੀ ਜਾ ਰਿਹਾ। ਇਹਨੂੰ ਕੱਲ ਨੂੰ ਪੁੱਛ ਹੋਵੇ ਕਿ ਹਾਂ ਵੀ ਇਹ ਤੇਰੇ ਕੋਲ ਕੀ ਪ੍ਰੂਫ ਸੀ, ਕਿਦੋਂ ਇਦਾਂ ਹੋਇਆ? ਤੂੰ ਇੱਥੇ ਸਿਰਫ 2 ਮਿੰਟ 5 ਮਿੰਟ ਦੀ ਰੇਟਿੰਗ ਸਜਾਦ ਜਾਨੀ ਦੀ ਲੈਣ ਲਈ ਤੂੰ ਆਪਣੀ ਇੰਨੀ ਕਬਰ ਭਾਰੀ ਕਰ ਰਿਹਾ। ਤੂੰ ਕਿਆਮਤ ਵਾਲੇ ਦਿਨ ਕੀ ਕਰੇਗਾ? ਮੈਂ ਤਾਂ ਘਰ ਬੈਠਾ, ਮੈਂ ਤਾਂ ਕਹਿੰਦਾ ਸ਼ੁਕਰ ਅੱਲਾ ਦਾ ਵੀ ਤੂੰ ਤੇਰਾ ਗਿਰਬਾਨ ਹੋਏਗਾ, ਮੇਰਾ ਹੱਥ ਹੋਏਗਾ ਵੀ ਤੂੰ ਮਤਲਬ ਜੋ ਤੂੰ ਕਹਿ ਰਿਹਾ ਦੂਰ ਦੂਰ ਤੱਕ ਬਹੁਤ ਹੀ ਗਲੀਜ਼ ਕਿਸਮ ਦੇ ਇਲਜ਼ਾਮ। ਹਾਂਜੀ, ਤੇ ਮੈਂ ਉਹਦੇ ਤੇ ਹੈਰਾਨ ਸਾਂ ਕਿ ਯਾਰ ਹਾਸਾ ਮੈਨੂੰ ਆਵੇ, ਯਾਰ ਇਹ ਕੌਣ ਹੈ ਯਾਰ, ਕਿਹੜਾ ਕੀ ਉਹਦਾ ਨਿਜ਼ਾਮ? ਨਹੀਂ ਉਹ 248 ਵਿਊ 1 ਮਹੀਨੇ 'ਚ। 49ਵਾਂ ਮੇਰਾ ਸੀ। ਬਸ ਫਿਰ
ਵਿਆਹ ਉੱਤੇ ਫਿਰ ਉਹ ਵੀ ਸਾਹਬਲਾਲ ਜੀ ਦਾ ਸਜਾਦ ਜਾਨੀ ਦੇ ਬਾਰੇ ਚ ਗੱਲ ਕਰਕੇ 248 ਵੀ ਹੁਆ, ਉਸ ਤੋਂ ਪਹਿਲੇ ਕੀ ਹੋਏਗਾ ਉਹਦਾ? ਨਹੀਂ ਉਸਤਾਦ ਜੀ, ਤੁਸੀਂ ਵੀ ਸਾਨੂੰ ਇੱਕ ਸਾਰਿਆਂ ਨੇ ਜਿੰਨੇ ਵੱਡੇ ਨੇ, ਆਫਤਾਬ ਸਾਹਿਬ ਕੋਈ ਗੱਲ ਆਪ ਨਹੀਂ ਕਰਦੇ, ਪਿੱਛੇ ਹਸਨ ਹਸਨੈਨ ਭਾਈ ਸਾਰੇ ਉਹ ਆਪਣੀ ਆਪਣੀ ਗੱਲ ਦੱਸਦੇ ਨੇ ਕਿ ਭਾਈ ਹੈ ਤੁਸੀਂ ਗੱਲ ਹੀ ਕੋਈ ਨਹੀਂ ਸਾਨੂੰ ਦੱਸਦੇ ਵੀ ਅਸੀਂ ਕਰੀਏ ਗੱਲ, ਅਸੀਂ ਕਿਤੇ ਬਹਿ ਕੇ ਕਰਨ ਵਾਲੇ ਨਹੀਂ ਹੈ। ਸਾਨੂੰ ਵੀ ਕੋਈ ਬੰਦਾ ਪਲੇਟਫਾਰਮ ਦੇਵੇ ਕਿ ਲੈ ਵੀ ਤੁਸੀਂ ਇੱਥੇ ਆਪਣਾ ਜਿਹੜੀ ਜੈਨੂਅਲ ਗਰਾਊਂਡ ਰਿਐਲਿਟੀ ਉਹ ਤੇ ਦੱਸਿਆ ਕਰੋ। ਸਹੀ ਗੱਲ। ਹੁਣ ਜਿਹੜੀ ਗੱਲ ਹੋਣ ਡਈ ਅੱਜ ਕੱਲ, ਉਹ ਕਿੱਡੀ ਅਜੀਬ ਗੱਲ ਹੋਈ ਹੈ, ਉਹ ਅਸੀਂ ਗੱਲ ਕਰਦੇ ਨਹੀਂ ਹੈਗੇ ਕਿਉਂਕਿ ਇਹੋ ਜਿਹੇ ਲੋਕਾਂ ਨੂੰ ਆਪ ਉਹਨਾਂ ਨੂੰ ਤੇ ਹੈ ਨਹੀਂ, ਕੋਈ ਜਾਣਦਾ ਨਹੀਂ, ਉਹ ਸਾਡੀ ਗੱਲ ਕੀਤੇ ਉਹਨਾਂ ਨੂੰ ਕਈਆਂ ਵੇਲੇ ਵੇਖਣਾ ਲੱਗ ਪੈਣਾ। ਐਸੀ ਅਸੀਂ ਗੱਲ ਲੋਕ ਕਰ ਦਿੰਦੇ ਨੇ। ਉਹ ਅਸੀਂ ਚਾਹੁੰਦੇ, ਮੇਰਾ ਦਿਲ ਕਰਦਾ ਵਾ, ਤੇਰਾ ਸਾਰਿਆਂ ਨੂੰ ਕਰਦਾ ਕਿ ਅਸੀਂ ਬਹਿ ਕੇ ਗੱਲ ਲੋਕਾਂ ਨਾਲ ਤੇ ਡਿਸਕਸ ਕਰੀਏ ਕਿ ਸਰ ਉਸ ਬੰਦੇ ਨੂੰ ਹੁਣ ਅਸੀਂ ਇਹੀ ਤੇ ਉਹ ਚਾਹੁੰਦੇ ਆ, ਇਹੀ ਤੇ ਉਹਨਾਂ ਦਾ ਮਕਸਦ ਆ। ਕਈ ਲੋਕ ਹੁੰਦੇ ਨੇ ਸਿਰਫ ਫੇਮ ਦੇ ਚੱਕਰਾਂ 'ਚ ਫੇਮਸ ਬੰਦੇ ਦੇ ਪਿੱਛੇ ਪੈ ਜਾਂਦੇ ਤੇ ਉਹ ਆਡੀਅנס 'ਚ ਮੇੜਨ ਦੀ ਕਰਦੇ ਕਿ ਉਹ ਥੱਲੇ ਲਾ ਕੇ ਉਹ ਯਾਰ ਤੁਹਾਨੂੰ ਸਾਰਾ, ਉਹ ਯਾਰ ਮੈਂ ਕਹਿੰਦਾ ਇਹ ਖੇਡ ਆ ਇੱਕ ਚੱਲਦੀ ਪਈ, ਜਦੋਂ ਚਲਾਈ ਜੋ, ਮੇਰਾ ਕਹੀ ਜੋ, ਉਹਦਾ ਕਹੀ ਜੋ, ਸ਼ੁਐਬ ਮਲਕ ਦਾ ਕਹੀ ਜੋ, ਫਲਾਣੇ ਦੇ ਕਹੀ ਜੋ, ਨੋ ਪ੍ਰੋਬਲਮ। ਲੇਕਿਨ ਗੱਲ ਇਹ ਕਿ ਯਾਰ ਤੁਸੀਂ ਦੇਖੋ, ਤੁਸੀਂ ਆਪਣੇ ਤੇ ਭਾਰ ਕਿੰਨਾ ਪਾਈ ਜਾ ਰਹੇ ਹੋ। ਤੁਸੀਂ ਅੱਜ ਸਿਰਫ ਇਹ ਕਰ ਰਹੇ ਹੋ ਕਿ ਉਹ ਮੈਨੂੰ ਆ ਵਿਊਜ਼ ਮਿਲ ਗਏ, ਉਹਦਾ ਤੁਹਾਨੂੰ ਹਿਸਾਬ ਨਹੀਂ ਹੋਣਾ ਕਿਹਾ ਭਾਈ, ਤੁਸੀਂ ਝੂਠ ਬੋਲਦੇ ਤੁਹਾਨੂੰ ਹਿਸਾਬ ਨਹੀਂ ਹੋਣਾ। ਬਿਲਕੁਲ ਹੋਣਾ। ਤੁਸੀਂ ਗਲਤ ਕਰਦੇ, ਤੁਸੀਂ ਦਿਲ ਕਰੇ ਤੇ ਅੱਲਾ ਮਾਫੀ ਦੇਵੇ। ਜ਼ਾਤੀਅਤ ਤੇ ਇਹਦਾ ਇੱਕ ਚੈੱਕ ਐਂਡ ਬੈਲੈਂਸ ਦਾ, ਜਿਵੇਂ ਪੈਮਰਾ ਨੈਪਰਾ ਅਦਾਰੇ ਨੇ, ਹਾਂ ਇਹਦਾ ਇੱਕ YouTube ਦਾ ਜਾਂ ਸੋਸ਼ਲ ਮੀਡੀਆ ਦਾ ਇੱਕ ਅਦਾਰਾ ਹੋਣਾ ਚਾਹੀਦਾ। ਇਹ ਤਾਂ ਸਾਈਬਰ ਕ੍ਰਾਈਮ ਵਾਲੇ ਨਹੀਂ ਹੈ ਤੁਸੀਂ ਥੱਲੇ ਰਿਪੋਰਟ ਕਰ ਸਕਦੇ ਕਿ ਜੀ ਇਹਦੇ ਥੰਬਨੇਲ ਤੇ ਜਿਹੜੀ ਗੱਲ ਹੀ ਵਿੱਚ ਨਹੀਂ ਗਈ। ਤਾਜੀ ਰਿਪੋਰਟ ਜਿਹੜੀ ਉਹਦੇ ਨਾਲ ਕੁਝ ਵੀ ਨਹੀਂ ਹੁੰਦਾ। ਅਸੀਂ ਉਹਦੇ ਸਰਚ ਕੀਤੀ ਹੈ ਕਿ ਇੱਕ ਬੰਦਾ ਚੈਨਲ ਬਣਾ ਕੇ ਬੈਠਾ, ਜੇ ਇਦਾਂ ਕੋਈ 1000 ਤੁਹਾਡੇ ਸਬਸਕ੍ਰਾਈਬਰ ਨੇ, ਉਹ ਕਿਸੇ ਨੂੰ ਰਿਪੋਰਟ ਕਰ ਦੇਣ ਨਾ, ਉਹਦਾ ਚੈਨਲ ਨਹੀਂ ਉੱਡਣ ਲੱਗਾ, ਨਾ ਉਹਨੂੰ ਕੋਈ ਨੁਕਸਾਨ ਹੋਣ ਲੱਗਾ। ਇਦਾਂ ਤੇ ਫਿਰ ਉਹ ਤੁਹਾਡੇ ਵੱਲੋਂ ਤੁਸੀਂ ਉਹਨਾਂ ਵੱਲੋਂ ਕਰਦੇ, ਜਦੋਂ ਚੈਨਲ ਹੀ ਬੰਦ ਹੋ ਜਾਣ ਸਾਰੇ। ਨਹੀਂ ਇਹ ਨਹੀਂ ਗੱਲ ਹੈ ਕਿ ਸਾਨੂੰ ਕਰਨਾ ਨਹੀਂ ਹੁੰਦਾ। ਸਾਡੇ ਸੋਸ਼ਲ ਮੀਡੀਆ, ਅਸੀਂ ਵੀਡੀਓ ਸਾਨੂੰ ਬਣਾਉਣੀ ਆਉਂਦੀ ਹੈ, ਅਪਲੋਡ ਕਰਨੀ ਅਸੀਂ ਸਿੱਖ ਲੈਨੇ ਆ। ਬਾਕੀ ਹਜ਼ਾਰਾਂ ਮਾਮਲਾਤ ਨੇ, ਵੱਡੀ ਸਟ੍ਰਾਈਕਾਂ ਪੈਂਦੀਆਂ ਨੇ, ਉਹ ਪਤਾ ਹੀ ਨਹੀਂ ਕਿਸੇ ਨੂੰ। ਲੇਕਿਨ ਸਾਜੀ ਸਰਵਿਸ ਬੰਦ ਹੋ ਸਕਦੀ ਪਾਕਿਸਤਾਨ 'ਚ, YouTube ਬੰਦ ਹੋ ਸਕਦੀ ਆ, ਅਦਾਰੇ ਦੂਸਰੇ ਸੈਟੇਲਾਈਟ ਚੈਨਲਾਂ ਤੇ ਲੱਗ ਸਕਦੇ ਨੇ। ਨੈਪਰਾ ਪੈਮਰਾ ਕਿ ਆਹ ਬੈਨ ਕਰ ਦਿਓ, ਆ ਚਲਾ ਦਿਓ, ਤੇ ਇਹ YouTube ਦਾ ਇੱਕ ਅਦਾਰਾ ਬਣ ਜਾਵੇ ਜਿਹੜਾ ਕਿ ਸਿਰਫ ਇਹ ਖਿਆਲ ਕਰੇ ਕਿ ਯਾਰ ਕਿਸੇ ਦੇ ਬਾਰੇ 'ਚ, ਯਾਨੀ ਹੁਣ ਇੱਕ ਵੀਡੀਓ ਚੱਲੀ ਸੀ ਇੱਕ ਬੀਬੀ ਦੀ, ਉਹ ਟਿਕਟੋਕਰ ਸੀ, ਉਹਦੀ ਵੀਡੀਓ ਲੀਕ ਹੋਈ ਉਸਤਾਦ ਜੀ, ਈਵਨ ਕਿ ਉਹਦੇ ਮਤਲਬ ਹਰ ਤਰ੍ਹਾਂ ਦਾ ਉਹਦੀ ਵੀਡੀਓ, ਬਰਹਨਾ ਵੀਡੀਓ ਜਿਹੜੀ ਲੋਕਾਂ ਨੂੰ ਭੇਜ ਦਿੱਤੀ ਗਈ। ਹੁਣ ਉਹ ਅਦਾਰਾ ਐਸਾ ਹੋਣਾ ਚਾਹੀਦਾ ਕਿ ਜਿਹੜਾ ਯਾਰ ਐਸਾ, ਜਿਵੇਂ ਇੱਕ ਸੀਕ੍ਰੇਟ ਚੀਜ਼ ਵਾ ਉਸਤਾਦ ਜੀ, ਕਿਸੇ ਦੇ ਬੈਡਰੂਮ ਦੀ ਵੀਡੀਓ ਉਹ ਚੜ ਜਾਵੇ YouTube ਤੇ, ਲੋਕ ਉਹ ਵੀ ਵਾਇਰਲ ਹੋ ਜਾਂਦੀ। ਇਹਦਾ ਹੋਣਾ ਚਾਹੀਦਾ ਕਿ ਇਹਨੂੰ ਚੈੱਕ ਐਂਡ ਬੈਲੈਂਸ, ਲੋਕ ਇਹਨੂੰ। ਯਾਰ ਮੈਂ ਉਹਨਾਂ ਦੀ ਨਹੀਂ ਗੱਲ ਕਰ ਰਿਹਾ, ਉਹ ਲੈਵਲ ਹੋਰ ਆ ਗੇਮਾਂ। ਮੈਂ ਇੱਕ ਆਮ ਬੰਦੇ ਦੀ ਗੱਲ ਕਰਦੇ ਆ 7500 ਵਾਲੇ ਮੋਬਾਈਲ ਤੇ ਜਿਹੜਾ ਪਿੱਛੇ ਮੰਜੀ ਦੇ ਉੱਤੇ ਬਾਹ ਕੇ ਤੇ ਅੱਗੇ ਬਹਿ ਕੇ ਤੇ ਕਹਿ ਰਿਹਾ ਕਿ ਨਵਾਜ਼ ਸ਼ਰੀਫ ਮੇਰੇ ਹਿਸਾਬ ਸੇ ਐਸੇ। ਉਸਤਾਦ ਜੀ ਅਕਸਰ ਫਿਲਮ ਕੱਢੀ ਹੈ, ਕਿਤੇ ਕੋਈ ਵੀ ਫਿਲਮ ਕੱਢੀ ਹੈ YouTube ਤੇ। ਅੱਛਾ, ਇਹ ਲੋਕਾਂ ਨੇ ਵੀ ਕਿਹਾ ਨਾ ਕਿ ਯਾਰ ਥੰਬਨੇਲ 50% ਥੰਬਨੇਲ ਤੁਹਾਡਾ ਪਾਵਰ ਹੋਣਾ ਚਾਹੀਦਾ। ਹੁਣ ਟੱਕ ਕੀਤਾ ਤੁਸੀਂ, ਉਹਨੂੰ ਵਿਊਜ਼ ਮਿਲ ਗਿਆ, ਤੂੰ ਅਗਲੇ ਸੈਕਿੰਡ 'ਚ ਬੰਦ ਕਰਤਾ ਉਹਦਾ ਫਰੇਮ ਵੇਖ ਕੇ। ਠੀਕ ਹੈ ਜੀ, ਤੂੰ ਬੰਦ ਕਰਤਾ ਉਹਨੂੰ, ਉਹਦਾ ਵਿਊਜ਼ ਕਾਊਂਟ ਹੋ ਗਿਆ। ਠੀਕ ਹੈ ਜੀ। ਇਹਨਾਂ ਨੂੰ ਇਹ ਨਹੀਂ ਪਤਾ, ਜਿਹੜੇ ਨਵੇਂ ਚੈਨਲ ਬਣਾ ਰਹੇ ਨੇ, ਕਿ ਸਾਜ ਜੀ ਇਹਨਾਂ ਦਾ ਮਕਸਦ ਆ ਪੈਸਾ ਕਮਾਉਣਾ। ਜਿਹੜੇ ਆਮ ਲੋਕ ਜਿਹੜੇ ਐਜ਼ ਏ ਬਿਜ਼ਨਸ ਕਰ ਰਹੇ ਨੇ, ਕੁਝ ਲੋਕਾਂ ਦਾ ਤੇ ਹੋਰ ਮਕਸਦ ਇਹਨਾਂ, ਕੁਝ ਲੋਕਾਂ ਦਾ ਕੁਝ ਚੀਜ਼ਾਂ। ਲੇਕਿਨ ਇੱਕ ਜਿਹੜੇ ਸਾਡੇ ਆ ਭਰਾ ਸਾਰੇ ਕਰਦੇ ਨੇ YouTube ਚੈਨਲ, ਇਹਨਾਂ ਦਾ ਫਾਈਨੈਂਸ਼ੀਅਲੀ ਕਿ ਸਾਨੂੰ ਇਹਦੇ 'ਚ ਬਣ, ਇਹਨਾਂ ਨੂੰ ਇਹ ਨਹੀਂ ਪਤਾ ਕਿ 1 ਮਿਲੀਅਨ ਵਿਊਜ਼ ਆ ਜਾਏ ਨਾ, ਮੈਨੂੰ ਮੇਰਾ ਚੈਨਲ ਸਬਸਕ੍ਰਾਈਬ ਆ ਤੇ ਮਤਲਬ ਮੈਨੂੰ ਉਹਦੇ ਪੈਸੇ ਵੀ ਹੁੰਦੇ ਆ। 1 ਮਿਲੀਅਨ ਵਿਊਜ਼ ਆ ਜਾਏ ਨਾ, ਸਿਰਫ ਇੱਦਾਂ ਆਵੇ ਕਿ ਅੱਜ ਤੂੰ ਸਾਹਮਣੇ ਲਿਖਿਆ ਕਿ ਵੀ ਫਲਾਂ ਸਿਆਸਤਦਾਨ ਹੈਲੀਕਾਪਟਰ 'ਚ ਗਿਰ ਗਿਆ, ਦੋਨੋਂ ਟਾਂਗੇ ਟੁੱਟ ਗਈ, ਇੱਕ ਮਿਸਾਲ ਆ, ਤੇ ਉਹ ਲੋਕਾਂ ਨੇ ਕਰੀ ਜਾ ਰਹੇ ਨੇ, ਅੱਗੇ ਕੁਛ ਨਹੀਂ। ਉਹਨਾਂ ਨੇ 2 ਸਕਿੰਟ ਬਾਅਦ ਬੰਦ ਕਰਤਾ, 4 ਸਕਿੰਟ ਬਾਅਦ ਬੰਦ ਕਰਤਾ, ਤੈਨੂੰ ਉਹਦਾ 5000 ਨਹੀਂ ਮਿਲਣਾ ਮਿਲੀਅਨ ਵਿਊ ਦਾ। ਡਿਊਰੇਸ਼ਨ ਦੇਖਦੇ ਨੇ, ਪੈਸੇ ਮਿਲਦੇ ਵਾਚ ਟਾਈਮ ਤੇ, ਵਿਊਜ਼ ਤੇ ਨਹੀਂ ਮਿਲਦੇ, ਸਬਸਕ੍ਰਾਈਬਰ ਤੇ ਨਹੀਂ ਮਿਲਦੇ। ਸਬਸਕ੍ਰਾਈਬਰ 10 ਮਿਲੀਅਨ ਹੋ ਜਾਣ ਤੇਰਾ ਵਾਚ ਟਾਈਮ ਹੀ ਨਹੀਂ ਹੈਗਾ, ਤੈਨੂੰ ਪੈਸੇ ਨਹੀਂ ਮਿਲਣੇ। ਸਮਝ ਆ ਰਹੀ ਗੱਲ ਦੀ? ਉਹ ਇਹ ਨਹੀਂ ਇਹਨਾਂ ਨੂੰ ਸਮਝ ਆਉਂਦੀ। ਇਹ ਸਮਝਦੇ ਨੇ ਸ਼ਾਇਦ ਵਿਊਜ਼ ਵਧ ਰਹੇ ਨੇ, ਸ਼ਾਇਦ ਅਸੀਂ ਇੱਦਾਂ ਕਰ ਲਾਂਗੇ, ਸ਼ਾਇਦ ਇੱਦਾਂ। ਥੱਲੇ ਫਿਰ ਕਈਆਂ ਨੇ ਲੋਕ ਗਾਲਾਂ ਵੀ ਕੱਢੀਆਂ ਹੁੰਦੀਆਂ ਜੀ। ਸਹੀ ਗੱਲ। ਔਰ ਮੈਂ ਤੁਹਾਨੂੰ ਦੱਸ ਰਿਹਾ, ਵੱਡੇ ਚੈਨਲਾਂ ਦੇ ਥੰਬਨੇਲ ਨੇ ਐਸੇ ਕਿ ਅੰਦਰ ਇੰਨੀ ਕੁ ਗੱਲ ਦੀ ਸਿਰਫ ਹਵਾ ਵਾ ਕਿ ਵੀ ਐਵੇਂ ਮਤਲਬ ਅਸੀਂ ਬੈਠੇ ਸਾਡੇ ਬਾਹਰ ਬੈਲ ਹੋਈ, ਠੀਕ ਹੈ, ਬੈਲ ਹੋਈ ਤੇ ਮੈਂ ਕਿਹਾ ਯਾਰ ਦੇਖ ਕੌਣ ਹੈ, ਬਸ ਉਹਨਾਂ ਨੇ ਲਿਖਦਾ ਟੀ टाइम के दौरान ऐसा क्या हो गया, तहलका मच गया कि जानी ने अपने बंदे बाहर गेट पे भेज दी, कौन आया था बाहर, ले हाँ जी
ਉਹ ਦਿਲ ਕਰੇ ਪੱਤੀ ਲੈ ਕੇ ਮੁੰਡਾ ਆਇਆ ਹੋਵੇ। ਸਹੀ ਗੱਲ ਜੀ ਸਾਜੀ ਨੋਨੀ ਵੀ ਸਾਜੀ ਪਿੱਛੇ ਸ਼ੋਕੇਸ ਟੁੱਟਾ ਰੱਖ ਕੇ ਸਟੂਲ ਤੇ ਬਹਿ ਕੇ ਕਹਿਣ ਡਿਆ ਅੱਛਾ ਇਹਨਾਂ ਨੇ ਨਈ ਟੈਕਨੋਲੋਜੀ ਬਣਾ ਲਈ। ਸਾਜੀ ਕਿੱਦਾਂ ਪਹਿਲੇ ਵੇਲੇ ਮੁੰਡਿਆਂ ਨੂੰ ਘਰਦਿਆਂ ਨੇ ਰਕਸ਼ੇ ਨਹੀਂ ਸੀ ਲੈ ਦਿੱਤੇ ਕਿ ਚਲੋ ਚਿੰਗਚੀਆਂ ਚਲਾਓ, ਹੁਣ ਏਦਾਂ ਸਾਰੇ YouTube ਚੈਨਲ ਬਣਾਈ ਜਾ ਰਹੇ ਆ, ਉਹਨਾਂ ਨੂੰ ਪਤਾ ਵਾ ਕਿ ਘਰ ਬਹਿ ਕੇ ਮੈਂ ਕਹਿੰਦਾ ਇਹ ਅੱਛਾ ਕੰਮ ਆ, ਜ਼ਰੀਆ ਮੁਆਸ਼ ਅੱਛਾ ਵਾ, ਲੇਕਿਨ ਹੈ ਫਰੀਦਾ ਹੀ, ਲੇਕਿਨ ਉਹ ਕੰਟੈਂਟ ਔਰ ਲੋਕਾਂ ਦੇ ਜਜ਼ਬਾਤ ਨਾਲ ਲੱਗ ਕੇ ਲੈ ਜਾ। ਸਾਜੀ ਇਹਨੇ ਪੱਖਾ ਪਿੱਛੇ ਲਾਇਆ ਤੇ ਹੁਣ ਅੱਗੇ ਬੈ ਕੇ ਉਹਦੇ ਤਕਰੀਰ ਕਰਨ ਡਿਆ YouTube ਤੇ ਬੈਠਾ, ਤੇ ਪਿੱਛੇ ਇਹਦੀ ਆਵਾਜ਼ ਪਤਾ ਕਿੱਦਾਂ ਅੱਜ ਪੱਕਾ ਰਹਿ ਵਾਲ ਵੀ ਸਾਰੇ ਉੱਡ ਰਹੇ ਆ। ਪਰ ਬਹੁਤ ਯਾਰ ਮੈਨੂੰ ਅੱਜ ਮੈਂ ਤੇ ਭਾਈ ਬੰਦਾ ਡਿਪਰੈਸ਼ਨ ਚਲਾ ਜਾਂਦਾ, ਥੰਬਨੇਲ ਪੜ ਕੇ ਪਾਗਲ ਹੋ ਗਿਆ ਹੋਇਆ, ਕੀ ਹੈ ਯਾਰ ਕੀ ਕਰਨ ਦੇ ਨੇ। ਤੇ ਤੈਨੂੰ ਪਤਾ ਡਿਪਰੈਸ਼ਨ ਚ ਜਾਣਾ ਕੀ ਹੁੰਦਾ ਸਾਜੀ? ਪੁੱਛੋ ਜਰਾ। ਡਿਪਰੈਸ਼ਨ ਚ ਅੱਛਾ ਫਿਰ ਦੂਸਰੀ ਇੱਕ ਹੋਰ ਗੱਲ ਆ, ਜਿਹੜੇ ਵੱਡੇ ਵੱਡੇ ਲੋਗੋਸ ਨੇ, ਮਤਲਬ ਦੁਨੀਆ ਨਿਊਜ਼ ਦਾ ਲੋਗੋ ਆ, ਸੇਮ ਉਹਦੇ ਨਾਲ ਦਾ ਲੋਗੋ ਬਣਾ ਕੇ ਹਾਂ ਇਹ ਬੜਾ ਟ੍ਰੈਂਡ ਭਾਈ ਉਹਨਾਂ ਨੇ ਬੈਠਕ 'ਚ ਕੁਰਸੀ ਰੱਖੀ, ਹਾਂ ARY ਦਾ ਲੋਗੋ ਲਾਇਆ ਉਹਦੇ ਨਾਲ, ਉਹਦਾ ਥੋੜਾ ਜਿਹਾ ਲੋਗੋ ਕਰਕੇ ARY ਨਿਊਜ਼ ਤੁਸੀਂ ਕਲਿੱਕ ਕਰਦੇ ਹੋ ਤੇ ਅੰਦਰੋਂ ਸੋਹਣਾ ਪਿੱਛੇ ਵਾਸ਼ਰੂਮ ਵੀ ਨਜ਼ਰ ਆ ਰਿਹਾ ਹੁੰਦਾ ਤੁਹਾਨੂੰ, ਕੁਰਸੀ 'ਚ ਬੈਠਾ ਇੱਕ ਲਾਈਟ ਲਾ ਕੇ। ਅਸੀਂ ਪਾਕਿਸਤਾਨੀ ਕਮਾਲ ਆ ਕਸਮ, ਮੈਂ ਲਾਰੀ ਅੱਡੇ ਗਿਆ ਵਾ ਉਸਤਾਦ ਜੀ, ਮੈਂ ਕਿਹਾ ਯਾਰ ਇੱਕ ਲੇਜ਼ ਦਾ ਪੈਕਟ ਦਿਓ ਬੱਸ ਜਿਹੜਾ ਚੜਦਾ, ਤੇ ਉਹਨੇ ਮੈਨੂੰ ਲੇਜ਼ ਦਾ ਪੈਕਟ ਦਿੱਤਾ ਤੇ ਮੈਂ ਲੇਜ਼ ਖਾਣ ਡਿਆ, ਮੈਂ ਥੋੜੀ ਦੇਰ ਬਾਅਦ ਮੈਂ ਧਿਆਨ ਪਿਆ ਤੇ ਉਹ ਲੇਜ਼ ਨਹੀਂ ਸੀ ਲਿਆ ਗਿਆ, ਲਿਆਸ। ਹਾਂਜੀ ਲਿਆਸ ਲਿਖਿਆ। ਇਹ ਕੀ ਯਾਰ, ਮੈਂ ਉਹਨੂੰ ਆਵਾਜ਼ ਦਿੱਤੀ, ਮੈਂ ਕਿ ਯਾਰ ਇਹ ਕੀ? ਕਹਿੰਦਾ ਭਾਜੀ ਇਹ ਕੰਪਨੀ ਇਹ ਯਾਰ, ਮੈਂ ਕੀ ਕਰਾਂ। ਲਿਆਸ। ਹਾਂਜੀ ਪੈਪਸੀ ਜਿਹੜੀ ਆ ਉਸਤਾਦ ਜੀ, ਉਹਦੀ ਉਹਨਾਂ ਨੇ ਸਿਰਫ ਉਹ ਚੇਂਜ ਕੀਤਾ ਵਾ, ਉਹ L ਲਿਖ ਦਿੱਤਾ ਛੋਟਾ ਉਹਨਾਂ ਨੇ ਅੱਗੇ, ਤੇ ਉਹ ਪੈਪ L, ਲੇਕਿਨ ਉਹ ਬੰਦੇ ਨੂੰ ਲੱਗਦਾ ਕਿ ਉਹ ਪੈਪਸੀ ਆ। ਪੈਪਲੀ ਹਾਂ ਜੋਹਰ ਜਸ਼ਾਂਦੇ ਦਾ ਗੋਹਰ ਜਸ਼ਾਂਦਾ ਬਣਾਤਾ। ਸੇਮ ਪੁਆਇੰਟ ਟੂ ਦੈਟ ਨੋ ਸਕੀਮ। ਸਾਜੀ ਇਹਦਾ ਇਹ ਹੁੰਦਾ ਕਾਪੀਰਾਈਟ ਨਹੀਂ ਆਉਂਦਾ, ਰਜਿਸਟਰਡ ਹੁੰਦੀ ਨਾ ਕੰਪਨੀ ਨਾ, ਉਹ ਫੌਂਟ ਤੱਕ ਹੁੰਦਾ ਨਾ, ਜਿਹੜਾ ਫੌਂਟ ਨਹੀਂ ਹੁੰਦਾ ਉਹ ਵੀ ਰਜਿਸਟਰ, ਤੁਸੀਂ ਫੌਂਟ ਚੇਂਜ ਕਰਦੇ ਹੋ ਤਾਂ ਵੀ ਕੋਈ ਕਲੇਮ ਨਹੀਂ ਤੁਹਾਡਾ। ਕੰਪਨੀ ਚੇਂਜ ਕੀਤੀ, ਮੈਕਡੋਨਲਡ ਦੀ ਜਗ੍ਹਾ ਤੇ ਨੇ ਵਿਟ ਡੋਨਲਡ ਬਣਾ। ਇਹਨੇ ਨਾ ਕਰਸ਼ੀ ਵਾਲਿਆਂ ਦੀ ਕਾਪੀ ਕਰਕੇ ਨਾ ਫਰਸ਼ੀ ਕਰ ਲੈ। ਅੱਛਾ ਕਰਸ਼ੀ ਤੋਂ ਚੇਂਜ ਹੋਇਆ ਕੁਰੈਸ਼ੀ। ਕੁਰੈਸ਼ੀ ਹਾਂਜੀ ਸਹੀ। ਆ ਚੀਮਿਆਂ ਤੋਂ ਅੱਲਾ ਮਾਫੀ, ਚੀਮਿਆਂ ਤੋਂ ਮੈਂ ਤਾਂ ਗੱਲ ਕੀਤੀ ਆ, ਚੀਮਿਆਂ ਤੋਂ ਵੀ ਚੇਂਜ ਹੋਏ। ਮੈਂ ਤਾਂ ਮੁਸਤਫਾ ਕੁਰੈਸ਼ੀ ਸਾਹਿਬ ਦਾ ਦੇਣ ਚ ਆਇਆ ਮੇਰੇ। ਚਲੋ ਹੋਰ ਕੋਈ ਗੱਲ ਇਹਨੇ ਗੌਰਮੈਂਟ ਦੇ ਨਾਲ ਆਪਣੇ ਘਰ ਬੈਠਕ ਚ 4 ਕੇ ਰਸਣ ਦੇ ਪੈਕਟ ਰੱਖ ਦੇ, ਬਾਹਰ ਲਿਖਿਆ ਤੌਰ ਮੇ। ਹਾਂਜੀ ਨੇ ਹੈਸ਼ ਪੱਪੀ ਦੇ ਮੁਕਾਬਲੇ ਤੇ ਕਰਤੀ ਹੈਸ਼ ਪੱਪਾ। ਹੈਸ਼ ਪਾਪਾ ਪਾਪਾ ਸਾਜੀ ਇਹ ਨਾਲ ਮਾਈ ਬਿਠਾ ਕੇ ਨਾ, ਨਹੀਂ ਹੈਸ਼ ਪੱਪੀ ਦੇ ਨਾਂ ਦੇ ਨੇ ਬਣਾ ਲਈ ਹੈਸ਼ ਚੁੰਮੀ। ਇਹਨੇ ਸਾਜੀ ਮਾਈ ਬਿਠਾ ਕੇ ਨਾਲ ਚੈਨਲ ਤੇ ਵੀਡੀਓ ਬਣਾਈ ਹੈ, ਤੇ ਚੈਨਲ ਦਾ ਨਾਮ ਰੱਖਿਆ AR ਮਾਈ। ਯਾਰ ਮਾਈ ਸਾਜੀ ਇਹਨੇ ਵੀ ਉਹ ਗੁੱਚੀ ਵਾਲਿਆਂ ਦਾ ਚੇਂਜ ਕਰਾ ਕੇ ਤੇ ਮੋਚੀ ਲਾ ਲਿਆ। ਆਹੋ ਮੋਚ ਨਹੀਂ, ਇੱਕ ਬ੍ਰਾਂਡ ਆ ਬਹੁਤ ਵੱਡਾ। ਸਾਡੀ ਇਲੈਕਸ਼ਨ ਤੇ ਖਲੋ ਗਿਆ ਨਾ, ਉਹਨੀ ਇੱਕ ਮਾਈ ਕਹਿੰਦੀ ਮੈਂ ਜਦੋਂ ਜਾਣਾ ਇੱਥੇ ਹੀ ਖਲੋਤਾ ਹੁੰਦਾ। ਮੈਂ ਜਦੋਂ ਜਾਨੀ ਹਾਂ ਹਾਂ ਸਹੀ ਗੱਲ। ਲੇਕਿਨ ਸਾਜੀ ਮੈਨੂੰ ਤੈਮੂਰ ਭਾਈ ਨਹੀਂ ਆਪਣੇ ਜਿਹੜੇ, ਉਹਨਾਂ ਦੀ ਇੱਕ ਵੀਡੀਓ ਵੇਖ ਕੇ ਬੜਾ ਹਾਸਾ ਆਇਆ। ਉਹਨੇ ਲਿਖਿਆ कि ये वाला थंबनेल ऐसे थंबनेल बनाए और लाखों व्यूज पाए, अपने व्यूज 3600 बहुत ने 3600 व्यूज थे, कहता लाखों व्यूज पाए। ਸ਼ਾਮ ਤੱਕ ਲੱਖ ਵਿਊਜ਼ ਮੈਂ ਨਾ ਇੱਕ ਦਿਨ ਨਾ ਅੱਗੇ ਵੀ ਮੈਂ ਦੱਸਿਆ ਸੀ, ਤੇ ਮੈਂ ਰਾਤ ਨੂੰ ਨਾ ਆਪਣੀ ਜਾਂ ਅੱਖ ਬੰਦ ਇੱਕ ਤੇ ਮੈਂ ਲੱਗਾ ਤੇ ਉੱਤੇ ਲਿਖਿਆ 24 घंटे में मिलियन व्यूज हासिल करे गारंटी के साथ। इतना ना कितना कुछ लिखिਆ ਤੇ ਮੈਂ ਉਹਨੂੰ ਕਲਿੱਕ ਕੀਤਾ ਤੇ ਮੈਂ ਪਹਿਲੇ ਵੀਡੀਓ ਵੇਖਦਾ ਰਿਹਾ ਤੇ ਦੱਸਦਾ ਰਿਹਾ ਉਹਦੇ ਚ ਕਿ ਵੀ ਇਸ ਤਰ੍ਹਾਂ ਕਰੋ ਇਸ ਤਰ੍ਹਾਂ ਕਰੋ, ਤੇ ਬਾਅਦ ਚ ਨਾ ਮੈਂ ਉਹਦੇ ਥੱਲੇ ਵਿਊਜ਼ ਦੇਖੇ ਤੇ 800 ਕਿੰਨੇ ਵਿਊਜ਼ ਤੇ 3 ਸਾਲ ਪੁਰਾਣੀ ਵੀਡੀਓ 3 ਸਾਲ ਪੁਰਾਣੀ। ਉਹ ਕਿਤੇ ਮੈਨੂੰ ਤੈਮੂਰ ਭਾਈ ਦੀ ਵੀਡੀਓ ਵੇਖ ਕੇ ਹਾਸਾ ਵੀ ਆਇਆ। ਮੈਂ ਕਿਹਾ ਯਾਰ ਮੈਨੂੰ ਮੈਸੇਜ ਕਰਾ ਭਾਜੀ ਤੁਹਾਡੇ ਟੋਟਲ 3600 ਵਿਊਜ਼ ਤੇ ਲਾਖੋਂ ਵਿਊਜ਼ ਪਾਏ। ਨਹੀਂ ਆਹੋ ਏਦਾਂ ਹੁੰਦਾ। ਇੱਕ ਹੋਰ ਵੀ ਸੌਰੀ ਇੱਕ ਹੋਰ ਮੈਂ ਲਿੰਕ ਦੀ ਗੱਲ ਸੀ ਇਸ ਲਈ ਕੱਟਿਆ। ਸਾਰੀ ਇੱਕ ਪੁਰਾਣੀ ਮੈਂ ਵੇਖਿਆ ਇੱਕ ਵੀਡੀਓ ਦੇ ਉਹਦੇ ਥੰਮ ਲਿਖਿਆ ਹੋਇਆ ਕਿ 2020 में दुनिया खत्म हो जाएगी। ਹਾਂ ਤੇ ਐਂਡ ਤੇ ਉਹਨੇ ਵੀਡੀਓ ਤੇ ਕਿਹਾ ਮੇਰਾ ਚੈਨਲ ਸਬਸਕ੍ਰਾਈਬ ਕਰੋ। ਆਈ ਇੱਕ ਬੰਦੇ ਨੇ ਵੀਡੀਓ ਚਾਰੀ, ਉਹਦੇ 61 ਵਿਊ ਸੀ ਇਕੱਲੇ, ਤੇ ਉਹਨੇ ਕਮੈਂਟ ਬੰਦ ਕਰ ਕੀਤੇ ਥੱਲੇ ਨੂੰ। ਹਾਂਜੀ ਇੰਨੇ ਵੀ 15 ਮਿੰਟ ਦੀ ਵੀਡੀਓ ਸਾਰੀ ਪਿੱਛੇ
ਥੋੜੀ ਸਲਾਖੇ ਫਿਲਮ ਵੀ ਚੱਲਣ ਦੀ ਹੈ ਸਨੀ ਦੇਵਲ ਸਾਹਿਬ ਜੋ ਕੱਟ ਕੇ ਫਿਲਮ ਤੇ ਟੋਟੇ ਜਾਣੇ ਕਹਿੰਦਾ ਬੋਰ ਨਾ ਹੋਵੇ। ਕਿ ਇਹਨੇ ਵੀ ਇੱਕ ਫਿਲਮ ਦੇ ਵਿੱਚ ਵੀਡੀਓ ਬਣਾਈ 20 ਮਿੰਟ ਆਪ ਹੀ ਬੋਲਿਆ ਤੇ 9 ਮਿੰਟ ਦੀ ਵੀਡੀਓ ਫਿਲਮ ਚੱਲੀ ਪਾ। ਸਾਡਾ ਨਾ ਰਿਐਕਸ਼ਨ ਕਰਦੇ ਨੇ ਰੀਤ ਪੰਨੀ, ਤੇ ਮੈਂ ਵੇਖਿਆ ਸਰਚ ਕਰਨ ਨੇ ਵੀ ਰਿਐਕਸ਼ਨ ਕਿਹੜੇ ਕਰਦੇ ਨੇ, ਤੇ ਇੱਕ ਰਿਐਕਸ਼ਨ ਕਰਨ ਦੇ ਇੱਕ ਭਾਈ ਹੈ ਤੇ ਉਹਦੀ ਮਿਸਿਸ ਨਾਲ, ਉਸਤਾਦ ਜੀ ਸਾਡੀ ਵੀਡੀਓ ਬਿਲਕੁਲ ਛੋਟੀ, ਉਹ ਦੋਵੇਂ ਏਡੇ ਏਡੇ ਮੂੰਹ ਲੈ ਕੇ ਬੈਠੇ। ਉਹ ਮੈਂ ਕਿਹਾ ਇਹ ਰਿਐਕਸ਼ਨ ਕਿਹੜਾ ਵਾ, ਤੇ ਐਕਸ਼ਨ ਹੁੰਦਾ ਤਾਂ ਤੁਸੀਂ ਆਪ ਹੀ ਹੋਰ ਬੈਠੇ। ਵੀਡੀਓ ਪਾਉਂਦਾ ਜਿਹੜੀ ਜਿਸ ਮੂੰਹ ਚ ਵਾਜਾ ਵਜਾਇਆ ਸੀ ਪਹਿਲੇ, ਸਭ ਤੋਂ ਪਹਿਲੇ ਚੌਂਕ 'ਚ, ਉਹ ਇੱਕ ਬੰਦੇ ਨੇ ਰਿਐਕਸ਼ਨ ਕੀਤਾ ਤੇ ਇੱਕ ਪੂਰਾ ਪੱਲਾ ਆਪ ਮਲਿਆ ਵਾ ਇਧਰਲੀ ਸਾਈਡ ਤੇ ਉਹਨੇ ਆਪਣਾ ਥੰਬਨੇਲ ਜਿਹਾ ਬਣਾ ਕੇ, ਕਾਪੀਰਾਈਟ ਦਾ ਇਸ਼ੂ ਹੈ ਨਾ, ਉਹ ਇੰਨੀ ਕੁ ਵੀਡੀਓ ਥੱਲੇ ਚੱਲਣ ਦੀ ਥੋੜੀ ਉਸਤਾਦ ਜੀ ਸਾਡੀ ਥੋੜੀ ਜਿਹੀ ਤਾਂ ਪਤਾ ਲੱਗੇ ਵੀ ਅਸੀਂ ਸਿਰਫ ਤੁਸੀਂ ਉਹ ਸਾਡੀ ਆਵਾਜ਼ ਆਣ ਡਈ ਆ ਤੇ ਛੋਟੀ ਜਿਹੀ ਤਸਵੀਰ ਥੱਲੇ ਨੂੰ ਲੱਗੀ ਹੋਈ। ਇੱਕ ਅੱਜ ਕੱਲ ਹੋਰ ਚੱਲ ਰਿਹਾ ਨਾ, ਉਹ ਇੱਕ ਬਾਜੀ ਸਾਡੀ ਉਹ ਬਣਾ ਰਹੀ ਆ, ਉਹ ਆਉਂਦੀ ਪਹਿਲੇ ਮਤਲਬ ਕਿ ਉਹ ਨਿਊਜ਼ ਚੁੱਕਦੀ ਹੈ 4 ਮਿੰਟ ਦੀ, ਹਾਮਿਦਵੀਰ ਸਾਹਿਬ ਨੇ ਕੋਈ ਗੱਲ ਕੀਤੀ ਉਹਦੇ ਚੋਂ ਚੱਕਦੀ ਹੈ, ਉਸ ਤੋਂ ਬਾਅਦ ਉਹ ਆਪ ਆਉਂਦੀ ਪਹਿਲੇ, ਆਪ ਕਹਿੰਦੀ ਹੈ देखिए नादरिन ये हामिदवीर आज ऐसी बातें करती कि ये फलां 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 फलां, तो उस तो बाद उन्होंने क्लिप चुनी थी बंद, उन्हें भी इंदा वीडियो बनाई। ਹਾਂਜੀ ਹਾਂਜੀ ਹਾਂਜੀ। ਅੱਛਾ ਇਹ ਟ੍ਰੈਂਡ ਵਾ ਕਿ ਉਹ ਸਿਰਫ ਅਗਲੇ ਦੀ ਗੱਲ ਜਿਹੜੀ ਨਾ, ਜਿਵੇਂ ਬੰਦਾ ਵਿੱਚ ਕਬੂਤਰ ਨਹੀਂ ਹੁੰਦਾ ਵੀ ਉਸਨੇ ਐਸੇ ਕਹਿ ਦਿਆ, ਤੇ ਉਹ ਸਾਰੀ ਗੱਲ ਉਹਦੀ ਕਹੀ ਹੋਈ ਜਿਹੜੀ ਆਪਣੇ ਲਫ਼ਜ਼ਾਂ 'ਚ ਦੱਸਦੇ ਨੇ। ਆਹੋ ਉਹਦਾ ਤਰਜਮਾ ਟਾਈਪ ਹੀ ਕਰਤਾ ਬਸ। ਤੇ ਉਹ ਤੁਹਾਡੀ 100 ਰੁਪਏ ਵਾਲੀ ਵੀਡੀਓ ਕਿ ਉਹ ਫਿਰ 100 ਰੁਪਏ ਪਾ ਦਿੰਦੀ ਬਾਈ, ਉਹ ਫਿਰ 100 ਰੁਪਏ ਪਾ ਦਿੰਦੀ, ਤੇ ਉਹ ਕੱਟ ਕੇ ਸੀਨ ਲੱਗਾ ਕਿ ਮੈਂ ਫਿਰ 100 ਰੁਪਏ ਪਾ ਦਿੰਦੀ, ਕਰਦਾ ਰੋਕ ਕੇ ਕਰਦਾ ਫਿਰ 100 ਰੁਪਏ ਪਾਤਾ ਯਾਰ ਮੈਂ ਦੇਖ ਕੇ रिएक्शन कर रहे हैं, ਰਿਐਕਸ਼ਨ ਕਰ ਰਿਹਾ ਨਾ। ਬੱਚੇ ਪੱਕੇ ਜਿੱਦਾਂ ਦੇ ਵੀ ਆ। ਹਾਂ। ਫਿਰ ਥੋੜਾ ਪਲੇ ਕਰਕੇ ਕਹਿੰਦਾ ਤੁਸੀਂ ਫਿਰ ਗਿਆ, ਉਹ ਭਾਈ ਫਿਰ ਪਲੇਟ ਭੇਜਦਾ, ਮੈਂ ਫਿਰ 100 ਰੁਪਏ ਪਾ ਦੇਗਾ, ਫਿਰ ਰੋਕ ਕੇ ਕਰਦਾ यार ये 100 रुपए वाला सीन में कमाल हो गया ਯਾਰ ਲੇਕਿਨ ਨਾਜ਼ਰ ਕਿੰਨਾ ਯਾਰ ਕਿੰਨੀ ਵਾਰੀ 100 ਰੁਪਏ ਪਾਤਾ, ਹਲੇ 2-3 ਵਾਰੀ ਹੋਰ ਪਾਣਾ ਦੇਖਣਾ ਜ਼ਰਾ, ਫਿਰ ਪਲੇ ਕਰਦਾ ਫਿਰ 100 ਰੁਪਏ ਪਾਤਾ। और ड्यूरेशन ਸਾਡੇ ਤੋਂ ਵੀ ਵਧਾ ਦਿੰਦੇ ਇਹ ਵੀ ਇੱਕ ਜਗ੍ਹਾ ਰਿਐਕਸ਼ਨ ਵੀਡੀਓ ਬਣਾਉਣ ਗਿਆ ਤੇ ਉਹਦੇ ਨਾਲ ਬਹਿ ਕੇ ਬਣਾਉਣ ਦੇ ਕਿ ਤੂੰ ਨਾਲ ਵੀਡੀਓ ਦੇ ਨਾਲ ਵੀ ਆ। नहीं इन्हें पहले इन्हें रिएक्शन वीडियो बनाई है, एक रिएक्शन वीडियो बना के विच आप भी आ, मुड़ के वो पूरी ਜਿਹੜੀ ਵਿਚ ਆਪ ਵੀ ਵਾਲੀ ਨਾ ਉਹਦਾ ਫਿਰ ਰਿਐਕਸ਼ਨ ਬਣਾ ਉਹਦੀ ਪਾਰਟ ਬਣਾ। 2 ਵਾਰੀ ਆਪ ਆਇਆ, 1 ਵਾਰੀ ਵੀਡੀਓ ਚੱਲਣ ਦੀ ਚਾਹ। ਇੱਕ ਰਿਐਕਸ਼ਨ ਵਾਲੀ ਵੀਡੀਓ ਬਣਾਈ, ਉਹ ਬੰਦੇ ਆ ਗਏ ਇਹਨੂੰ ਛਿੱਤਰ ਫੇਰ ਕੇ ਕਹਿੰਦਾ ਯਾਰ ਵੀਡੀਓ ਰਿਐਕਸ਼ਨ ਕਰ ਗਈ। ਨਹੀਂ ਨਹੀਂ ਮੈਂ ਸਾਜੀ ਆਪਣਾ ਬਣਾਉਣਾ ਵਾ, ਅਸੀਂ ਆਪਣੀ ਵੀਡੀਓਜ਼ ਦੇ ਨਾ ਪੁਰਾਣਾ ਸਾਰਾ ਰਿਕਾਰਡ, ਹੁਣ ਸਾਡਾ ਮਾਸ਼ਾਅੱਲਾ 5 ਸਾਲਾ ਰਿਕਾਰਡ ਹੈ, ਉਹਦੇ 'ਚ ਸ਼ੁਰੂ ਤੋਂ ਲੱਗ ਕੇ ਹੁਣ ਤੱਕ ਦੇ ਐਸੀ ਖੂਬਸੂਰਤ ਗੱਲ ਹੋ ਚੁੱਕੀ ਹੈ ਕਿ ਜਿਵੇਂ ਮਤਲਬ ਉਹ ਅੱਗੇ ਪਤਾ ਨਹੀਂ ਕਿਹਨੇ ਕਿਹਾ ਜੀ ਕਿਤਾਬ ਲਿਖੀ ਜਾਣੀ ਚਾਹੀਦੀ। ਉਹ ਆਦਲ ਸਾਹਿਬ ਜਿਹੜੇ ਡਾਕਟਰ ਆਦਲ, ਕੀ ਨਾਮ ਉਹਨਾਂ ਦਾ? ਹਾਂਜੀ ਡਾਕਟਰ ਆਦਲ, उमर आदल साहब ने ना राती उन्होंने इंटरव्यू च बड़ी अच्छी गल की थी, उन्होंने कहा यार वो देखिए वो बंदा काम कर रहा है फैसलाबाद में, एक अलग ही अपना ट्रैक लैके ट्रेंड लैके बैठा है, कहता दुनिया दे किड्डी किड्डी वड्डी किताब लिखी, यूसुफी साहब, इब्न इंशा, फिर पतरस बुखारी साहब, ये वो। ਉਹਨੇ ਕਿਹਾ ਯਾਰ ਉਹਨਾਂ ਨੂੰ ਚਾਹੀਦਾ ਕਿ ਉਸ ਬੰਦੇ ਤੇ ਵੀ ਉਹਦੇ ਕੈਰੀਅਰ ਤੇ ਜਾਂ ਉਹਦੀਆਂ ਕੀਤੀਆਂ ਹੋਈਆਂ ਜਾਂ ਉਹਦੀ ਟੀਮ ਤੇ ਜੋ ਕੁਝ ਗੱਲਾਂ ਉਹਨਾਂ ਨੇ ਲੋਕਾਂ ਦੇ ਵਿੱਚ ਨਵੀਂ ਦਿੱਤੀ ਹੈ, ਉਹ ਸਾਰੀ ਕਿਤਾਬ ਬਣੇ। ਤੇ ਮੈਂ ਕਿਤਾਬ ਦੀ ਬਜਾਏ ਸੋਚਿਆ ਉਸਤਾਦ ਜੀ ਅਸੀਂ ਇੱਕ ਚੈਨਲ ਬਣਾ ਕੇ ਮੈਂ ਉਹਦੇ ਤੇ ਰਿਐਕਸ਼ਨ ਕਰਾਂਗਾ, ਮੈਂ ਦੱਸਾਂਗਾ ਕਿ ਭਾਜੀ ਇਹ ਗੱਲ ਜਿਹੜੀ ਇਸ ਟਾਈਮ ਹੋਈ ਤੇ ਇਹ ਇਸ ਨੋਈਅਤ ਦੀ ਗੱਲ ਸੀ। ਆਪਣੇ ਜਿਹੜੇ ਨਹੀਂ ਅਨਿਲ ਭਾਜੀ, ਅਨਿਲ ਸ਼ਰਮਾ ਭਾਜੀ ਦਿੱਲੀ ਤੋਂ, ਉਹ ਨਾ ਉਹ ਥੀਸਿਸ ਲਿਖਦੇ ਨੇ ਇੰਗਲਿਸ਼ 'ਚ, ਉਹ ਕਾਫੀ ਕੁਝ। ਉਹ ਮੈਨੂੰ ਬੜੀ ਦੇਰ ਦਾ ਕਹਿ ਰਹੇ ਨੇ ਕਿ ਮੈਂ ਨਾ ਇੰਗਲਿਸ਼ ਦੇ ਵਿੱਚ ਲਿਖਣਾ ਤੁਹਾਡੇ ਤੇ, ਉਹ ਜਿਹੜਾ ਕੀ ਹੁੰਦਾ ਥੀਸਿਸ, ਔਰ ਕੀ ਉਹਨੂੰ ਹੋਰ ਕਹਿੰਦੇ ਨੇ ਕੋਈ, ਉਹ ਜਿਹੜਾ ਲਿਖਦੇ ਨੇ ਉਹ ਨਹੀਂ, ਆਰਟੀਕਲ ਟਾਈਪ ਇੰਗਲਿਸ਼ 'ਚ ਕਹਿੰਦੇ ਮੈਂ ਲਿਖਾਂਗਾ। ਔਰ ਨਾਲੇ ਇੱਕ ਹੋਰ ਤੇ ਤਬੀਅਤ ਵੀ ਨਹੀਂ ਉਹਨਾਂ ਦੀ ਠੀਕ ਰਹਿੰਦੀ, ਮੈਂ ਉਹਨਾਂ ਨੂੰ ਕਿਹਾ ਲਿਖ ਦਿਓ, ਲਿਖ ਲਓ ਕਸਮ ਹੈ ਵੀ। ਇਹਦੇ ਤੇ ਵੀ ਇੱਕ ਬੰਦੇ ਨੇ ਉਸਤਾਦ ਜੀ ਥੀਸਿਸ ਲਿਖੀ ਹੈ, ਉਹ ਤਾਣੇ ਜਮਾ ਕਰਾ ਕੇ ਕਹਿੰਦਾ ਇਹਨੂੰ ਪੜੋ, ਆ ਵੇਖੋ ਕੀ ਗੱਲਾਂ ਕਰਦੇ। ਉਹਨਾਂ ਨੇ ਥੀਸਿਸ ਲਿਖਿਆ, ਉਹ ਇਹਨੂੰ ਕੰਨ ਤੋਂ ਫੜ ਕੇ ਕਹਿੰਦਾ ਇਹਦੇ ਤੇ ਥੂਸਿਸ ਲਿਖਿਆ। ਸਾਜੀ ਇਹਨਾਂ ਤੇ ਵੀ ਇੱਕ ਬੰਦੇ ਨੇ ਥੀਸਿਸ ਲਿਖਿਆ ਤੇ ਉਹ ਬਹੁਤ ਪਛਤਾਇਆ। ਆਹ ਵਾਹ, ਨੋਨੀ ਨੇ ਥੀਸਿਸ ਲਿਖੇ, ਇੱਕ ਬੰਦੇ ਦੇ ਨਾਲ ਆਪਣੀਆਂ ਦਵਾਈਆਂ ਵੀ ਲਿਖੀ ਯਾਰ। ਨਹੀਂ ਉਹਦੇ 'ਚ ਮੈਂ ਅਸੀਂ ਫਰਜ਼ ਕਰੋ ਸਾਰੇ ਥੀਸਿਸ ਲਿਖ ਕੇ ਥੱਲੇ ਲਿਖਿਆ ਕਿ ਇਹਦਾ ਮੇਰੇ ਕੋਲ ਪ੍ਰੂਫ ਕੋਈ ਨਹੀਂ ਹੈਗਾ, ਇਹ ਮੈਂ ਆਪਣੇ ਹਿਸਾਬ ਨਾਲ ਲਿਖੇ ਨੇ। ਇੱਕ ਬੰਦੇ ਦੇ ਉਹਦੀ ਸ਼ਾਨ 'ਚ ਉਹਦੀ ਅਜ਼ਮਤ 'ਚ ਲਿਖ ਰਿਹਾ ਵਾ ਤੇ ਆਪਣਾ ਵੀ ਵਿੱਚ ਲਿਖੀ ਜਾਣ ਡਿਆ, ਮੈਂ ਨਹੀਂ ਇਹ ਕਰ ਨਹੀਂ ਮੈਂ ਕੰਮ ਇੱਕ ਕਰ ਰਿਹਾ, ਹਾਂ ਉਹ ਸਾਰਾ ਆਏਗਾ ਸੋਸ਼ਲ ਮੀਡੀਆ ਤੇ, ਲੇਕਿਨ ਮੈਂ ਉਹ ਜਿਹਨੂੰ ਰਿਕਾਰਡ ਕਰਕੇ ਦੇ ਰਿਹਾ
ਜਾਂ ਹਾਲੇ ਵੀ ਉਹਨੂੰ ਮੈਂ ਕਿਹਾ ਕਿ ਜਦੋਂ ਮੈਂ ਵੋਗਾ ਕਰ ਜਾਵਾਂ, ਯਾਨੀ ਵਫਾਤ ਪਾ ਜਾਵਾਂ ਜਦੋਂ, ਅੱਲਾ ਰਹਿਮ, ਉਸ ਤੋਂ ਬਾਅਦ ਅੱਲਾ ਰਹਿਮ ਕਰੇਗੀ। ਅੱਲਾ ਰਹਿਮ ਕਰੇ, ਯਾਨੀ ਜ਼ਿੰਦਗੀ ਤੰਦਰੁਸਤੀ ਦੇਵੇ ਅੱਲਾ ਪਾਕ। ਅੱਛਾ ਚਲੋ, ਤੇ ਉਸ ਤੋਂ ਬਾਅਦ ਤੂੰ ਅਪਲੋਡ ਕਰਨਾ, ਠੀਕ ਹੈ ਨਾ? ਕੋ ਬੰਦੇ ਨਾ ਫਸਾ ਜਾਣਾ ਭਾਈ। ਨਹੀਂ ਯਾਰ, ਇੱਥੇ ਬਹੁਤ ਸਾਰੇ ਮਸਲੇ ਨੇ। ਅੱਗੇ ਵੀ ਉਸਤਾਦ ਜੀ ਕਹਿ ਮੈਂ ਕਿਹਾ ਸੀ ਮੈਂ ਕਰ ਰਿਹਾ ਸਿਸਟਮ, ਤਾਂ ਜੀ ਮੇਰਾ ਵੀ ਵਿੱਚ ਕੁਝ ਲਿਖੋਗੇ ਉਹਦੇ ਸਾਰਿਆਂ ਦਾ। ਉਹਦੇ ਚ ਮੈਂ ਸਾਰਿਆਂ ਦਾ ਲਿਖ ਕੇ ਜਾਵਾਂਗਾ ਕਿ ਮੇਰੀ ਜ਼ਿੰਦਗੀ 'ਚ ਇਸ ਬੰਦੇ ਦਾ ਕੀ ਰੋਲ ਸੀ, ਇਹਦਾ ਕੀ ਰੋਲ ਸੀ, ਇਹਦਾ ਕੀ ਰੋਲ ਸੀ, ਇਹ ਮੇਰੇ ਅੰਦਰ ਕੀ ਇਹਦਾ ਹਿਸਾਬ ਸੀ, ਜਿਹੜੀਆਂ ਅਸੀਂ ਇਸ ਟਾਈਮ ਨਹੀਂ ਗੱਲਾਂ ਕਰ ਸਕਦੇ 100 ਵਜੂਹਾਤ ਨੇ। ਲੇਕਿਨ ਉਹਦੇ 'ਚ ਇਹ ਨਹੀਂ ਹੋਏਗਾ ਵੀ ਮੈਂ ਕਿਸੇ ਨੂੰ ਕੋਈ ਉਹ ਜਲੀਲ ਕਰਕੇ ਜਾਵਾਂ ਜਾਂ ਇਹ ਉਹ ਐਵੇਂ। ਮੇਰੇ ਦੀਆਂ ਸਭ ਯਾਨੀ ਇੱਕ ਨਾਰਮਲ ਲਾਈਫ ਕਿ ਮੈਂ ਆਪਣੀ ਲਾਈਫ A to Z ਕਿੱਦਾਂ ਗੁਜ਼ਾਰ ਕੇ ਗਿਆ, ਉਹਦੇ 'ਚ ਮੇਰੇ ਨਾਲ ਕੀ ਕੀ ਹੋਇਆ, ਠੀਕ ਹੈ ਨਾ? ਇਸ ਤਰ੍ਹਾਂ ਇੱਕ ਨਾ ਹਿਸਟਰੀ ਪੂਰੀ। ਰੇਡੀਓ ਦੇ ਬੜੇ ਵੱਡੇ ਆਰਟਿਸਟ ਹੋਏ ਨੇ, ਉਹਨਾਂ ਦਾ ਨਾਮ ਨਹੀਂ ਲੈਣਾ, ਲੇਕਿਨ ਉਸਤਾਦ ਜੀ ਉਹਨਾਂ ਨੂੰ ਦੱਸਦੇ ਨੇ ਕਿ ਕਿਹੜੇ ਫਿਰ ਵੱਡੇ ਹੋਏ ਜਿਹੜਾ ਤੈਨੂੰ ਨਾਂ ਹੀ ਨਹੀਂ ਉਹਨਾਂ ਦਾ? ਨਹੀਂ ਮੈਂ ਕਿਹਾ ਨਾਮ ਨਹੀਂ ਲੈਣਾ ਚਾਹ ਰਿਹਾ, ਕਿਉਂਕਿ ਉਹਨਾਂ ਦੀ ਔਲਾਦ ਵੀ ਅੱਗੇ ਵੇਖਦੀ ਸ਼ੋਅ ਸਾਡਾ, ਤੇ ਉਹਨਾਂ ਨੇ ਜਿੰਨਾ ਪੈਸਾ ਕਮਾਇਆ ਸੀ ਸਿਰਫ ਔਲਾਦ ਨਾ ਫਰਮਾਨ ਦੀ ਹੋਣ ਦੀ ਵਜ੍ਹਾ ਤੋਂ ਉਹਨਾਂ ਨੇ ਵਸੀਅਤ ਚ ਲਿਖਤਾ ਵੀ ਮੇਰਾ 1 ਰੁਪਈਆ ਨਹੀਂ ਦੇਣਾ ਔਲਾਦ ਨੂੰ। ਤੇ ਉਸਤਾਦ ਜੀ ਉਹ ਨਹੀਂ ਦਿੱਤਾ ਭਾਈ, ਉਹ ਜਮਾ ਕਰਵਾ ਕੇ ਗਿਆ ਬਕਾਇਦਾ ਅਦਾਲਤ ਦੇ ਵਿੱਚ, ਉਹ ਨਹੀਂ ਦਿੱਤਾ ਉਹਨਾਂ, ਤੇ ਉਹ ਹੁਣ ਰੁਲਦੇ ਫਿਰਦੇ। ਤੁਸੀਂ ਐਸਾ ਕੁਛ ਨਾ ਲਿਖ ਦੇਣਾ, ਮੈਂ ਕਿਹਾ ਇਹਦੇ ਤੋਂ ਇਖਤਿਆਰ ਕਰਨਾ। ਅਸੀਂ ਬੱਚੇ ਆ ਤੇ ਬੱਚਿਆਂ ਲਈ ਕੁਛ ਨਾ ਕੁਛ ਛੱਡ ਜੇ, ਠੀਕ ਹੈ? ਕੁਝ ਨਹੀਂ, ਵੀਡੀਓ ਬਣਾਉਂਦੇ ਨੇ, ਉਹ ਵੀਡੀਓ ਦੇ ਵੀਡੀਓ ਹਾਂ ਬਣਾ ਸਕਦੇ ਆ, ਲਿਖਣ ਨਾਲੋਂ ਤੇ ਉਸਤਾਦ ਜੀ ਮਾਸ਼ਾਅੱਲਾ ਉਹ ਕਹਿਣਗੇ ਕਿ ਵੀ ਯਾਰ ਨਹੀਂ ਯਾਰ ਲਿਖਿਆ ਨਹੀਂ ਹੋ ਸਕਦਾ, ਵੀਡੀਓ ਸਾਹਮਣੇ। ਨਹੀਂ ਮੈਂ ਵੀਡੀਓ 'ਚ ਮੇਰਾ ਦੇਖਾ ਸਾਰਿਆਂ ਦਾ 'ਚ ਮੈਂ ਲਿਖਾਂਗਾ, ਇਹਨਾਂ ਦਾ ਵੀ, ਸਾਰਿਆਂ ਦਾ, ਫਿਰ ਹਰ ਚੀਜ਼ ਆਪਣੀ ਬਾਇਓਗ੍ਰਾਫੀ ਟਾਈਪ ਟੋਟਲ। ਹਾਂ ਸ਼ੁਕਰ ਹੈ ਮੇਰੀ ਜ਼ਿੰਦਗੀ ਦੇ ਸਿਰਫ ਕਿੰਨੀ ਤੇ ਜਿੱਦਾਂ ਉਸਤਾਦ ਹਾਂਜੀ, ਇਹਨੇ ਵੀ ਆਪਣੀ ਵਸੀਅਤ ਲਈ ਵੀਡੀਓ ਬਣਾਈ ਤੇ ਲਾਈਵ ਜਾਣ ਪਿਆ ਮਰਨ ਤੋਂ ਬਾਅਦ। ਤੇ ਲਾਈਵ ਅੱਛਾ ਲਾਈਵ ਭੁੱਲ ਗਿਆ ਕਿ ਇਹ ਵੀ ਗੇਮ ਹੁੰਦੀ। ਲਾਈਵ ਜਾ ਕੇ ਕਹਿ ਰਿਹਾ ਕਿ ਮੈਂ ਇਹ ਬਾतें ਜ਼ਿੰਦਾ ਰਹਿ ਕੇ ਨਹੀਂ ਕਰ ਸਕता था, ਤੇ ਉਹਨਾਂ ਨੇ ਦੇਖਿਆ ਲਾਈਵ ਆਇਆ, लाइव वीडियो कह रहे हैं हो सकता है इस वक्त मैं दुनिया में नहीं हूँ जब आप ये देख रहे हैं। ਕਹਿੰਦਾ ਜਬ ਆਪ ਇਹ ਦੇਖ ਰਹੇ ਹੋ ਸਕਦਾ ਮੈਂ ਇਸ ਵਕਤ ਦੁਨੀਆ में ना हूं। ਇਹਨੇ ਨੇ ਵਸੀਅਤ ਲਿਖੀ ਤੇ ਐਡੀ ਮਾੜੀ ਲਿਖੀ, ਰਿਸ਼ਤੇਦਾਰਾਂ ਪੜ ਕੇ ਪਾੜਦੇ ਹੋ ਐਵੇਂ ਚਵਲਾ ਮਾਰਦਾ ਹੀ ਗਿਆ। ਉਹ ਹੀ ਕਹਿੰਦੇ ਦੁਨੀਆ ਦੇ ਅੱਛਾ ਇਹਨੇ ਵੀ ਇੱਕ ਦਿਨ ਘਰ ਆਪੀ ਮੋਬਾਈਲ ਲਾ ਕੇ ਨਾ ਸਟੈਂਡ ਤੇ ਇਹਨੇ ਕਿਹਾ ਯਾਰ ਮੈਂ ਕੋਈ ਐਸੀ ਵੀਡੀਓ ਜਿਹੜੀ ਮੇਰੇ ਮਰਨ ਤੋਂ ਬਾਅਦ ਚੱਲੇ, ਤੇ ਬਹਿ ਕੇ ਬੈਠਾ ਰਿਹਾ ਤੇ ਕੁਝ ਸਮਝ ਨਹੀਂ ਆ ਰਿਹਾ, ਅੱਧੀ ਡੱਬੀ ਸਿਗਰਟਾਂ ਦੀ ਫੂਕ ਗਈ, ਉਧਰੋਂ ਕੈਮਰੇ ਦੀ ਮੋਬਾਈਲ ਦੀ ਬੈਟਰੀ ਡਾਊਨ ਹੋ ਗਈ, ਤੇ ਫਿਰ ਕਹਿੰਦਾ ਕੋਈ ਨਹੀਂ ਯਾਰ ਕੁਝ ਹੋਵੇ ਐਸਾ, ਪਹਿਲੇ ਕੁਝ ਐਸਾ ਹੋ ਜਾਵੇ ਫਿਰ ਮੈਂ ਕਰਾਂਗਾ ਇਹ ਹਿਸਾਬ। ਤੇ ਮੋਬਾਈਲ ਬੰਦ ਕਰਕੇ ਤੇ ਜਿਹੜਾ ਉਹ ਖਾਲੀ ਹੋਈ ਸੀ ਉਹਨੂੰ ਡਿਲੀਟ ਕਰਕੇ ਸੌਂ ਗਿਆ। ਤਾਂ ਜੀ ਇਹਨੇ ਮੌਤ ਵਾਲੀ ਵੀਡੀਓ ਬਣਾ ਕੇ ਚਾੜੀ, ਉਹਦਾ ਵੀ ਕਾਪੀਰਾਈਟ ਆ ਗਿਆ। ਬੰਦਾ ਮਰਦਾ ਨਹੀਂ, ਸਿਰਫ ਵੀਵਰਸ਼ਿਪ ਲੈਂਦਾ। ਉਹਨੇ ਕਿਹਾ 3-4 ਵਾਰੀ ਅੱਗੇ ਵੀ ਮਰਿਆ ਹੈ, ਉਹ ਵੀਡੀਓ ਚੜਾਈ ਜਾ ਰਿਹਾ ਥੰਬਨੇਲ ਚੇਂਜ ਕਰਕੇ। ਤਾਂ ਜੀ ਇਹਨੇ ਮੌਤ ਵਾਲੀ ਵੀਡੀਓ ਬਣਾਈ ਤੇ ਚੜਾ ਵੀ ਦਿੱਤੀ ਆ। 4 ਸਾਲ ਹੋ ਗਏ ਜ਼ਿੰਦਾਬਾਦ ਤਾਜੀ ਮਰੇ। ਸਾਜੀ ਇਹਨੇ ਵੀ ਮੌਤ ਵਾਲੀ ਵੀਡੀਓ ਚੜਾਈ, ਕਰੋ ਉਹਦਾ ਰਿਵਿਊ ਚੈੱਕ ਕਰਦਾ ਕਿੰਨੇ। ਇਹਨੇ ਵਸੀਅਤ ਲਿਖੀ ਨਹੀਂ, ਹਾਂ ਸਾਰੇ ਖਾਨਦਾਨ ਨੂੰ ਬੁਲਾ ਕੇ ਉਹਨਾਂ ਨੂੰ ਵਸੀਅਤ ਕਰਤੀ ਕਿ ਵੀ ਮੇਰੇ ਮਰਨ ਤੋਂ ਬਾਅਦ ਆ ਇਹਨੂੰ ਦੇਣਾ, ਇਹਨੂੰ ਦੇਣਾ। ਉਹ ਸਾਰੇ ਮਰ ਗਏ ਉਸ ਤੋਂ ਪਹਿਲੇ, ਸਾਰੇ ਮਰ ਗਏ ਉਸ ਤੋਂ ਪਹਿਲੇ। ਇਹ ਵੀਡੀਓ ਕੱਲਾ ਲੈ ਕੇ ਆਪ ਹੀ ਵੇਖੀ ਜਾ ਰਿਹਾ। ਇਹ ਤਾਂ ਉਸਤਾਦ ਜੀ ਬਦਲਾਈ ਵਸੀਅਤ ਵਾਲੀ ਵੀਡੀਓ, ਇਹਦੇ ਭਰਾ ਨੇ ਪੈਰ ਲੈ ਕੇ ਤੇ ਮਗਰ ਕਹਿੰਦਾ ਮਾਰੋ ਅਸੀਂ ਵੀਡੀਓ ਚਲਾਉਣੀ, ਸਾਡੀ ਰੇਟਿੰਗ ਨਹੀਂ ਆ ਰਹੀ। ਇਹਨੇ ਵੀ ਸਾਜੀ ਵੀਡੀਓ ਬਣਾਈ ਤੇ ਫੋਰ ਯੂ ਤੇ ਨਹੀਂ ਆਈ, ਤੇ ਲੋਕਾਂ ਨੂੰ ਦਿਖਾਣਾ ਕਹਿੰਦਾ ਨਵੀਂ ਵੀਡੀਓ ਆਈ ਦੇਖੀ। ਅੱਛਾ ਇਹਦੇ ਭਰਾ ਨੇ ਕਿਹਾ ਯਾਰ ਨੋਡੀ ਦਾ ਕੋਈ ਹਿਸਾਬ ਲਈਏ, ਨੋਡੀ ਨੇ ਕਿਹਾ ਤੂੰ ਨਾ ਬਾਹਰ ਨਹੀਂ ਹੋਣਾ ਕਮਰੇ ਚੋਂ ਬਸ, ਤੇ ਇਹਦੀ ਵਸੀਅਤ ਬਣਾ ਕੇ ਨਾ ਵਸੀਅਤ ਵਾਲੀ ਵੀਡੀਓ ਕਿ ਵੀ ਪਾਰਕ ਹੋ ਗਿਆ ਤੇ ਚੜਾਤੀ ਆ, ਤੇ ਉਹਦੇ ਮਿਲੀਅਨ ਵਿਊਜ਼ ਆ ਗਏ ਨੇ ਕਿ ਯਾਰ ਉਹ ਨੋਨੀ ਇਹ ਪਤਾ ਨਹੀਂ ਅੰਦਰ। ਤੇ ਹੁਣ ਮਹੀਨੇ ਕੇ ਬਾਅਦ ਇਹ ਕਹਿ ਰਿਹਾ ਬਾਹਰ ਕੱਢੋ, ਤੇ ਉਹਨਾਂ ਨੇ ਅਗਲੀ ਵੀਡੀਓ ਬਣਾਈ, ਮੌਜਜ਼ਾ ਹੋ ਗਿਆ, ਨੋਨੀ ਜ਼ਿੰਦਾ, ਨੋਨੀ ਕਬਰ ਸੇ ਬਾਹਰ ਆ ਗਿਆ। ਵਸੀਅਤ ਵਾਲੀ ਵੀਡੀਓ ਬਣਾਈ, ਇਹਦੀ ਔਲਾਦ ਨੇ ਵੀ ਨਹੀਂ ਦੇਖੀ, 0 ਵਿਊਜ਼। ਜਿੰਨਾਂ ਨੇ ਬਣਾਈ ਉਹ ਨਹੀਂ ਦੇਖਦੇ। ਕਿੰਨਾ ਸੋਹਣਾ ਸ਼ੇਰ ਸੀ ਰਾਹਤ ਅੰਦੂਰੀ ਸਾਹਿਬ ਦਾ कि उंगलियां यूं ना किसी पे उठाया करो, उंगलियां यूं ना किसी पे उठाया करो, खर्च करने से पहले कमाया। हाय 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 की मतलब भला वाह वाह, यानी कि पहले आप नहीं कि बकवास करने तो पहले
ਆਪਣੇ ਵਾਲ ਵੀ ਦੇਖ। ਆਪਣੇ ਹਾਲ ਦੇਖ, ਤੂੰ ਕੁछ कमा को इस पहले आप की है ਇਸ ਗੱਲ ਦੇ ਕਾਬਲ ਹੋ ਕੇ ਤੂੰ ਬੁਰਾਈ ਕਰ ਸਕਿਆ। खर्च करने से पहले कमाया। ਵਾਹ ਜੀ। ਹਾਂਜੀ ਉਹ ਵਸੀਅਤ ਵਾਲੀ ਵੀਡੀਓ ਬਣਾਈ ਤੇ ਉਹਦੇ ਵੀ ਕਮੈਂਟ ਬੰਦ ਕੀਤੇ ਇਹਨੇ, ਕਹਿੰਦਾ ਘਰ ਮੰਦਾ ਬੜਾ ਹੁਣ। ਵਸੀਅਤ ਵਾਲੀ ਵੀਡੀਓ ਬਣਾਈ मैंने वसीयत वाली वीडियो बनाई, थल्ले दे मुंडे ने कमेंट किया मैं नहीं मानता इसको, मैनू कैश चाहिए। ਇਹਨੇ ਵੀ ਹੈ ਨਾ ਵਸੀਅਤ ਵਾਲੀ ਵੀਡੀਓ ਬਣਾਈ ਮੌਤ ਵਾਲੀ ਹੈ, ਤੇ ਉਹਦੇ ਲਿੰਕ ਆਪਣੇ ਦੋਸਤਾਂ ਨੂੰ ਸੈਂਡ ਕਰਨਗੇ। आप ही ਵਸੀਅਤ ਵਾਲੀ ਵੀਡੀਓ ਬਣਾਈ ਤੇ ਹਲਕਾ ਹਲਕਾ ਤੇ ਬੈਕਗ੍ਰਾਉਂਡ 뮤직 ਚ ਮੁੰਨੀ ਬਦਨਾਮ ਚੱਲਣ ਦੇ। ਵਸੀਅਤ ਵਾਲੀ ਵੀਡੀਓ ਬਣਾਈ ਤੇ ਵਿੱਚ ਥੋੜੇ ਸਾਲਗਿਰਾ ਵਾਲੀ ਕਲਿੱਪ ਵੀ ਲਾਏ। ਵਸੀਅਤ ਵਾਲੀ ਵੀਡੀਓ ਬਣਾਈ ਤੇ ਉੱਤੇ ਥੰਬਨੇਲ ਲਿਖਿਆ ਮੌਤ ਕੇ ਵਕਤ ਕੀ ਲਾਫਟਰ। वसीयत वाली वीडियो बनाई थी, चला देती है, सब तो पहले चले मैं 2 घंटे से ट्रेनिंग कर रहा हूँ। ਵਸੀਅਤ ਵਾਲੀ ਵੀਡੀਓ मुझे अभी तक कुछ नहीं मिला। यार वो की वीडियो है यार, मैं पिछले 2 घंटे से पिछले 2 घंटा। ਉਸਤਾਦ ਜੀ ਨੇ ਵਸੀਅਤ ਵਾਲੀ ਵੀਡੀਓ ਬਣਾਈ ਤੇ ਉੱਤੇ ਥੰਬਨੇਲ ਲਾਤਾ, ਜੇ नहीं देखा तो कुछ नहीं देखा। बड़े बड़े थंबनेल ने यार। अच्छा दूसरा वल्गर बहुत थंबनेल ने। वो एक बंदे ने मैं गल की वो दलील नहीं वो ठीक है, अवेयरनेस मिलनी चाहिए है, ये वो फलाटी। नहीं ਉਹ ਅਵੇਅਰਨੈਸ ਤੇ ਉਹਨੂੰ ਕਹਿੰਦੇ ਜਿਹੜੀ ਗੱਲ ਸੱਚੀ ਹੋਵੇ ਤੇ ਝੂਠ ਲਿਖ ਕੇ ਤੇ नहीं ਅਸੀਂ सच्ची भी यार उन्हें देखो तो बहुत सारे ਜਿਹੜੇ ਤੁਹਾਡੇ ਮਸਾਇਲ ਨੇ ਜਿਸਮਾਨੀ, ਬਹੁਤ ਸਾਰੇ ਮਤਲਬ ਬਹੁਤ ਡੀਪਲੀ ਜਾ ਕੇ, ਔਰ ਔਰਤਾਂ ਜੀ ਇਸ ਕਿਸਮ ਦਾ ਸੋਹਣੀ ਸੁਰਖੀ ਲਾ ਕੇ, ਤੇ ਤੁਸੀਂ ਦੇਖੋ ਵੀ ਤੁਸੀਂ ਹੁਣ ਬੰਦਾ ਵੇਖ ਰਿਹਾ ਹੋਵੇ ਤੇ ਉਹਦੇ ਜਿਹੜਾ ਉਹਨੇ ਸਕ੍ਰਿਪਟ ਹੁੰਦਾ ਉਹ ਵੇਖ ਕੇ ਵੈਸੇ ਦਿਮਾਗ ਖਰਾਬ ਹੋ ਜਾਂਦਾ ਬੰਦੇ ਦਾ, ਕੀ ਕਹਿ ਰਹੀ ਹੈ। ਹਾਂਜੀ ਮੇਰੇ ਹਿਸਾਬ ਨਾਲ YouTube ਤੇ ਇਦਾਂ ਹੋਣਾ ਚਾਹੀਦਾ ਕਿ ਤੁਸੀਂ ਸਰਚ ਮਾਰੀ ਹੈ ਨਾ, ਜਿੱਦਾਂ ਉਹ ਚੈਨਲ ਸਾਹਮਣੇ ਆ ਜਾਂਦੇ ਨਾ ਸਾਰੇ, ਉਦਾਂ ਸਾਰੇ ਸਬਸਕ੍ਰਾਈਬਰ ਵਾਲੇ ਵੀ ਹੋਣ, ਜਿਹਦੇ 2 ਲੱਖ ਤੋਂ ਉੱਤੇ ਆ ਉਹ ਸਾਹਮਣੇ ਆਣ, ਜਿਹਦੇ ਲੱਖ ਤੋਂ ਥੱਲੇ ਆ ਉਹ ਲਹਿਰਾ ਫੈਲਾ ਟੈ ਯਾਨੀ ਕਿ ਰੈਂਕਿੰਗ ਵਾਈਜ਼ ਆਣ ਕੇ ਜਿਹੜੇ ਰੈਂਕਿੰਗ ਵਾਈਜ਼। ਇਹਨੇ ਫਿਰ ਉਸਤਾਦ ਜੀ ਬਹੁਤ ਜ਼ੀਰੋ ਵਾਲੀ ਸਾਈਡ ਤੇ ਚੱਲ ਜਾਣਾ। ਨਹੀਂ ਵੀਡੀਓ ਦੇ ਹਿਸਾਬ ਨਾਲ ਹੁੰਦਾ ਵਾ, ਵੀਡੀਓ ਜਿਹੜੀ ਰੈਂਕ ਕਰਦੀ ਉਹ ਹੁੰਦੀ ਹੈ ਉਹਦੇ ਚ, ਉਹਦਾ ਭਾਵੇਂ ਕੋਈ ਨਾਮ ਵੀ ਹੋਵੇ। ਦੂਸਰੀ ਗੱਲ ਇਹ ਹੁੰਦੀ ਹੈ ਕਿ ਜਿਸ ਤਰ੍ਹਾਂ ਮੈਂ ਦੱਸਿਆ ਨਾ ਕਿ ਇੱਕ ਤੁਹਾਡਾ YouTube ਚੈਨਲ ਆ ਤੇ ਉਹਦੇ ਤੇ ਨਾਰਮਲ ਤੁਹਾਡਾ 500 700 800 500 700 800 ਵਿਊਜ਼ ਆ ਰਹੇ, ਤੁਸੀਂ ਇੱਕ ਵੀਡੀਓ ਅਪਲੋਡ ਕੀਤੀ ਹੈ, ਉਹ YouTube ਦਾ ਸਿਸਟਮ ਦੇਖਦਾ ਕਿ ਇਹਦੀ ਇਹ ਰੂਟੀਨ ਆ। ਹੁਣ ਤੁਸੀਂ ਇੱਕ ਵੀਡੀਓ ਅਪਲੋਡ ਕੀਤੀ ਆ, ਉਹ ਤੁਹਾਡਾ 10 ਘੰਟੇ ਦੇ ਵਿੱਚ 50,000 ਹੋ ਗਿਆ, ਯਾਨੀ 200 300 ਤੋਂ 50,000 ਹੋ ਗਿਆ। ਉਹ YouTube ਦਾ ਸਿਸਟਮ ਦੇਖਦਾ ਕਿ ਯਾਰ ਇਹਦੇ ਚ ਕੋਈ ਗੱਲ ਹੈ, ਲੋਕ ਦੇਖ ਰਹੇ ਨੇ, ਉਹਨੂੰ ਹੋਰ ਕਰਦਾ ਪੁਸ਼। ਹਾਂਜੀ ਉਹਨੂੰ ਹੋਰ ਪੁਸ਼ ਕਰਦਾ ਫਿਰ YouTube ਅੱਗੇ ਤੱਕ ਰਿਕਮੈਂਡ ਕਰਦਾ ਕਿ ਯਾਰ ਇਹਦੇ ਚ ਕੋਈ ਗੱਲ ਆ, ਕਿਉਂਕਿ ਇਹ ਰੂਟੀਨ ਤੋਂ ਹਟ ਕੇ ਨਾ ਇਹਨੂੰ ਲੋਕ ਪਸੰਦ ਕਰ ਰਹੇ ਨੇ, ਔਰ ਇਹਦਾ ਕੋਈ ਚੰਗਾ ਲੱਗਾ ਤੇ ਇਹਨੂੰ ਸਪੋਰਟ ਕਰੋ ਤਾਂ ਕਿ ਇਹਦੇ ਤੇ ਇੱਕ ਕਾਇਮ ਰਵੇ ਤੇ ਕੋਈ ਇਦਾਂ ਨਹੀਂ ਬਣਾਵੇ। ਲੇਕਿਨ ਅੱਗੋਂ ਕਿੱਥੋਂ ਭਰਾ ਲੱਭਣਾ ਕਿਸੇ ਹੋਰ ਦਾ। ਹਾਂ ਸਹੀ ਗੱਲ ਸਹੀ ਗੱਲ। ਸਾਡੀ ਨੇ ਮੌਤ ਵਾਲੀ ਵੀਡੀਓ ਬਣਾਈ 40 ਮਿੰਟ ਦੀ, ਉਹ ਚੋਂ 5 ਮਿੰਟ ਦੀ ਨਿਕਲੀ। 5 ਮਿੰਟ ਦੀ ਐਡਿਟ ਹੋ ਗਈ। 5 ਮਿੰਟ ਬਿਮਾਰ ਹੋ ਗਿਆ, ਇਹਨੇ ਸੋਚਿਆ ਚਲੋ ਵਸੀਅਤ ਵਾਲੀ ਵੀਡੀਓ ਬਣਾਵਾਂ। ਅਸਲਾਮ ਅਲੈਕੁਮ ਨਾਜ਼ਰੀਨ, ਵੀ ਅਸੀਂ ਬਹੁਤ ਹੋ ਗਏ। ਇਹਨੇ ਵੀ ਉਸਤਾਦ ਜੀ ਵਸੀਅਤ ਵਾਲੀ ਵੀਡੀਓ ਬਣਾਈ ਤੇ ਥੱਲੇ ਕਮੈਂਟ ਆਉਣ ਲੱਗੇ, ਉਹ ਮਰ ਵੀ ਕਿਤੇ, ਪਤਾ ਨਹੀਂ ਲੱਗੇ ਕਿਤੋਂ ਮਰਨਾ, ਮਰ ਵੀ ਨਾ ਜੀ, ਇਹ ਮਰਿਆ ਨਹੀਂ ਜੀ ਹੈਗਾ। अच्छा रोज 5 मिनट की वीडियो पा रहे हैं, मेरा टाइम एंड पे है, मेरी ये बात आप गौर से सुन ले। साल लंघ गया, 2 साल लंघ गए, लोग कह रहे हैं चवल का काम ही है। ਅੱਜ ਇਹਨੇ ਇੱਕ ਵੀਡੀਓ ਬਣਾਈ ਕਿ ਮੈਂ ਹੁਣ ਇਸ ਦੁਨੀਆ ਤੇ ਨਹੀਂ ਰਹਿਣਾ, ਤੇ ਆਖਰੀ ਵੀਡੀਓ ਨੇ ਇਦਾਂ ਬਣਾਈ, ਦੇ ਦੋ ਫਿਰ ਹੁਣ ਮੈਂ ਇਸ ਦੁਨੀਆ ਤੇ ਰਵਾਂ ਕਿ ਨਾ ਰਵਾਂ। बुढ़ा हो गया। ਇਹਨੇ ਵੀ ਵਸੀਅਤ ਵਾਲੀ ਵੀਡੀਓ ਬਣਾਈ ਤੇ ਨਾਲੇ ਗਿਲਾ ਵੀ ਕਰ ਰਿਹਾ, ਚੈਨਲ ਨਹੀਂ ਸਬਸਕ੍ਰਾਈਬ ਕਰ ਰਹੇ ਤੁਸੀਂ। ਵਸੀਅਤ ਵਾਲੀ ਵੀਡੀਓ ਬਣਾ ਕੇ ਕਹਿੰਦਾ ਕਿ ਖੁਦਾ ਹਾਫਿਜ਼ ਨਾਜ਼ਰੀਨ, ਇਨਸ਼ਾਅੱਲਾ ਅਗਲੇ ਪ੍ਰੋਗਰਾਮ ਤੇ ਮਿਲਦੇ। ਅੱਛਾ ਵਸੀਅਤ ਵਾਲੀ ਵੀਡੀਓ ਤੇ ਬਣਾ ਸਕਦੇ ਹੋ ਤੁਸੀਂ, ਮਤਲਬ ਮਰਨ ਤੋਂ ਬਾਅਦ ਵਾਲੀ, ਹਾਂ ਯਾਨੀ ਜਿਸ ਤੋਂ ਬਾਅਦ ਵੀਡੀਓ ਨਹੀਂ ਹੋਣੀ। ਸਾਡੇ ਨਜ਼ਰੀਏ ਚ ਇਹੀ ਹੈ ਨਾ ਕਿ ਵਸੀਅਤ ਉਦੋਂ ਹੀ ਕਰਨੀ ਹੈ ਜਦੋਂ ਬੰਦਾ ਪੁਰਬਾਸ਼ੀ ਵੱਲ ਜਾ ਰਿਹਾ। ਲੇਕਿਨ ਇੱਕ ਪਹਿਲਾਂ ਹੁੰਦਾ ਸੀ, ਟ੍ਰੈਂਡ ਹੁੰਦਾ ਸੀ ਕਿ ਅਖਬਾਰ ਦੇ ਵਿੱਚ ਤੁਸੀਂ ਦੱਸ ਸਕਦੇ ਹੋ ਕਿ ਮੈਂ ਭਾਈ ਫਲਾਣੇ ਨੂੰ ਆਪਣੇ ਜਾਇਦਾਦ ਦਾ ਹਿੱਸਾ ਦੇਣਾ, ਜਾਂ ਮੇਰਾ ਉਹਦੇ ਨਾਲ ਲਾ ਤਲਕੀ ਹੋ ਗਈ ਹੈ। ਅਖਬਾਰ 'ਚ ਕਢਾਉਣ ਵਾਲੀ ਕਿ ਵੀ ਉਹਨਾਂ ਨੇ ਭਾਈ ਬਾਈਕਾਟ ਕਰਤਾ, ਨਾਲੇ ਅਖਬਾਰ 'ਚ ਵੀ ਕਢਾਤਾ। ਵਸੀਅਤ ਵਾਲੀ ਵੀਡੀਓ ਬਣਾਈ, ਉਹਨੂੰ ਚੰਗੇ ਵਿਊ ਪੈ ਗਏ ਤੇ ਅਗਲੇ ਦਿਨ ਕਮਿਊਨਿਟੀ ਚਲਾ ਰਹੇ ਪਾर्ट 2 का वेट करें। ਵਸੀਅਤ ਵਾਲੀ ਵੀਡੀਓ ਬਣਾਈ ਤੇ ਵਸੀਅਤ ਵਾਲੀ ਵੀਡੀਓ ਬਣਾਈ ਆ ਤੇ ਉਹ 14-15 ਸਾਲ ਉਹਦੇ ਪਾਰਟ ਹੀ ਚੱਲਦੇ ਰਹੇ ਨੇ। ਪਾਰਟ 2 ਪਾਰਟ 3 1000ਵਾਂ ਪਾਰਟ 2000ਵਾਂ ਪਾਰਟ ਤੇ ਕੰਟੀਨਿਊ ਕੀਤੀ ਹੈ। ਵਸੀਅਤ ਹੀ ਚੱਲ ਰਹੀ, ਵਸੀਅਤ ਹੀ ਚੱਲ ਰਹੀ ਆ। 16 ਸਾਲ ਲੰਘ ਗਏ ਨੇ, 18 साल च कर रहे कि यार एक दिन वीडियो नहीं आएगी, मेरा कैमरामैन फौत हो गया, तू मार। ਅੱਜ ਵਸੀਅਤ ਵਾਲੀ ਵੀਡੀਓ ਬਣਾ ਕੇ ਤੇ ਫਸ ਗਿਆ,
ਦਿਲ ਘਬਰਾ ਗਿਆ ਤੇ ਆਪਣੇ ਦੋਸਤਾਂ ਅੱਗੇ ਸ਼ਰਮਿੰਦਾ ਕਹਿੰਦਾ ਆ ਦੇਖੀ ਮੇਰੀ ਕਿਹਨੇ ਵੀਡੀਓ ਬਣਾਈ, ਦੇਖਿਆ ਮੇਰੇ ਨਾਲ ਕੀ ਡਰਾਮਾ ਹੋਇਆ। ਝੂਠਾ ਨਹੀਂ ਆਪੇ ਹੀ ਦੇਖਿਆ AI ਦੇ ਨਾਲ ਮੇਰੀ ਵੀਡੀਓ ਬਣਾ ਤਾਜੀ ਨੇ ਵਸੀਅਤ ਵਾਲੀ ਵੀਡੀਓ ਬਣਾਈ, ਮੜਿਆ ਨਹੀਂ ਤੇ ਉਹ ਹੀ ਕੰਟੈਂਟ ਰੱਖ ਲਿਆ। ਵਸੀਅਤ ਵਾਲੀ ਵੀਡੀਓ ਬਣੀ ਤੇ ਨਾਲੇ ਹੁਣ ਬਹੁਤ ਕੋਲ ਵੀ ਡਰ ਡਿਆ ਕਿ ਅੱਲਾ ਕਿਤੇ ਮਰ ਨਾ ਜਾਓ। ਵਸੀਅਤ ਵਾਲੀ ਵੀਡੀਓ ਬਣਾਉਣ ਬੈਠਾ ਤੇ ਪਿੱਛੇ ਦਾ ਬਾ ਆ ਗਿਆ, ਕਹਿੰਦਾ ਉੱਠ ਆ ਕਿਹੜੇ ਕੰਮਾਂ 'ਚ ਪਿਆ, ਚੱਲ ਕੰਮ ਤੇ ਚੱਲ। ਯਾਰ ਵਸੀਅਤ ਵਾਲੀ ਵੀਡੀਓ ਹੀ ਰਹਿਣ ਦਿੰਦਾ। ਵਸੀਅਤ ਵਾਲੀ ਵੀਡੀਓ ਬਣਾਈ, ਕੁਛ ਵੀ ਨਹੀਂ ਸੀ ਜ਼ਿੰਦਗੀ 'ਚ, ਨਾ ਕੋਈ ਰੁਪਈਆ, ਨਾ ਧੇਲਾ, ਨਾ ਮਕਾਨ ਆਪਣਾ। 30 ਸਕਿੰਟ ਬਾਅਦ ਮੁੱਕ ਗਈ। ਅਸੀਂ ਮੈਂ ਆ ਮੇਰੇ ਕੋਲ ਕੁਛ ਨਹੀਂ ਜੇ। 1 ਮਿੰਟ ਦੇ ਅੰਦਰ ਅੰਦਰ ਸਾਰੀ ਵਸੀਅਤ ਕਰ ਗਿਆ ਵੀ ਕੋਈ ਗੱਲ ਹੀ ਨਹੀਂ ਕਰਨ ਵਾਲੀ ਵੀ ਆਹ ਉਹਨੂੰ ਦੇ ਦਿਓ, ਆਹ ਉਹਨੂੰ ਦੇ ਦਿਓ, ਹੈ ਹੀ ਕੁਛ ਨਹੀਂ। ਵਸੀਅਤ ਵਾਲੀ ਨੇ ਵੀਡੀਓ ਬਣਾਈ ਵਿੱਚ ਇੰਨੀਆਂ ਗਲਤ ਗੱਲਾਂ ਕਰਤੀਆਂ, ਉਹ ਚੱਲਣ ਹੀ ਨਹੀਂ ਦਈ, ਉਦਾਂ ਹੀ ਰੈਂਟ ਜਿਹਾ। ਲੇਕਿਨ ਉਹ ਜਿਹੜਾ ਹੁੰਦਾ ਸੀ ਨਾ ਤਰੀਕਾ ਆਕਨਾਮਾ ਜਾਂ ਉਹ ਜਿਵੇਂ अखबारों में भी होता अखबारों से, हाँ। है, इसका मेरे से कोई मेरा अच्छा तल्लक- फिर नाम ही चेंज करना। मैंने अपने बेटे का नाम इस्माइल से हटा के जैन रख लिया है। आज के बाद मुझे जैन से पुकारा जाए। ਹਾਂਜੀ 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 ਇਹ ਲਿਖਿਆ ਮੇਰੇ ਉਹ ਬੜਾ ਖੂਬਸੂਰਤ ਦੌਰ ਹੁੰਦਾ ਸੀ ਨਾ ਉਸਤਾਦ ਜੀ। ਕੰਟੈਂਟ ਬੜਾ ਅੱਛਾ ਲਿਖਦਾ ਸੀ। मैं इसके कोलो फेल का जिम्मेदार नहीं हूँ। ਉਹ ਜਦੋਂ ਆਗ ਕਰਦਾ ਸੀ ਪਿਓ, मनकूला और गैर मनकूला जायदाद से आग करता हूँ। ਹਾਂਜੀ ऐसे ਫਿਰ ਉਹ ਨਾ ਕੱਟ ਕੇ ਰੱਖ ਲੈਂਦੇ ਸੀ ਕਿ ਆ ਦੇਖੋ ਜੀ ਮੈਂ। ਉਹਦੇ ਤੌਰ ਤੇ ਔਰ ਉਹਨੂੰ ਥੰਬਨੇਲ ਜਿਹੜੀ ਯਾਨੀ ਉਹਨੂੰ ਸੁਰਖੀ ਕਿਹਾ ਜਾਂਦਾ ਸੀ, ਉਹ ਬੜੀ ਆਥੈਂਟਿਕ ਹੁੰਦੀ ਸੀ। ਜੰਗ ਵੱਲੋਂ ਜਾਂ ਕਿਸੇ ਵੀ ਅਖਬਾਰ ਸਾਡੇ ਚੱਲਦੇ ਹੁੰਦੇ ਸੀ ਉਹ। ਤੇ ਸਾਜੀ ਉਹ ਮੇਰਾ ਇੱਕ ਦੋਸਤ ਆ, ਮੈਂ ਸਾਡੇ ਨੁੱਕਰ ਤੇ ਰਹਿੰਦਾ, ਉਹਨੇ ਨਾ ਆਪਣਾ ਨਾਮ ਰੱਖ ਲਿਆ ਅਦੀਲ ਤੋਂ। ਕਹਿੰਦਾ ਮੈਂ ਕਿਹਾ ਜੀ ਅਦੀਲ ਭਾਈ ਕੀ ਹਾਲ है? ਕਹਿੰਦਾ यार धोनी भाई मेरी बात सुनो, मैंने ना अपना नाम अदील से कंदील कर लिया, कंदील कंदील कर लिया और मैंने अखबार से भी निकलवा दिया। मैं कहा अच्छा। उन्हें मैं इतना कंदील गया, उन्हें मैंने एक दिन आवाज मार के कहा यार तुम मुझे अदील ही कह लिया। कंदील तो लड़कियों का नाम। ਇਹ ਉਹ ਨਾਮ ਭੁੱਲ ਜਾਂਦਾ ਸੀ, ਤੁਹਾਨੂੰ ਕਹਿੰਦਾ ਸੀ ਆ ਕੰਦੀਲ। ਤਾਜੀ ਨੇ ਵਸੀਅਤ ਵਾਲੀ ਵੀਡੀਓ ਬਣਾਈ, ਉਹਦੀ ਕਿਤੇ ਵਾਇਸ ਦਾ ਰੋਲਾ ਬਣ ਤੇ ਟੱਬ ਕਰਨ ਦਿਆ ਤਾਜੀ ਪੰਜ ਡਬਿੰਗ ਕਰਨ ਦੇ। ਆਪਣੀ ਵਾਸਤੇ। ਆਹ ਇਹਨੇ ਸਾਜੀ ਵਸੀਅਤ ਲਿਖੀ ਹੈ, ਲਿਖ ਕੇ ਜਾ ਕੇ ਅਦਾਲਤਾਂ 'ਚ ਦਿੱਤੀ। ਉਹਨਾਂ ਨੇ ਕਿਹਾ ਲੈ ਇਹ ਏਡੀ ਗੰਦੀ ਲਿਖਾਈ। ਸਾਜੀ ਇਹਨੇ ਨਾ ਫਾਂਸੀ ਲੈਣ ਵਾਲੀ ਵੀਡੀਓ ਬਣਾਈ, ਪਿੱਛੇ ਬੰਦਾ ਵੀ ਦਿਖਾ ਰਿਹਾ ਮੈਂ ਇਸ ਦੁਨੀਆ 'ਚ ਨਹੀਂ ਰਹਿਣਾ, ਤੇ ਉੱਠ ਕੇ ਜਦੋਂ ਗਿਆ ਤੇ ਉਹ ਪੂਰਾ ਹੀ ਨਹੀਂ ਆਇਆ। ਕਹਿੰਦਾ ਅਗਲੀ ਵੀਡੀਓ 'ਚ ਮੈਂ ਪੂਰਾ ਬਣਵਾ ਲਾਂਗਾ। ਇਹਨੂੰ ਡਾਕੂਆਂ ਨੇ ਖਿਲਾਰ ਲਿਆ, ਉਹਨਾਂ ਨੂੰ ਕਹਿੰਦਾ ਖਲੋਇਓ ਵਸੀਅਤ ਵਾਲੀ ਵੀਡੀਓ ਬਣਾ ਲੈਂਦੇ ਬਾਅਦ ਚ। ਇਹਨੇ ਆਕਨਾਮਾ ਇਹਦੇ ਪਿਓ ਨੇ ਲਿਖ ਦਿੱਤਾ ਇਹਦੇ ਖਿਲਾਫ। ਖੁਦਕੁਸ਼ੀ ਕਰਨ ਲੱਗਾ ਨਾ ਤੇ ਪਹਿਲੇ ਵੀਡੀਓ ਬਣਾ ਰਿਹਾ ਰਸਾਰੋ ਸਾ ਟੰਗ ਕੇ, ਸਾਰੀ ਵਸੀਅਤ ਕਰਤੀ। ਉਸ ਤੋਂ ਬਾਅਦ ਫੰਦਾ ਪਾ ਕੇ ਮਰ ਗਿਆ। ਬਾਅਦ ਚ ਆਏ ਲੋਕੀ, ਉਹਨਾਂ ਨੇ ਦੇਖਿਆ ਤੇ ਮਾਈਕ ਹੀ ਬੰਦ ਸੀ। ਲੋਕੀ ਤਾਂ ਕਹਿੰਦੇ ਯਾਰ ਆਪਣਾ ਮਾਈਕ ਔਨ ਕਰ ਤੇ ਓਕੇ ਹੋ। ਸਾਜੀ ਆਕਨਾਮਾ ਇਹਦੇ ਵਾਲਦ ਨੇ ਇਹਦੇ ਖਿਲਾਫ ਲਿਖ ਦਿੱਤਾ ਤੇ ਅਗਲੇ ਦਿਨ ਲੋਕਾਂ ਫੜ ਕੇ ਕੁੱਟੇ, ਦੋਵੇਂ ਬੇਟੇ ਚਾਹ ਪੀਣ ਰਹੇ। ਅੱਛਾ ਕੈਸੀ ਗੱਲ ਹੈ, ਤੁਸੀਂ ਇੱਕ ਬੜੀ ਖੂਬਸੂਰਤ ਗੱਲ ਕੀਤੀ। ਇੱਕ ਮੈਂ ਹਨਾਨ ਬੁਖਾਰੀ ਸਾਹਿਬ ਦੇ ਨਾ ਸ਼ੋਅ 'ਚ ਵੇਖਿਆ, ਤੁਸੀਂ ਇੱਕ ਗੱਲ ਕੀਤੀ ਕਿ ਹਮੇਸ਼ਾ ਕਾਮੇਡੀ ਦੁੱਖ 'ਚੋਂ ਨਿਕਲਦੀ, ਪਰੇਸ਼ਾਨੀ 'ਚੋਂ ਨਿਕਲਦੀ। ਤੇ ਉਹ ਮੈਂ ਉਹ ਗੱਲ ਸੁਣੀ ਤੇ ਮੈਂ ਇੱਕ ਜਗ੍ਹਾ ਤੇ ਪੜ੍ਹਿਆ, ਪਤਰਸ ਬੁਖਾਰੀ ਸਾਹਿਬ ਨੇ ਲਿਖੀ ਗੱਲ ਕਿ ਕਾਮੇਡੀ ਐਸੀ ਚੀਜ਼ ਹੈ ਕਿ ਜਿੱਥੋਂ ਤੁਸੀਂ ਸੁਣ ਕੇ ਤੁਹਾਨੂੰ ਹਾਸਾ ਆਵੇ ਲੇਕਿਨ ਸੋਚ ਕੇ ਰੋਣਾ ਆਵੇ। ਹਾਏ ਵਾਹ ਵਾਹ। ਕਿ ਯਾਨੀ ਇਹ ਹੁਣ ਅਸੀਂ ਗੱਲ ਕਰਨੇ ਨਾ ਕਿ ਆਕਨਾਮਾ ਲਿਖ ਦਿੱਤਾ ਜਾਂ ਕੋਈ ਵੀ, ਤੇ ਉਹ ਹਾਸਾ ਵੀ ਆਇਆ ਲੇਕਿਨ ਸੋਚ ਕੇ ਰੋਣਾ ਆਇਆ ਕਿ ਯਾਰ ਗੱਲ ਤੇ ਉਹੀ ਹੈ ਨਾ। ਹਾਂ ਬੜੀ ਵੱਡੀ ਗੱਲ। ਅੱਛਾ ਮੈਂ ਉਸਤਾਦ ਜੀ ਵੈਸੇ ਜਿਹੜੀ ਗੱਲ ਤੁਸੀਂ ਕਰਨ ਦੇ ਸੀ ਨਾ, ਜਿਵੇਂ ਭਾਈ ਨਜ਼ਾਕਤ ਦੀਆਂ ਗੱਲਾਂ ਤੇ ਅਸੀਂ ਸਾਰੀਆਂ ਗੱਲਾਂ, ਇਹ ਇੱਕ ਬਕਾਇਦਾ ਨਾ ਐਡੀ ਵੱਡੀ ਕਿਤਾਬ ਬਣ ਜਾਣੀ ਨਿਸਾਬ। ਤਾਜੀ ਵੈਸੇ ਮੁਸ਼ਾਇਰਿਆਂ ਦੀ ਤੇ ਕਿਤਾਬ ਛਪੀ ਹੈ ਆਪਣੇ ਮੁਸ਼ਾਇਰਿਆਂ ਦੀ। ਅੱਛਾ ਕਿਤਾਬ ਉਦੋਂ ਛਾਪੀ ਜਾਂਦੀ ਹੁੰਦੀ ਹੈ ਜਦੋਂ ਤੁਹਾਡੇ ਕੋਲ ਬਾਕੀ ਨਹੀਂ ਹੈਗਾ, YouTube ਨਹੀਂ ਸੀ ਹੈਗਾ। ਹੁਣ ਤੁਹਾਡਾ ਜਿਹੜਾ ਪਿਆ ਉਹ ਕਿਤਾਬ ਹੀ ਹੈ। ਕਿਤਾਬ ਹੀ ਹੈ, ਲੇਕਿਨ ਉਹਦੇ 'ਚ ਰੀਡ ਕਰਨ ਲਈ ਉਹਦੇ 'ਚ PDF ਜਿਹੜੀਆਂ ਫਾਈਲਾਂ ਜਿਵੇਂ ਰੇਖਤਾ ਤੇ ਚੜ੍ਹਦੀਆਂ ਨੇ, ਉਹ ਇਸ ਤਰ੍ਹਾਂ ਲਿਖਿਆ ਜਾ ਸਕਦਾ। ਨਹੀਂ ਉਹ ਲੋਕਾਂ ਨੂੰ ਸਮਝ ਨਹੀਂ ਆਉਣੀ। ਉਹ ਸਮਝ ਨਹੀਂ ਇਹ ਹੈ ਕਿ ਉਸਤਾਦ ਜੀ ਜਿੱਦਾਂ ਉਹਨੂੰ ਐਕਸਪਲੇਨ ਕਰਦੇ ਉਹ ਨਹੀਂ ਨਾ ਹੁਣ। ਸਿਚੁਏਸ਼ਨ ਹੀ ਉਦਾਂ ਦੀ ਬਣਾਉਣੀ ਪੈਂਦੀ। ਕਿਤਾਬ ਇਸੇ ਤੋਂ ਹੀ ਖਤਮ ਹੋ ਗਈ ਨਾ ਕਿ ਤੁਹਾਡਾ ਵਿਜ਼ੂਅਲ ਆ ਗਿਆ ਸਾਰਾ ਕੁਝ। ਵਸੀਅਤ ਵਾਲੀ ਵੀਡੀਓ ਬਣਾਈ ਤੇ ਉਹ ਸ਼ੁਰੂ ਹੀ ਇੱਥੋਂ ਹੋ ਰਹੀ, ਇੱਕ ਪਲ ਕਾ ਜੀਨਾ ਫਿਰ ਤੋ ਹੈ ਜਾਨਾ। ਨਹੀਂ ਵਸੀਅਤ ਵਾਲੀ ਵੀਡੀਓ ਤੇ ਪਿੱਛੇ ਗਾਣਾ ਚੱਲਣ ਡਿਆ। ਵਸੀਅਤ ਵਾਲੀ ਵੀਡੀਓ ਬਣਾ ਕੇ ਸਭ ਤੋਂ ਪਹਿਲਾਂ ਅਸਲਾਮ ਅਲੈਕੁਮ ਨਾਜ਼ਰੀਨ, ਮੇਰੀ ਲੰਬੀ ਉਮਰ ਵਾਸਤੇ ਦੁਆ ਕਰਨਾ। ਬਸ ਵਸੀਅਤ ਵਾਲੀ ਵੀਡੀਓ ਬਣਾਈ ਤੇ ਪਿੱਛੇ ਗਾਣਾ ਚੱਲ ਰਿਹਾ, ਮਿੱਟੀ ਦੇ ਖਡੋਣੇ। ਸਿਰਫ ਗਾਣਾ ਦੁਖੀ ਆ, ਬਾਕੀ ਸਭ ਓਕੇ। ਅੱਛਾ ਉਸਤਾਦ ਜੀ ਉਮਰ ਆਦਲ ਸਾਹਿਬ ਨੇ ਬੜੇ ਅੱਛੇ ਰਿਮਾਰਕਸ ਨਾਲ ਤੁਹਾਨੂੰ ਨਵਾਜ਼ਿਆ। ਅੱਛਾ ਡਾਕਟਰ ਉਮਰ ਡਾਕਟਰ ਉਮਰ ਆਦਲ ਬਹੁਤ ਸਾਹਿਬ ਬਰੀਕ ਆਦਮੀ ਨੇ, ਬੜੇ ਬਹੁਤ ਅੱਛੇ ਆਦਮੀ ਆ ਤੇ ਦੋਵੇਂ ਬੜੇ ਅੱਛੇ। ਹਾਂ ਜਿਹੜਾ ਨਾਲ ਬੈਠਾ ਉਹ ਵੀ ਬੜਾ। ਹਾਂਜੀ ਹਾਂਜੀ ਉਹਦੇ ਭਰਾ ਨਾ ਸਾਡਾ ਯਾਰ,
ਤੇ ਉਹਨਾਂ ਨੇ ਇਹ ਵੀ ਗੱਲ ਕੀਤੀ ਕਿ ਜਿਹੜੀ ਬੱਟ ਐਂਡ ਭੱਟੀ ਫਿਲਮ ਸੀ ਉਹ ਅਸੀਂ ਜੇ 10 ਸਾਲ ਵੀ ਮੁਸਲਸਲ ਵੇਖਦੇ ਰਹੀਏ ਨਾ, ਯਾਨੀ ਡੇਲੀ ਦਿਲ ਕਰਦਾ 2-4 ਦਿਨ ਬਾਅਦ, 10 ਦਿਨ ਬਾਅਦ, 20 ਦਿਨ ਬਾਅਦ, ਤੇ ਉਹਨਾਂ ਕਿ ਥੱਥੇ ਦਾ ਇੱਕ ਐਸਾ ਕਰੈਕਟਰ ਸੀ ਰਜਿਸਟਰਡ ਹੋਇਆ, ਉਹ ਨਹੀਂ ਭੁੱਲਿਆ। ਕਹਿੰਦਾ ਅੱਜ ਤੱਕ ਮੈਨੂੰ ਇੰਨਾ ਅੱਛਾ ਲੱਗਿਆ। ਸਾਜੀ ਉਹ ਅਸਲ ਵਿੱਚ ਫਿਲਮ ਚ ਥੱਥਾ ਹੀ ਸੀ? ਨਹੀਂ, ਅੱਛਾ ਤੁਸੀਂ ਆਪ ਉਹ ਉਹਨਾਂ ਨੇ ਪਹਿਲੇ ਡਬਿੰਗ 'ਚ ਵੀ ਥੱਥਾ ਨਹੀਂ ਸੀ, ਅੱਧੀ ਫਿਲਮ ਡੱਬ ਥੱਥੇ ਤੋਂ ਬਗੈਰ ਹੀ ਕਰਤੀ ਸੀ। ਫਿਰ ਉਹ ਭੱਟੀ ਨਾਲ ਮਿਕਸ ਹੋ ਰਿਹਾ ਸੀ ਕਿਤੇ ਨਾ ਕਿਤੇ, ਭੱਟੀ ਦੇ ਨਾਲ, ਭੱਟੀ ਦੀ ਆਵਾਜ਼ ਦੇ ਨਾਲ। ਫਿਰ ਉਹਨੂੰ ਮੈਂ ਦੁਬਾਰਾ ਰੀਡਬ ਕੀਤਾ ਇਕੱਲੇ ਨੂੰ, ਉਹੀ ਡਾਇਲੌਗ ਅੱਧੀ ਫਿਲਮ ਤੱਕ ਫਿਰ ਥੱਥਿਆ ਕਰਕੇ ਕੀਤੇ। ਨਾਲੇ ਉਹਦਾ ਸੁਰ ਥੋੜਾ ਜਿਹਾ ਉੱਤੇ ਰੱਖਿਆ। ਨਹੀਂ ਉਹਦੇ ਚ ਜ਼ਬਾਨ ਤੈਅ ਕਰਦੇ ਸੀ? ਨਹੀਂ, ਉਦਾਂ ਹੀ। ਨਹੀਂ ਤੁਸੀਂ ਮੇਰੇ ਨਾਲ ਗੱਲ ਕਰੋ ਨਾ ਵੀ ਕੀ ਹਾਲ ਚਾਲ ਆ, ਤੁਸੀਂ ਇਸ ਤਰ੍ਹਾਂ ਥੱਥੇ ਉਸਤਾਦ ਜੀ ਕਰਦਿਆ ਕਰੋ ਸਾਡੇ ਯਾਰ ਥੱਥੇ ਦੀ ਜਿੱਦਾਂ ਉਹਦਾ ਕੋਈ ਡਾਇਲੌਗ ਤਾਂ ਸੁਣਾ ਦੇਣਾ। ਉਹਨਾਂ ਤੇ ਕੱਥਾ ਕਹਿ ਦੋ। ਓਏ ਜਾਨ ਨਾ ਬਿਆ ਕਰ, ਉਹ ਨਾ ਗਿਆ ਉਸਤਾਦ ਜੀ ਉਹ ਗੰਦਾ ਡਾਇਲੌਗ ਤੁਸੀਂ ਕਿਹਾ ਚੁੰਨਾ ਤੇ ਤੱਥਾ। ਨਹੀਂ, ਇਹ ਉਹਨੇ ਕਦੋਂ ਕਿਹਾ? ਉਹਨੇ ਨਹੀਂ ਸੀ ਕਿਹਾ। ਅੱਛਾ, ਇਹ ਉਹਨੇ ਕਿਹਾ, ਜੇਲਰ ਨੇ ਕਿਹਾ। ਜੇਲਰ ਨੇ ਕਿਹਾ ਸੀ। ਉਹ ਕਹਿੰਦਾ ਉਹ ਰਾਤ ਨੂੰ ਪਤਾ ਨਹੀਂ ਕਿਸ ਜਗ੍ਹਾ ਤੇ ਦੋਵੇਂ ਫਿਰ ਰਹੇ ਹੁੰਦੇ ਨੇ ਅੱਧੀ ਰਾਤ, ਤੇ ਉਹ ਬੱਟ ਕਹਿੰਦਾ ਉਹਨੂੰ, ਭੱਟੀ ਨੂੰ ਕਹਿੰਦਾ, ਭੱਟੀ ਮੈਨੂੰ ਲੱਗਦਾ ਇੱਥੇ ਨਾ ਕੋਈ ਆਹ ਚੀਜ਼ ਆ, ਪਤਾ ਨਹੀਂ ਕੋਈ ਚੀਜ਼ ਦਾ ਨਾਂ ਲੈਂਦਾ, ਤੇ ਉਹ ਦੂਰ ਖਲੋਤਾ ਥੱਤਾ ਵਾਲਾ ਕਹਿੰਦਾ ਆ ਦੋ ਨਹੀਂ ਕਹਿੰਦਾ ਨਹੀਂ ਮੈਂ ਤੁਹਾਨੂੰ ਦੱਸਦਾ। ਉਹ ਨਾ ਉਹਨੂੰ ਕਹਿੰਦਾ ਵਿਲਨ ਦੇ ਨਾ ਬੰਦੇ ਦੇਖਦਾ, ਤੇ ਉਹਨਾਂ ਨੇ ਉਹ ਇੱਕ ਫੋਨ ਦੇ ਟੈਬ ਇਹ ਤੇ ਉਹਨੂੰ ਕਹਿੰਦਾ ਓਏ ਭੱਟੀ ਏਦਾਂ ਦੇ ਵੀਡੀਓ ਗੇਮਾਂ ਚ ਕਹਿੰਦੇ, ਤੇ ਉਹ ਦੂਰ ਖਲੋਤਾ ਸੁਣਦਾ ਕਹਿੰਦਾ ਆ ਦੋ ਵੀਡੀਓ ਤੇ ਮਾਲ ਆਈ ਆਏ ਆ ਦੋ ਵੀਡੀਓ ਤੇ ਮਾਲ ਫਿਲਮ ਦਾ ਮੇਨ ਵਿਲਨ ਤੇ ਤੱਤਾ ਬਣਾਉਂਦਾ। ਅੱਛਾ ਮਲਕਾ ਨੀ ਜਿਹੜੀ ਬਣੀ, ਤੈਨੂੰ ਮੈਂ ਕਿਹਾ ਸੀ ਮਿੱਠਾ ਪਾਨ ਲੈ ਕੇ। ਔਰ ਵੀ ਉਹ ਜਦੋਂ ਉਹ ਬੱਚੇ ਨੂੰ ਜੰਗਲੇ ਚ ਕਰਦੇ ਬਦਮਾਨਸ ਦੇ ਕੋਲੋਂ, ਕਹਿੰਦਾ ਲੈ ਫਿਰ ਲੱਗ ਗਈ ਮੌਤ। ਉਹ ਬੇਬੀ ਡੇ, ਉਹ ਬੇਬੀ ਡੇਵਸ, ਉਹ ਵੀ ਬਹੁਤ ਅੱਛੀ ਡੱਬ ਹੋਈ ਸੀ। ਜੰਗਲੇ ਵਾਲੀ ਜਿਹੜੀ ਵੀਡੀਓ ਸੀ ਨਾ ਉਸਤਾਦ ਜੀ, ਉਹ ਬਦਮਾਨਸ ਵਾਲੀ, ਭਾਈ ਜਾਦ ਕੈਸਰ ਬਹੁਤ ਹੱਸਦੇ ਸੀ, ਕਹਿੰਦੇ ਯਾਰ ਬਹੁਤ ਅੱਛੀ ਸੀ। ਉਹ ਕਲਿੱਪ ਸੀ, ਕਲਿੱਪ, ਆਹੋ ਛੋਟਾ ਜਿਹਾ ਕਲਿੱਪ ਸੀ, ਜਿਹਦੇ ਸਟਾਰ ਤੇ ਮੁਕੇਸ਼ ਦਾ ਗਾਣਾ ਸੀ। ਕਹਿੰਦੇ ਮੈਂ ਥੱਕ ਗਿਆ ਤੇ ਮੈਂ ਵੀ ਨਾਲ ਬਹਿਣਾ। ਇਹਨੇ ਕਹਿੰਦਾ ਮੈਨੂੰ ਡਰੈਸ ਸਮਝਾ ਦਿਓ, ਮੈਂ ਆਪੇ ਉੱਥੇ ਪਹੁੰਚ ਜਾ, ਪਰ ਮੈਂ ਆਪਣੇ ਨਾਲ ਕਿਸੇ ਵੀ ਕੁੱਤੇ ਬਿੱਲੇ ਨੂੰ ਨਹੀਂ ਪਾਉਣਾ। ਅੱਛਾ ਉਸਤਾਦ ਜੀ, ਜਦੋਂ ਅਸੀਂ ਗੁਜਰਾਤ ਜਾਣਦੇ ਸੀ ਤੇ ਅਕਸਰ ਰਸਤੇ 'ਚ ਖੋਤੇ ਨਜ਼ਰ ਆਉਂਦੇ ਸੀ, ਤੇ ਤੁਸੀਂ ਖਲੋ ਕੇ ਕਹਿੰਦੇ ਸੀ ਅਮਰੀਤ ਪਤਾ ਕੀ ਕਹਿ ਰਿਹਾ ਖੋਤਾ, ਮੈਂ ਕਿਹਾ ਕਿ ਉਸਤਾਦ ਜੀ ਉਹਦੇ ਤੇ ਡਬਿੰਗ ਕਰਨ ਦੇ, ਉਹਦੇ ਫੇਸ ਤੇ ਇਹ ਕਹਿ ਰਿਹਾ ਹੋਣਾ ਇਸ ਟਾਈਮ ਖੋਤੇ ਦਾ ਇਹ ਦਿਲ ਕਰ ਰਿਹਾ ਕਹਿਣ ਯਾਰ ਕੀ ਹੈ, ਤੈਨੂੰ ਭੱਜੀ ਜਾਣਦੇ ਆ ਯਾਰ ਉਹ ਆਪਣੇ ਬੱਕਰੇ ਤੇ ਨਹੀਂ ਸੀ ਕੀ ਕਰਦੇ ਰਹਿੰਦੇ ਸਭ ਜਿਹੜੇ। ਅੱਛਾ ਕੀ ਆਦਤ ਪਈ ਸੀ, ਅਸੀਂ ਸਾਰੇ ਰਾਹ ਕਿੰਨੇ ਉਹ ਸਮਾਂ ਟੀਵੀ ਤੇ ਜਿਹੜਾ ਚੱਲਿਆ ਸੀ ਇੱਕ ਮੇਰਾ, ਕਿੰਨੇ ਸਾਲ ਉਹ ਚਲਾਉਂਦੇ ਰਹੇ, ਹਾਰੀ ਤੇ ਚੱਲਦਾ ਰਿਹਾ। ਹਾਂਜੀ ਉਹ ਇਹ ਕਹਿੰਦਾ ਮੈਂ ਤਾਂ ਵੈਸੇ ਹੀ ਲੱਗਾ। ਜਦੋਂ ਕਿੱਡਾ ਗੰਦਾ ਦੇਗਾ ਤੇ ਜਦੋਂ ਵੱਡੀ ਦਾਦੀ ਸੀ ਉਹ ਕਲਿੱਪ ਚਲਾਉਂਦੇ। ਟੀਵੀ ਵਾਲੇ ਬੱਕਰਾ ਕਹਿੰਦਾ ਓਏ ਉਹਨੇ ਨਹੀਂ, ਦੋ ਜਿਹੜੇ ਖਲੋਤੇ ਤੇ ਕਹਿੰਦਾ ਓਏ ਆ ਜਾਓ ਟੀਵੀ ਵਾਲੇ ਆਏ ਬੱਕਰੇ ਕਹਿਣ ਲੱਗੇ। ਤੇਰੇ ਕੋਲ ਨਹੀਂ ਤੁਸੀਂ ਸੀਨ ਵਿੱਚ ਗਿਆ, ਆ ਮੇਰੀ ਚੁੰਨੀ ਨਜ਼ਰ ਆਉਣ ਲੱਗਾ, ਆ ਮੇਰੀ ਚੁੰਨੀ ਨਜ਼ਰ। ਨਹੀਂ ਉਸਤਾਦ ਜੀ, ਉਹ ਐਕਟਰ ਸੀ ਜਿਹੜਾ ਕਹਿੰਦੇ ਉਹ ਫੌਜੀ ਹੁੰਦਾ, ਇੰਗਲਿਸ਼ ਫੌਜੀ, ਤੇ ਉਹ ਹੁਣ ਢਾੜੀ ਹੈ, ਤੇ ਕਹਿੰਦਾ ਓਏ ਸਿੱਧਾ ਹੋ ਜਾ, ਤਿਰਕੜ ਨਹੀਂ ਉਹ ਫੈਰ ਵੀ ਵਾਇਦਾ ਕਹਿੰਦਾ ਲਾੜੇ ਦੇ ਸਿਰ ਤੇ ਚੜ ਕੇ ਰਹਿਣਾ। ਫਿਰ ਉਹਨੂੰ ਪਿਸਤੌਲ ਦਿੰਦਾ, ਕਹਿੰਦਾ ਪਿਸਤੌਲ ਲੈ ਲਾ, ਤੇਰਾ ਬੇਸ ਚ ਬੋਲਦੀ। ਬੇਸ ਚ ਬੋਲਦੀ। ਅੱਛਾ ਬੇਸ ਚ ਬੋਲਣ ਦਾ ਮੁਰਾਦ ਮਤਲਬ ਭਾਰੀ ਆਵਾਜ਼ ਹੈ ਇਹਦੀ, ਸਾਲਾਂ ਦੀ ਆਵਾਜ਼ ਹੁੰਦੀ, ਸਾਜ਼ ਇੱਕ ਟਾਂਟ ਤੇ ਇੱਕ ਬੇਸ। ਹਾਂ ਇੱਕ ਬੱਕਰੇ ਵਾਲੇ ਇੱਕ ਉਹ ਕਲਿੱਪ ਸੀ ਉਸਤਾਦ ਜੀ, ਹੈ ਤੇ ਉਹ ਮਤਲਬ ਕਾਮੇਡੀ ਸੀ। ਉਹ ਇੱਕ ਆਰਮੀ ਚੀਫ ਹੁੰਦਾ ਕਿਸੇ ਮੁਲਕ ਦਾ, ਤੇ ਉਸਤਾਦ ਜੀ ਹੁਣ ਕਹਿੰਦਾ ਵਾ ਯਾਰ ਉਹਨਾਂ ਤੇ ਹਮਲਾ ਕਰਦੀ, ਕਹਿੰਦਾ ਯਾਰ ਉਹ ਬਾਵਾ ਜਾਣੇ ਆ, ਕਹਿੰਦਾ ਅੱਛਾ ਫਿਰ ਹੋ ਬੁਲਾ ਲੈਂਦੇ। ਨਹੀਂ ਕਹਿੰਦਾ ਆਪਾਂ ਨਾ ਤਵਾਰ ਦੀ ਰਾਤ ਨੂੰ ਹਮਲਾ ਕਰਾਂਗੇ, ਕਹਿੰਦਾ ਤਵਾਰ ਦੀ ਰਾਤ ਨੂੰ ਸਾਰੇ ਜਾਗਦੇ ਹੁੰਦੇ, ਕਹਿੰਦਾ ਚੱਪੇ ਰਹਿਣ ਦਿੰਦੇ। ਸ਼ਾਹਬ ਤੇ ਅਕਬਾਲ ਆਏ ਆ ਭਾਈ, ਚੈੱਕ ਚੱਲੂਗੇ। ਸ਼ਾਹਬ ਤੇ ਅਕਬਾਲ ਆਏ ਆ ਭਾਈ।
ਚਾਚਾ ਬੂਟੇ ਵਾਲੀ ਡੱਬਿੰਗ ਦੇ ਵਿੱਚ ਨਾ ਇੱਕ ਗੱਲ ਬੜੀ ਅੱਛੀ ਇਹਨਾਂ ਕੀਤੀ, ਕਹਿੰਦੇ ਜਾ ਚਾਚਾ ਬੂਟਾ ਕਹਿੰਦਾ ਕੌਣ ਬੋਲ ਰਿਹਾ? ਕਹਿੰਦਾ ਜੀ ਮੈਂ ਸਿੰਧ ਬੋਲ ਰਿਹਾ ਨਦੀਮ ਚੋਂ। ਕਹਿੰਦਾ ਅੱਛਾ ਸਿੰਧ ਸਾਹਿਬ ਬੋਲੋ। ਇੱਕ ਬੱਕਰੀ ਦੀ ਡੱਬਿੰਗ ਕੀਤੀ, ਤੁਹਾਡਾ ਰੇਟ ਲੱਗਾ? ਕਹਿੰਦਾ ਨਹੀਂ। ਯਾਰ ਕੀ ਖੂਬਸੂਰਤ ਕੰਮ ਹੋਏ ਨੇ ਯਾਰ। ਯਾਰ ਮੈਂ ਕਹਿੰਦਾ ਵਾਂ ਕਿ ਦੁਨੀਆ ਤੇ ਡੱਬਿੰਗ ਵਰਗਾ ਕੰਮ ਹੈ ਹੀ ਨਹੀਂ। ਨਹੀਂ ਸਹੀ ਗੱਲ, ਇਹਦੇ ਵਿੱਚ ਮਹਾਰਾਜਾ ਅਸਲ 'ਚ ਮੁਸ਼ਕਲ ਉਸਤਾਦ ਜੀ ਉਹਦੇ 'ਚ ਇਹ ਹੁੰਦਾ ਨਾ ਕਿ ਸਕ੍ਰਿਪਟ ਆਪਣਾ, ਯਾਨੀ ਇੱਕ ਸਟੋਰੀ ਚੱਲ ਰਹੀ ਹੈ, ਉਹ ਸਟੋਰੀ ਨੂੰ ਵੀ ਮੱਦੇਨਜ਼ਰ ਰੱਖਣਾ ਵਾ ਤੁਸੀਂ। ਜਿਵੇਂ ਅੱਜ ਕਿਹੜੀ ਸੀ ਫਿਲਮ ਬੱਟ ਭੱਟੀ ਦੇ ਵਿੱਚ ਜਿਹੜਾ ਉਸਤਾਦ ਜੀ ਸ਼ਿੰਗਾਈ ਨਾਈਟਸ ਦੇ ਵਿੱਚ ਜੋ ਸਟੋਰੀ ਚੱਲਣ ਰਹੀ ਸੀ ਉਹਨੂੰ ਵੀ ਤੁਸੀਂ ਕੰਟੀਨਿਊ ਕੀਤਾ। ਉਤੋਂ ਤਲਵਾਰ ਡਿੱਗਦੀ ਐਂਡ ਤੇ ਉਹ ਜੈਕੀ ਚੈਨ ਕਹਿੰਦਾ ਇੱਕ ਮੌਕਾ ਹੋਰ, ਉਹਦੇ ਮੂੰਹ ਲੈ ਕੇ ਆਖਰੀ। ਅੱਛਾ ਉਹ ਫੇਰ ਤਲਵਾਰ ਦਿੰਦਾ। ਉਸਤਾਦ ਜੀ ਉਹ ਘੜੀ ਵਾਲੀ ਕਿਹੜਾ ਕਲਿੱਪ ਸੀ? ਉਹ ਐਂਡ ਤੇ ਘੜੀ ਤੇ ਡੇਗਦੇ ਨਾ ਦੋਵੇਂ ਸੂਈ ਦੇ ਉੱਤੇ, ਤੇ ਸੂਈ ਨੂੰ ਫੜ ਲੈਂਦਾ ਘੁੱਟ ਕੇ ਬੱਟ ਥੋੜਾ ਪਿੱਛੇ ਹੋ ਕੇ ਨਹੀਂ ਬੱਟ ਸੂਈ ਨੂੰ ਫੜ ਲੈਂਦਾ ਤੇ ਉੱਤੇ ਭੱਟੀ ਡੇਗਦਾ। ਨਹੀਂ ਭੱਟੀ ਡੇਗਦਾ ਪਹਿਲੇ, ਤੇ ਉਹਦੇ ਉੱਤੇ ਬੱਟ ਡੇਗਦਾ ਤੇ ਸੂਈ ਨੂੰ ਉਹਨੇ ਜੈਕੀ ਚੈਨ ਨੇ ਫੜਿਆ ਹੁੰਦਾ ਤੇ ਉੱਤੇ ਬਟਨ ਡੇਗ ਕੇ ਨਾ ਤੇ ਉਹਨੇ ਉਹਨੂੰ ਫੜਿਆ ਹੁੰਦਾ ਸੇਮ ਉੱਤੇ ਲੰਮੇ ਪੈ ਤੇ ਥੱਲੇ ਵੱਟੀ ਕਹਿੰਦਾ ਓਏ ਬੱਟ, ਹਾਂ ਥੋੜਾ ਪਿੱਛੇ ਹੋ ਯਾਰ। ਲੜਾਈ ਹੋ ਰਹੀ ਵਿਲਨ ਦੇ ਨਾਲ ਤੇ ਵਿੱਚ ਅੱਛਾ ਤੂੰ ਦੇਖ ਲੈ ਉਸ ਟਾਈਮ ਵੀ ਮੈਨੂੰ ਨਹੀਂ ਸੀ ਪਤਾ ਇਹ ਕੀ ਹੋ ਰਿਹਾ, ਕਸਮ ਖੁਦਾ ਦੀ ਮੈਨੂੰ ਨਹੀਂ ਸੀ ਪਤਾ ਕਿ ਇਹ ਹੋ ਕੀ ਰਿਹਾ। ਬਲਾ ਹੀ ਬਣ ਗਈ ਸੀ। ਤਾਂ ਜੀ ਉਹਦੇ ਚ ਨਿੱਕੀਆਂ ਨਿੱਕੀਆਂ ਗੱਲਾਂ ਜਿਹੜੀਆਂ ਨਾ ਉਹ ਜਦੋਂ ਕੋਈ ਵੱਡੇ ਜਹਾਜ਼ ਚ ਕਹਿੰਦਾ ਹੋਇਆ ਪੱਟੀ ਏਡਾ ਵੱਡਾ ਵੇੜਾ ਧੁੰਦੇ ਕਿੱਦਾਂ ਹੋਣੇ। ਫਿਰ ਉਹ ਜੇ ਗੱਲ ਚ ਕਹਿੰਦਾ ਓਏ ਪੱਟੀ ਕਹਿੰਦਾ ਘੋੜਾ ਬੈਠਾ ਹੁੰਦਾ ਨਾ ਅਜੀਬ ਲੱਤਾਂ ਕਰਕੇ, ਕਹਿੰਦਾ ਓਏ ਹੈ ਤੂੰ ਘੋੜਾ ਬੈਠਾ ਕੁੱਤੇ ਵਾਂਗੂ। ਯਾਰ ਮੁੜ ਉੱਤੇ ਬੈਠਾ ਹੁੰਦਾ ਸੂਈ ਤੁਹਾਡੀ ਜੀ ਥੱਲੇ ਉੱਤੇ ਕਹਿੰਦਾ ਪੱਟੀ ਅੱਜ ਤੇ ਬੂਟ ਵੀ ਤਿਲਕਣੇ ਮੈਨੂੰ ਉਹਦਾ ਪਤਾ ਆਇਆ ਜੀ। ਕੁਛ ਨਾ ਫੀਲਿੰਗਸ ਹੁੰਦੀ ਹੈ, ਕੁਛ ਗੱਲਾਂ ਦੇ ਐਕਸਪ੍ਰੈਸ਼ਨ ਹੁੰਦੇ ਨੇ ਕਿ ਗੱਲ ਅਲਫਾਜ਼ ਹੋਰ ਨੇ ਤੇ ਐਕਸਪ੍ਰੈਸ਼ਨ ਹੋਰ ਕਹਿ ਰਹੇ ਨੇ, ਝੂਠਾ ਟੈਪ ਨਜ਼ਾਰਾ। ਤੇ ਉਹ ਨਾ ਹੁਣ ਪੱਟੀ ਨੂੰ ਕਹਿੰਦਾ ਤੂੰ ਉਧਰ ਦੇਖ ਜਾ ਕੇ, ਐਂਡ ਤੇ ਨਾ ਜਦੋਂ ਤੇ ਉਹ ਪੌੜੀਆਂ ਚੜ ਰਿਹਾ ਬੱਟ ਤੇ ਡਰ ਵੀ ਰਿਹਾ ਨਾਲ, ਤੇ ਕਹਿੰਦਾ ਓਏ ਬੱਟ ਹੈਗਾ ਕੋਈ ਇੱਧਰ, ਤੇ ਹੁਣ ਡਰ ਰਿਹਾ ਤੇ ਉੱਤੇ ਜਾ ਨਹੀਂ ਰਿਹਾ, ਤੇ ਕਹਿੰਦਾ ਇੱਧਰ ਨਹੀਂ ਆ ਗਏ ਹੋ, ਤੇ ਬਾਅਦ ਥੱਲੇ ਮੂੰਹ ਕਰ ਕਹਿੰਦਾ ਹੈਗੇ ਉੱਤੇ ਹੀ ਆ। ਕਹਿੰਦਾ ਉੱਤੇ ਨਹੀਂ ਹੈਗੇ, ਉੱਤੇ ਥੱਲੇ ਮੂੰਹ ਕਰਕੇ ਹੋਲੀ ਕਹਿੰਦਾ ਹੈਗੇ ਉੱਤੇ ਹੀ ਆ। ਨਹੀਂ ਉਹ ਜਿਹੜੀ ਉਹ ਜਿਹੜੀ ਡੱਬੀ ਨਹੀਂ ਹੁੰਦੀ ਵਿੱਚ ਬਈ ਦੀ ਨਸਵਾਰ ਵਾਲੀ ਡੱਬੀ ਜਿਹਦੇ ਲਾਕ ਮਿਲਾ ਕੇ ਖੁਰਨਾ ਆਪਾਂ ਜੀ ਮਰਨ ਲੱਗੇ ਨਸਵਾਰ ਵਾਲੀ ਡੱਬੀ ਤੇ। ਅੱਛਾ ਜੈਕੀ ਚੰਦ ਸਾਹਿਬ ਨੂੰ ਉਸਤਾਦ ਜੀ ਸਹੀ ਪਤਾ ਲੱਗੇ ਵੀ ਮੇਰੇ ਤੇ ਆਹ ਡੱਬਿੰਗ ਹੋਈ ਆ, ਉਸਤਾਦ ਜੀ ਤੇ ਤੁਹਾਡਾ ਕੀ ਮਜ਼ਾ ਲਵੇ ਨਾ, ਫੈਨ ਹੋ ਜੇ। ਹਾਂ ਬੜੀ ਬੜੀ ਹੋਰ ਨਾਲ ਉਹਨਾਂ ਦੇ ਉਹ ਦੂਸਰੇ ਜਿਹੜੇ ਉਹ ਵੀ ਬੜੇ ਅੱਛੇ ਆਰਟਿਸਟ। ਬਾਲੀਵੁੱਡ ਦੇ ਹਾਂ ਕੀ ਨਾਮ ਉਹਨਾਂ ਦਾ? ਬੱਟ ਵੱਟ ਜਿਹੜਾ ਉਹਦੀ ਬਹੁਤ ਅੱਛਾ ਐਕਟਰ, ਬਹੁਤ ਅੱਛਾ actor। ਉਹਦੀ ਇੱਕ ਮੂਵੀ ਬਹੁਤ ਅੱਛੀ ਹੈ ਜਿਹ ਚੋਂ ਆਪਣੀਆਂ ਦੋ ਬੱਚੀਆਂ ਨੂੰ ਲੈ ਕੇ ਤੇ ਇੱਕ ਮੁਲਕ 'ਚ ਜਾਂਦਾ ਤੇ ਉੱਥੇ ਉਹ ਖਾਨਾ ਚੰਗੀ ਹੋ ਜਾਂਦੀ ਹੈ, ਉੱਥੋਂ ਲੈ ਕੇ ਫਿਰ ਦੌੜਦਾ ਉਹਨਾਂ ਨੂੰ, ਬੀਵੀ ਨੂੰ ਤੇ ਦੋ ਬੱਚੀਆਂ ਨੂੰ। ਬਹੁਤ ਵੱਡੀ ਫਿਲਮ ਆ। ਅੱਛਾ ਇਹ ਉਹ ਜਿਹੜੀ ਤੁਸੀਂ ਇੱਕ ਫਿਲਮ ਦੇ ਵਿੱਚ ਕੀਤਾ, ਉਹ ਬੰਦਾ ਪਾਣੀ 'ਚ ਡਿੱਗਦਾ ਤੇ ਉਹਦਾ ਉੱਪਰ ਜਿਹੜਾ ਪਾਣੀ ਤੋਂ ਬਗੈਰ ਜਿਹੜਾ ਨਹੀਂ ਉਹ ਵੱਟ ਭੱਟੀ 'ਚ ਹੀ ਹੈ ਨਾ, ਇਹਦੇ ਚ ਹੀ ਇਹਦੇ ਚ ਵੱਟ ਭੱਟੀ ਦਾ ਵੱਟ ਨੂੰ ਥੱਲੇ ਵਾਰਦਾ ਮੁੜ ਕੇ ਉਹ ਵੀ ਡਿੱਗਦਾ ਤੇ ਪਾਣੀ ਦੇ ਅੰਦਰ ਗੱਲਾਂ ਕਰਦੇ ਆ। ਉਹ ਜਿਹੜੀ ਉਹ ਬੜੀ ਨਿਕਲਦਾ ਮੂੰਹ ਚੋਂ। ਉਹ ਉਸਤਾਦ ਜੀ ਕਿੱਦਾਂ ਉਹ ਬੜੇ ਉਹ ਓਦਾਂ ਹੀ ਪਾਣੀ ਦੇ ਵਿੱਚ ਹੀ ਓਦਾਂ ਹੀ ਉਦਾਂ ਉਹ ਓਦਾਂ ਹੀ ਬੈਠੇ ਆ। ਮਤਲਬ ਤੁਸੀਂ ਨਹੀਂ ਤੁਸੀਂ ਜਿਹੜਾ ਵੋਕਲ ਜਿਹੜਾ ਉੱਤੇ ਡੱਬ ਕੀਤਾ ਓਦਾਂ ਹੀ ਏਦਾਂ ਹੀ ਬੈਠੇ ਬੰਦ ਜਿਹਾ ਮੂੰਹ ਕਰਕੇ। ਹਾਂ ਉਹ ਇਦਾਂ ਲੱਗ ਰਿਹਾ ਕਿ ਪਾਣੀ ਚੋਂ ਬੋਲ ਰਹੇ ਆ। ਉਹਦੇ ਬੁਲਬੁਲੇ ਵੀ ਨਿਕਲ ਰਹੇ ਆ, ਉਹ ਸਮਝ ਵੀ ਨਹੀਂ ਆ ਰਹੀ ਕੀ ਕਹਿ ਰਹੇ, ਗੱਲਾਂ ਕਰ ਰਹੇ ਆਪਸ ਚ। ਫੁੱਲ ਡੇਂਜਰਸ ਸੀਨਾ ਤੇ ਵੀ ਹਾਸਾ ਆ। ਉਹਨੇ ਇੱਥੇ ਛੁਰੀ ਰੱਖੀ ਹੁੰਦੀ ਤੇ ਕਹਿੰਦਾ ਓਏ ਨੂਰਿਆ ਛੁਰਲੀਆਂ ਪਟਾਕੇ ਚੱਲਣ ਤੋਂ ਬਾਅਦ ਇਹਦੀ ਧੌਣ ਲਾ ਲਈ। ਤੇ ਉਹ ਜੈਨੂਅਲ ਛੁਰਲੀਆਂ ਪਟਾਕੇ ਚੱਲ ਰਹੇ ਹੁੰਦੇ ਆ ਨਿਊ ਈਅਰ ਦਾ। ਹਾਂ ਯਾਰ ਬਹੁਤ ਬੜੀ ਵੱਡੀ ਫਿਲਮ ਬਣਾਈ ਆ। ਮੈਂ ਤੇ ਉਹ ਬੱਕਰੇ ਵਾਲੇ ਤੇ ਮੇਰੇ ਦਿਮਾਗ 'ਚ ਇੱਕ ਤੁਸੀਂ ਉਹ ਹੰਸਾਂ ਦੇ ਉੱਤੇ ਬਣਾਈ ਸੀ, ਇਹ ਇੱਕ
ਇਹ ਦੋ ਫਿਰ ਵੱਡਾ ਮੂੰਹ ਆ ਕੇ ਮਾਰਦਾ ਕਹਿੰਦਾ ਲੈ ਉਹ ਹੰਸ ਨਹੀਂ ਹੋਏ, ਉਹ ਜਿਹੜੇ ਵੀ ਹੁੰਦੇ ਭਾਵੇਂ ਨੂੰ ਉਹ ਪੈਂਗਵਨ ਪੈਂਗਵਨ ਉਹ ਇਹਨਾਂ ਦੀ ਨੀ ਉਸਤਾਦ ਜੀ ਦੀ ਨਹੀਂ, ਉਹਦੀ ਰਾਜੇ ਦੀ ਸੀ, ਉਹ ਬਹੁਤ ਅੱਛੀ ਸੀ ਉਹ ਵੀ। ਹਾਂ ਆ ਪੁਰਾਣਾ ਪੀਪਾ ਹੁੰਦਾ ਜੋ ਯਾਰ ਅਗਲੀ ਵਾਰੀ ਸੇਮ ਕਹਿੰਦਾ ਓਏ ਹੋਏ ਹੋਏ ਥੋੜਾ ਕੀ ਰਹਿ ਗਿਆ ਸੀ, ਆ ਜੋ ਨਹੀਂ ਨਹੀਂ ਸਾਨੂੰ ਖਾਣ। ਪਤਾ ਨਹੀਂ ਜਿੱਥੇ ਕਹਿੰਦਾ ਨਾ ਇੰਜ ਇੰਜ ਟਰੰਡੇ ਆਇਓ ਕਹਿੰਦਾ ਇਹਨਾਂ ਨੇ ਸਾਨੂੰ ਕਰਨਾ। ਚੋਰ ਪੜਿਆ ਹੁੰਦਾ, ਵਿਲਨ ਖੜੇ ਨੇ ਤੇ ਕੁਰਸੀ ਤੇ ਚੋਰ ਬੰਨੇ ਆ, ਯਾਨੀ ਚੋਰ ਨਹੀਂ ਮਤਲਬ ਦੁਸ਼ਮਣ ਬੰਨੇ ਆ। ਤੇ ਉਹਨੂੰ ਕਹਿੰਦਾ ਦੱਸ ਓਏ, ਪਤਾ ਨਹੀਂ ਕੀ ਉਹਨੂੰ ਕਹਿੰਦਾ ਕਿ ਉਹ ਹੀਰਾ ਕਿੱਥੇ ਲੁਕੋਇਆ ਸੀ। ਕਹਿੰਦਾ ਉਹ ਤੇਰੇ ਕੋ ਕਿੱਥੋਂ ਹੀਰਾ ਸੀ, ਉਹਨੂੰ ਚੋਰ ਕਹਿ ਰਿਹਾ। ਤੂੰ ਤੇ ਆਪ ਕਹਿੰਦਾ ਜਿੱਥੋਂ ਨਾਸ਼ਤਾ ਕਰਨ 6 ਮਹੀਨੇ ਉਧਰੋਂ ਦੀ ਲੰਘਦਾ ਨਹੀਂ, ਤੇ ਅੱਗੋਂ ਵਿਲਨ ਕਹਿ ਰਿਹਾ ਉਹ ਸੜਕ ਟੁੱਟੀ ਹੈ, ਜਦੋਂ ਬਣ ਗਈ ਮੈਂ ਉਧਰੋਂ ਦੀ ਲੰਘਿਆ ਕਰ ਹੀਰਾ ਦਾ। ਤੇ ਨਾਲ ਇੱਕ ਬੰਦਾ ਹੁੰਦਾ ਕਹਿੰਦਾ ਵਿਲਨ ਨੂੰ, ਕਹਿੰਦਾ ਬੌਸ ਮੈਨੂੰ ਇਹ ਚੋਰ ਨਹੀਂ ਲੱਗਦਾ, ਤੇ ਉਹ ਐ ਕਰਕੇ ਤੇ ਕਹਿੰਦਾ ਭਣਵਈਆ ਲੱਗਦਾ ਹੋਣਾ। ਅੱਗੋਂ ਕੀ ਕਹਿੰਦਾ? ਨਹੀਂ ਅੱਗੋਂ ਕਹਿੰਦਾ ਭਣਵਈਆ ਲੱਗਦਾ ਹੋਣਾ, ਕਹਿੰਦਾ ਨਹੀਂ ਮੈਨੂੰ ਵੈਸੇ ਹੀ ਲੱਗਦਾ। ਕਹਿੰਦਾ ਇਸ ਬਗੈਰਤ ਦੀ ਚੀਚੀ ਲਾ ਦਿਓ, ਕਹਿੰਦਾ ਸਾਰੀ ਜ਼ਿੰਦਗੀ ਕਿਸੇ ਨਾਲ ਕੱਚੀ ਨਾ ਕਰ, ਰਿਸ਼ਤੇਦਾਰੀ ਕੋ ਪਾਲ ਦਾ ਮਾਰ। ਯਾਰ ਸੁਭਾਨ ਅੱਲਾ। ਇੱਕ ਹੋਰ ਚੂਹਾ ਹੁੰਦਾ ਐਨਕ ਲਾ ਕੇ, ਖਿੜਕੀ ਲੱਗੀ ਉਹਦੇ ਪੈਰ ਨਾਲ, ਤੇ ਬਾਹਰ ਇੱਕ ਕੁੜੀ ਬੈਠੀ ਹੁੰਦੀ ਤੇ ਚੂਹਾ ਬੋਲਦਾ ਉਹ ਜਿਹ ਕਹਿੰਦਾ ਮੌਲਾ ਕਭੀ ਮੁਝੇ ਛੋੜ ਨਾ ਕਭੀ ਨਹੀਂ। ਅੱਛਾ 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 ਕਹਿੰਦਾ ਮੈਂ ਆ ਗੱਲ ਕਰ ਤੈਨੂੰ ਚੀਜ਼ ਗੈਪ ਕਰਕੇ ਦਿਖਾ ਲਓ, ਕਹਿੰਦੀ ਦਾ, ਤੇ ਉਹ ਇੰਜ ਕਰ ਲੈਂਦਾ। ਤੇ ਕਹਿੰਦਾ ਉਹ ਕੁੜੀ ਕਹਿੰਦੀ ਝੂਠਾ, ਆ ਤਾਂ ਗੈਪ ਕਿਤੋਂ ਹੋਈ ਤੇਰੇ ਹੱਥ ਚ, ਕਹਿੰਦਾ ਉੱਥੋਂ ਤੇ ਹੋ ਗਈ ਨਾ। ਮੌਲਾ ਤੋਂ ਉਹ ਨਾ ਇੱਕ ਇੱਕ ਉਹ ਵੀ ਸੀ ਉਹ ਜਿਹੜਾ ਕਹਿੰਦਾ ਕਹਿੰਦੀ ਕੌਣ, ਕਹਿੰਦਾ ਬਾਜੀ ਮੈਂ ਗਰੀਬ, ਅੱਲਾ ਵਾਸਤੇ ਕੁਝ ਖਵਾ ਦਿਓ, ਜਦੋਂ ਉਹਨੂੰ ਅੰਦਰ ਲੈ ਜਾਂਦੀ ਉਹ ਚੂਹਾ ਕਹਿੰਦਾ। ਸਾਜੀ ਇੱਕ ਤੁਸੀਂ ਫਿਲਮ ਦੇ ਵਿੱਚ ਡੱਬ ਕੀਤਾ ਜਿਹਦੇ ਚ ਕਹਿੰਦਾ ਕਿ ਮਿਸ਼ਨ ਤੇ ਜਾਣਾ ਵਾ, ਭੇਜਣਾ ਵਾ, ਤੇ ਉਹ ਹੁਣ ਉਹ ਅਫਸਰ ਕਹਿਣ ਡਿਆ ਹੁੰਦਾ ਦੂਸਰੇ ਅਫਸਰ ਨੂੰ, ਕਹਿੰਦਾ ਤੈਨੂੰ ਲੱਗਦਾ ਮਿਸ਼ਨ ਤੇ ਚੱਲ ਜਾ ਕਾਮਯਾਬ ਕਰੂਗਾ? ਕਹਿੰਦਾ ਇਹ ਮੈਨੂੰ ਲੱਗਦਾ ਕਿ ਤੁਹਾਨੂੰ ਹੀ ਲੱਗਦਾ ਕਿ ਮਿਸ਼ਨ ਕਹਿੰਦਾ ਮੈਨੂੰ ਲੱਗਦਾ ਕਿ ਸਿਰਫ ਤੁਹਾਨੂੰ ਹੀ ਲੱਗਦਾ ਕਿ ਮਿਸ਼ਨ ਕਾਮਯਾਬ ਹੋਏਗਾ। ਤੁਸੀਂ ਉਹ ਫੌਜੀਆਂ ਦੀ ਪਰੇਡ ਕਰ ਰਹੇ, ਪਤਾ ਨਹੀਂ ਆ ਉਹਦੀ ਗੱਲ ਕਰ ਰਿਹਾ ਸੀ ਨਾ, ਉਹ ਵੀ ਬੜਾ ਚੱਲਿਆ ਸੀ ਜਿਹੜਾ ਦਾਦਾ ਬੂ ਵਾਲਾ, ਝੂਟੇ ਬਾਟੇ, ਉਹ ਬੜਾ ਚੱਲਿਆ ਸੀ। ਅੱਛਾ ਹਨੀ ਸਿੰਘ ਭਾਜੀ ਨੇ ਸਾਰੇ ਕਲਿਪਸ ਯਾਦ ਨੇ, ਉਹ ਜ਼ੁਬਾਨੀ ਬੜਾ ਯਾਦ ਕੀਤੇ ਉਹਨੇ। ਸਾਜੀ ਕਿੰਨੇ ਸਾਲ ਕੀਤੀ ਡੱਬਿੰਗ ਤੁਸੀਂ? 12-15 ਸਾਲ ਦੀ ਕੀਤੀ। ਪਰ ਹਲੋ ਨਾ ਇੱਕ ਫਿਲਮ ਕੋਈ ਸਾਨੂੰ ਮਿਲ ਜਾਵੇ ਕਿ ਇਹਦੇ ਤੇ ਕਰੋ, ਤੁਹਾਨੂੰ ਕੋਈ ਕਾਪੀਰਾਈਟ ਨਹੀਂ, ਫੇਰ ਮਜ਼ਾ ਆਏਗਾ। ਉਹਦਾ ਅਸਲ credit ਨਹੀਂ ਨਾ ਮਿਲ ਸਕਦਾ। ਮੇਰੇ ਖਿਆਲ ਨਾਲ ਸਾਜੀ ਫਾਰਮੈਟ ਐਸਾ ਸੀ ਕਿ ਇਹਦੇ ਚ ਚਿਹਰਾ ਨਹੀਂ ਸਾਹਮਣੇ ਆਉਂਦਾ, ਨਹੀਂ ਤੇ ਜਿੱਡਾ ਵੱਡਾ ਕੰਮ ਹੋਇਆ ਹਾਂਜੀ ਕਿ ਉਹ ਬੰਦਾ ਦੱਸਿਆ ਜਾਵੇ ਕਿ ਯਾਰ ਮਿਹਨਤ ਬਹੁਤ ਜ਼ਿਆਦਾ ਸੀ, ਲੇਕਿਨ ਇਹਦਾ ਉਹ ਫਾਈਨੈਂਸ਼ੀਅਲੀ ਕੋਈ ਫਾਇਦਾ ਨਹੀਂ ਸੀ, ਕ੍ਰੈਡਿਟ ਨਹੀਂ ਸੀ। ਕਈ ਬੰਦੇ ਕਹੀ ਜਾਂਦੇ ਸੀ ਅਸੀਂ ਕੀਤੀ। ਤੇ ਇਹ ਪਤਾ ਵੀ ਸਾਜੀ ਹੁਣ ਜਾ ਕੇ ਲੱਗਾ ਨਾ, ਜਦੋਂ ਮੈਂ ਆਪ ਆਇਆ, ਜਦੋਂ ਤੁਸੀਂ ਆਪ ਗੁਪਤ ਹੀ ਰਹਿ ਜਾਣਾ ਸੀ। ਨਹੀਂ ਗੁਪਤ ਹੀ ਰਹਿ ਜਾਣਾ ਸੀ ਕਿ ਯਾਰ ਇਹ ਕਿੰਨੇ ਕੀਤੀ ਡਬਿੰਗ, ਕਿੰਨੇ ਕਰ ਦਿੱਤੀ, ਕੈਸੀ ਗੱਲ ਹੈ। ਦੇਖੋ ਅੱਲਾ ਨੇ ਵੀ ਤੇ ਫਿਰ ਝੂਠ ਨਹੀਂ ਨਾ ਸਾਬਤ ਹੋਣਾ। ਨਹੀਂ ਵੇਖੋ ਉਹ ਇੱਕ ਅੰਕਲ ਸਰਗਮ ਵਾਲਾ ਕਰੈਕਟਰ ਕਰਦੇ ਸਨ, ਉਹ ਕਿਹੜੇ ਸਨ? ਫਾਰੂਕ ਕੈਸਰ ਸਾਹਿਬ। ਬਹੁਤ ਲੋਕਾਂ ਨੇ ਉਹਨਾਂ ਦੀ ਸ਼ਕਲ ਹੀ ਘੱਟ ਵੇਖੀ ਹੈ, ਠੀਕ ਹੈ। ਉਹ ਸਾਰੀ ਜ਼ਿੰਦਗੀ ਇੰਨਾ ਅੱਛਾ ਕੰਮ ਕਰਕੇ ਗਏ ਨੇ, ਲੇਕਿਨ ਉਹਨਾਂ ਦੀ ਸ਼ਕਲ ਦਾ ਪਤਾ ਹੀ ਨਹੀਂ ਕਿਸੇ ਨੂੰ ਕਿ ਫਾਰੂਕ ਕੈਸਰ ਸਾਹਿਬ ਕੌਣ ਸਨ, ਠੀਕ ਹੈ। ਇਹ ਹੁਣ ਉਹ ਵੀ ਅਲਮੀਆ ਕਿ ਉਹਨਾਂ ਦਾ ਪਤਾ ਹੀ ਨਹੀਂ ਕਿਸੇ ਨੂੰ। ਅੰਕਲ ਸਰਗਮ ਕਿੱਡਾ ਅੱਛਾ ਕੰਮ ਹੋਇਆ। ਆਪ ਆਏ ਸੀ, ਉਹ ਮੁੱਛਾਂ ਰੱਖੀਆਂ ਹੁੰਦੀਆਂ ਸੀ ਉਹਨਾਂ ਨੇ। ਹਾਂਜੀ ਲੇਕਿਨ ਉਹ ਜਿਵੇਂ ਉਹ ਕਰੈਕਟਰ ਰਜਿਸਟਰਡ ਹੋਇਆ ਨਾ, ਉਹ ਤਾਂ ਉਹ ਨਹੀਂ ਰਜਿਸਟਰਡ ਹੋ ਪਾਇਆ। ਉਹਨਾਂ ਕੋਲ ਇੱਕ ਕਰੈਕਟਰ ਹੁੰਦਾ ਸੀ ਬੋਂਗਾ, ਆਹੋ ਮੇਰੇ ਪਿਆਰੇ ਅੱਲਾ ਮੀਆਂ। ਯਾਰ ਉਹ ਮਾਨ ਸਾਹਿਬ ਨੇ ਨਾ ਉਹ ਬਣੇ ਨੇ ਪਪਟ ਬਣੇ ਨੇ, ਹਨੀਲ ਬੇਲਾ ਤੇ ਬੱਬੂ ਰਾਣਾ ਤੇ ਗੱਲਾਂ ਕਰੀ ਜਾ ਰਹੇ ਮਾਨ ਸਾਹਿਬ। ਬੜੀ ਅੱਛੀ ਗੱਲ ਕੀਤੀ, ਕਹਿੰਦੇ ਮੈਂ ਉਹ ਵੱਡੇ ਲਿਆਉਣੇ ਜਿਹੜੇ ਮਾਲਾਂ 'ਚ ਲੱਗੇ ਹੁੰਦੇ ਉਹ ਤੁਹਾਡੇ ਤੇ ਚੜਦੇ ਨੇ। ਨਹੀਂ ਕਹਿੰਦੇ ਉਹ ਗੱਲਾਂ ਕਰੀ ਜਾ ਰਿਹਾ, ਕਹਿੰਦਾ ਓਏ ਮੈਂ 1000 ਰੁਪਇਆ ਦੇ ਕੇ ਨਾ ਤੇਰਾ ਪਿਛਲਾ ਬੰਦਾ ਠਾ ਦੇਣੇ। ਤੂੰ ਕੱਕ ਵੀ ਨਹੀਂ ਮਿੱਟੀ ਦਾ ਜਾਣਾ। ਪਪਟ ਬਣੇ ਤੇ ਮਾਨ ਸਾਹਿਬ ਕਹਿੰਦੇ ਓਏ ਤੂੰ ਮਟੀਰੀਅਲ ਆ, ਮੈਂ ਥੱਕ ਜਾਣਾ। ਤੇ ਕਹਿੰਦੇ ਮੈਂ ਥੱਕ ਜਾਣਾ ਕਿਉਂਕਿ ਮੈਂ ਇਨਸਾਨ ਆ, ਤੂੰ ਮਟੀਰੀਅਲ ਆ। ਲਓ ਜੀ ਨਾਜ਼ਰੀਨ, ਆਪਣਾ ਖਿਆਲ ਰੱਖੋ। ਕੱਲ ਫਿਰ ਤੁਹਾਡਾ ਮੁਲਾਕਾਤ ਹੋਏਗੀ ਇਨਸ਼ਾਅੱਲਾ ਤਾਲਾ। ਤੇ ਕੀ ਮੈਨੂੰ ਯਾਦ ਕਰਾਤਾ ਉਸ ਦੌਰ 'ਚ ਮੈਨੂੰ ਲੈ ਗਏ ਤੁਸੀਂ ਸਾਰੇ।
ਉਸਤਾਦ ਜੀ ਅਸੀਂ ਆਪ ਵੀ ਨਾਲ ਚੱਲ ਜੰਨੇ ਹਾਂ ਉਹ ਔਰ ਮੈਂ ਸੋਚ ਰਿਹਾ ਸੀ ਕਿ ਯਾਰ ਵੇਖ ਲਓ ਕੀ ਕੰਮ ਨੇ ਜਿਹੜੇ ਅੱਲਾ ਨੇ ਮੇਰੇ ਕੋਲ ਬਤਾਏ ਨੇ। ਵੈਸੇ ਮੈਂ ਇਹੀ ਚਾਹੁੰਦਾ ਕਿ ਅਸੀਂ ਇਹ ਜਿਹੜੀਆਂ ਚੀਜ਼ਾਂ ਉਸਤਾਦ ਜੀ ਮੈਂ ਚਾਹੁੰਦਾ ਵਾ ਕਿ ਦੱਸਾਂ ਲੋਕਾਂ ਨੂੰ ਕਿ ਯਾਰ ਇਹ ਬੜੀ ਇੱਕ ਯੂਨੀਕ ਚੀਜ਼ ਹੈ। ਨਹੀਂ ਪਤਾ ਵਾ ਸਾਰਿਆਂ ਨੂੰ ਹੀ ਬੜਾ ਦੇਖਿਆ। ਅੱਛਾ ਇਸ ਤਰ੍ਹਾਂ ਹੋ ਸਕਦਾ ਨਾ ਕਿ ਕੋਈ ਐਸਾ ਮੇਰਾ ਇੰਨਾ ਕੰਮ ਆ ਮਤਲਬ ਹਜ਼ਾਰਾਂ ਦੇ ਹਿਸਾਬ ਨਾਲ ਕਲਿੱਪਸ ਨੇ, ਫਿਲਮਾਂ ਨੇ, ਕਾਲਾਂ ਨੇ, ਕੋਈ ਚੈਨਲ ਹੋਵੇ ਜਿੱਥੇ ਬੰਦਾ ਉਹਦਾ ਰਿਵਿਊ ਕਰੇ ਸਾਰਾ। ਉਹ ਮੈਂ ਸੋਚ ਰਿਹਾ ਮੈਂ ਕਹਿੰਦਾ ਕਿ ਅਸੀਂ ਆਪਣੀ ਉਹ ਟੀਪੂ ਹੁਣਾਂ ਨੇ ਸ਼ੁਰੂ ਕੀਤਾ ਸੀ, ਉਹ ਟੀਪੂ ਕੋ ਬਹੁਤ ਕਲਿੱਪ ਪਏ ਨੇ ਮੇਰੇ, ਲੇਕਿਨ ਉਹ ਵੀ ਹੁਣ ਨਹੀਂ ਕਰ ਰਹੇ, ਪਤਾ ਨਹੀਂ ਕੀ ਗੱਲ। ਅਕਬਰ ਬੀਰਬਲ ਵਾਲੀ ਪੂਰੀ ਸੀਰੀਅਲ ਤੁਸੀਂ ਕੀਤੀ ਹੋਈ ਹੈ, ਉਹ ਕਿੰਨੀ ਮਜ਼ੇਦਾਰ ਹੈ। ਆਹੋ ਅੱਛੂ ਬੇਟੇ ਓਏ ਬਾਸ਼ਾ ਲੈ ਬਾਸ਼ਾ ਨੂੰ ਬੁਲਾ, ਓਏ ਬਾਸ਼ਾ ਹਰ ਕੰਮ ਅੱਛੂ ਨਹੀਂ ਕਹਿੰਦਾ, ਸਾਨੂੰ ਫਿਰ ਲੈਟਰੀ ਨਾ ਪਾ ਦੇ ਕਿਤੇ। ਚਲੋ ਜੀ ਨਾਜ਼ਰੀਨ ਆਪਣਾ ਖਿਆਲ ਰੱਖੋ ਤੇ ਕੱਲ ਫਿਰ ਤੁਹਾਡਾ ਮੁਲਾਕਾਤ ਹੋਏਗੀ, ਰੱਬ ਰੱਖਾ।